ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 19 ਮਾਰਚ 2026 6 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਇੰਡੀਆਨਾ ਤੋਂ ਸਰਦਾਰ ਜਸਵਿੰਦਰ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜਿਹੜਾ ਆਪਣਾ ਕਰੰਟ ਇਸ਼ੂ ਹੈਗਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਜੰਗ ਦਾ ਮਾਹੌਲ ਜਿਹੜਾ ਜਿਸ ਤਰ੍ਹਾਂ ਕਿ ਇਰਾਨ ਵਿੱਚ ਹੈ, ਜਿਸ ਤਰ੍ਹਾਂ ਨੇ ਇਰਾਨ ਦੇ ਖਿਲਾਫ ਚੜੀ ਹੈ, ਅਮਰੀਕਾ ਤੇ ਇਜ਼ਰਾਈਲ ਨੇ ਜਿਹੜੀ ਜੰਗ ਵਿੱਢੀ ਹੋਈ ਹੈ ਉਹ ਤੀਸਰੇ ਹਫਤੇ ਵਿੱਚ ਦਾਖਲ ਹੋ ਰਹੀ ਹੈ ਔਰ ਭਾਰੀ ਤਬਾਹੀ ਵੀ ਹੋ ਰਹੀ ਹੈ ਪਰ ਜੰਗ ਮੁੱਕਣ ਦੇ ਜਿਹੜੇ ਨੇ ਕੋਈ ਵੀ ਅਸਾਰ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਔਰ ਬੀਤੀ ਰਾਤ ਇਜ਼ਰਾਈਲ ਨੇ ਇਰਾਨ ਦੇ ਜਿਹੜੇ ਸਾਊਥ ਪਾਰ ਗੈਸ ਫੀਲਡ ਤੇ ਹਮਲਾ ਕੀਤਾ ਔਰ ਜਵਾਬ ਵਿੱਚ ਇਰਾਨ ਨੇ ਕਤਰ, UAE ਅਤੇ ਸਾਊਦੀ ਅਰੇਬੀਆ ਦੇ ਜਿਹੜੇ 에ਅਰਫੀਲਡਸ ਨੂੰ ਨਿਸ਼ਾਨੇ ਤੇ ਲਿਆ। ਸੋ ਨਤੀਜੇ ਦੇ ਤੌਰ ਤੇ ਇੰਟਰਨੈਸ਼ਨਲ ਮਾਰਕੀਟ ਵਿੱਚ ਤੇਲ ਦੀ ਜਿਹੜੀ ਕੀਮਤ ਹੈ ਉਹ $110 ਪਰ ਬੈਰਲ ਤੇ ਪਹੁੰਚ ਗਈ ਹੈ ਔਰ ਅਮਰੀਕਾ ਵੱਲੋਂ ਤੇਲ ਕੀਮਤਾਂ ਨੂੰ ਕੰਟਰੋਲ ਹੇਠ ਰੱਖਣ ਲਈ ਇਰਾਨੀ ਆਇਲ ਦੇ ਪਾਬੰਦੀਆਂ ਖਤਮ ਕਰਨ ਦਾ ਜਿਹੜਾ ਫੈਸਲਾ ਲਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵਿੰਦਰ ਸਿੰਘ ਜਿਹੜੇ ਗ੍ਰੀਨਵੁੱਡ ਇੰਡੀਆਨਾ ਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਭਾਈ ਸੰਤੋਖ ਸਿੰਘ ਹੋਰਾਂ ਦੇ ਛੋਟੇ ਭਰਾਤਾ ਨੇ, ਬੜੀ ਡੈਡੀਕੇਸ਼ਨ ਦੇ ਨਾਲ ਔਰ ਕਲੈਰਿਟੀ ਦੇ ਨਾਲ ਖਾਲਿਸਤਾਨ ਦੀ ਗੱਲ ਔਰ ਉਸ ਦੇ ਉੱਤੇ ਪਹਿਰਾ ਦਿੰਦੇ ਨੇ। ਇਸ ਪਰਿਵਾਰ ਦਾ ਸੰਘਰਸ਼ ਦੇ ਵਿੱਚ ਇੱਕ ਵੱਡਾ ਯੋਗਦਾਨ ਹੈ। ਭਾਈ ਸੰਤੋਖ ਸਿੰਘ ਹੋਰਾਂ ਨੇ ਦੁਬਈ ਹੁੰਦਿਆਂ ਇਹ ਯਤਨ ਆਰੰਭਿਆ ਸੀ ਕਿ ਕਿਵੇਂ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨੀ ਹੈ ਔਰ ਉਹਨਾਂ ਦਾ ਐਫਰਟ ਬਾਕੀ ਹੋਰ ਸਿੰਘਾਂ ਦੇ ਨਾਲ ਮਿਲ ਕੇ, ਜਿਨ੍ਹਾਂ 'ਚ ਭਾਈ ਗਿਆਨ ਸਿੰਘ ਵੀ ਦੁਬਈ ਦੇ ਵਿੱਚ ਸਨ, ਹੁਣ ਤਾਂ ਉਹ ਵਰਜੀਨੀਆ ਨੇ, ਇਹਨਾਂ ਨੇ ਕਾਫੀ ਭੈਣੀ ਕਲਰ ਦੇ ਵਿੱਚ ਜਿਹੜਾ ਪਹਿਲਾ ਇਸ ਕਿਸਮ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਧਰਮ ਸਿੰਘ ਚੈਰੀਟੇਬਲ ਟਰਸਟ ਦੇ ਥੱਲੇ ਹੁਣ ਬੀਬੀ ਸੰਦੀਪ ਕੌਰ ਉਸ ਨੂੰ ਲੀਡ ਕਰਦੇ ਨੇ, ਹੋਰ ਵੀ ਇਸ ਫੀਲਡ ਦੇ ਵਿੱਚ ਆਏ। ਸੋ ਇਹ ਡੈਡੀਕੇਟਡ ਪਰਿਵਾਰ ਹੈ ਸਾਡਾ ਵੀ। ਜਦੋਂ ਕਿਤੇ ਜਾਣਾ ਹੁੰਦਾ ਹੈ ਇੰਡੀਆਨਾ, ਪਹਿਲਾਂ ਤਾਂ ਇਹ ਡਾਲਸ ਦੇ ਵਿੱਚ ਲੰਬਾ ਕੁਛ ਵਕਤ ਕੈਲੀਫੋਰਨੀਆ 'ਚ ਸੀ ਪਰਿਵਾਰ, ਫਿਰ ਡਾਲਸ, ਫਿਰ ਹੁਣ ਗ੍ਰੀਨਵੁੱਡ ਇੰਡੀਆਨਾ 'ਚ ਨੇ ਔਰ ਭਾਈ ਜਸਵਿੰਦਰ ਸਿੰਘ ਤਾਂ ਬਾਅਦ 'ਚ ਆਏ, ਪਹਿਲਾਂ ਭਾਈ ਸੰਤੋਖ ਸਿੰਘ ਸਮੁੱਚਾ ਪਰਿਵਾਰ ਆਇਆ। ਸੋ ਇਹ ਸਾਡੇ ਨਾਲ ਇੱਕ ਖਾਸ ਸਨੇਹ ਹੈ, ਇੱਕ ਪਿਆਰ ਹੈ, ਕਿਉਂਕਿ ਕੌਮੀ ਤੌਰ ਦੇ ਉੱਤੇ ਪੂਰਾ ਡੈਡੀਕੇਸ਼ਨ ਦੇ ਨਾਲ ਹਮੇਸ਼ਾ ਹੀ ਸਮੁੱਚਾ ਪਰਿਵਾਰ, ਭੈਣ ਜੀ ਵੀ, ਇਹਨਾਂ ਦੇ ਸਮੁੱਚੇ ਅੱਗੋਂ ਬੱਚੇ ਵੀ ਜਿਹੜੇ ਨੇ ਉਹ ਡੈਡੀਕੇਟਡ ਨੇ
ਔਰ ਪਿਛਲੇ ਦਿਨਾਂ 'ਚ ਵਰਲਡ ਸਿੱਖ ਪਾਰਲੀਮੈਂਟ ਦੇ ਮੈਲਬਰਨ ਸੈਸ਼ਨ ਦੇ ਵਿੱਚ ਵੀ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸੰਤੋਖ ਸਿੰਘ ਉਹਨਾਂ ਨੇ ਨੁਮਾਇੰਦਗੀ ਕੀਤੀ, ਮੈਂ ਨਹੀਂ ਸੀ ਜਾ ਸਕਿਆ। ਜੀ। ਸੋ ਅਸੀਂ ਵੀਰ ਜਸਵਿੰਦਰ ਸਿੰਘ ਜਿਹੜੇ ਕਿ ਸਾਊਥ ਬੈਂਡ ਇੰਡੀਆਨਾ ਦੇ ਪ੍ਰੋਗਰਾਮ ਦੇ ਵਿੱਚ ਭਾਈ ਸੰਤੋਖ ਸਿੰਘ ਹੋਰਾਂ ਦੇ ਨਾਲ ਆਏ, ਉਹਨਾਂ ਨੇ ਜਿਹੜਾ ਕੰਟਰੀਬਿਊਟ ਕੀਤਾ ਹੈ TV 84 ਲਈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਜੰਗ ਘਰ ਦੇ ਵਿੱਚ ਹੋਏ, ਗਵਾਂਢ 'ਚ ਹੋਏ, ਮੁਹੱਲੇ 'ਚ ਹੋਏ, ਤੇ ਜਦੋਂ ਮੁਲਕ ਭਿੜਦੇ ਨੇ ਇਹ ਤਬਾਹੀ ਤਬਾਹੀ ਤਬਾਹੀ। ਔਰ ਜੰਗ ਦਾ ਆਪੋਜ਼ਿਟ ਅਮਨ ਹੁੰਦਾ ਹੈ। ਔਰ ਜਦੋਂ ਅਸੀਂ ਅਮਨ, ਜਿਸ ਦੇ ਲਈ ਲਫ਼ਜ਼ ਸ਼ਾਂਤੀ ਵੀ ਇਸਤੇਮਾਲ ਹੁੰਦਾ, ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ ਕਿ ਇਨਸਾਨੀ ਸਮਾਜ ਅਮਨ ਅਮਾਨ ਦੇ ਨਾਲ ਰਹੇ। ਹਾਲਾਂ ਇਹ ਇੱਕ ਕੰਟੀਨਿਊਸ ਜੰਗ ਵੀ ਹੁੰਦੀ ਹੈ, ਸਾਡੀ ਇੱਕ ਜੰਗ ਜਿਹੜੀ ਆਪਣੇ ਅੰਦਰ ਨਾਲ ਚੱਲ ਰਹੀ ਹੁੰਦੀ ਹੈ, ਜਿਸ ਨੂੰ ਅਸੀਂ ਵਿਕਾਰਾਂ ਦੇ ਨਾਲ ਜੰਗ ਕਹਿੰਦੇ ਹਾਂ। ਬਿਲਕੁਲ। ਜਿਸ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਤੇ ਦੇਖਦੇ ਹਾਂ ਕਿ ਜਿਸ ਨੇ 5 ਵਿਕਾਰਾਂ ਨੂੰ ਚਿੱਤ ਕੀਤਾ, ਐਸੋ ਕੌਣ ਬਲੀ ਰੇ, ਕਿ ਜਿਸ ਨੇ ਉਹ 5 ਨੂੰ ਮਾਰਿਆ, ਐਸਾ ਕੌਣ ਬਲਵਾਨ ਹੈ, ਕੌਣ ਤਾਕਤਵਰ ਹੈ। ਬਿਲਕੁਲ। ਫਿਰ ਸੂरमा ਜਿਸ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਵਿੱਚ ਸੋ ਕਈਅਤ ਹੈ ਸੂਰਾ। ਇੱਕ ਸੂਰਬੀਰ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਇਹ ਹੈ ਕਿ ਜਿਸ ਨੂੰ ਵਾਹਿਗੁਰੂ ਦੇ ਪਿਆਰ ਦਾ ਰੰਗ ਲੱਗਾ ਹੈ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਜਿਨ੍ਹਾਂ ਨੂੰ ਉਹ ਰੰਗ ਲੱਗਾ ਉਹ ਸੂਰਬੀਰ ਨੇ, ਉਹ ਬਲੀ ਨੇ। ਔਰ ਜਦੋਂ ਅਸੀਂ ਜਿੱਤ ਦੀ ਗੱਲ ਵੀ ਕਰਦੇ ਹਾਂ, ਇੱਕ ਪਾਸੇ ਦੁਨੀਆ ਜਿੱਤਣ ਦੇ ਖਾਬ ਵਾਲੇ ਅਲੈਗਜ਼ੈਂਡਰ ਵਰਗੇ ਸੀ, ਜਾਂ ਅੱਜ ਇੱਕ ਵੱਖਰੀ ਕਿਸਮ ਦਾ ਐਕਸਪੈਂਸ਼ਨਿਜ਼ਮ ਹੈ, ਦੁਨੀਆ ਦੇ ਵੱਡੇ ਸਾਧਨਾਂ ਦੇ ਉੱਤੇ ਕੰਟਰੋਲ ਕਰਨ ਦੀ ਲਾਈਨ ਹੈ। ਪਰ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਮਨ ਜੀਤੇ ਜਗ ਜੀਤ, ਕਿ ਤੁਸੀਂ ਕੁਛ ਵੀ ਫਤਹ ਕਰਕੇ ਤੁਹਾਡੀ ਈਗੋ, ਤੁਹਾਡੀ ਹਉਮੈ, ਤੁਹਾਡੀਆਂ ਡਿਜ਼ਾਇਰਸ ਫੁੱਲਫਿਲ ਨਹੀਂ ਹੁੰਦੀਆਂ। ਜਦੋਂ ਤੁਸੀਂ ਮਨ ਦੇ ਉੱਤੇ ਕਾਬੂ ਕਰ ਲੈਂਦੇ ਹੋ, ਮਨ ਨੂੰ ਜਿੱਤ ਲੈਂਦੇ ਹੋ, ਤਾਂ ਮਾਨੋ ਤੁਸੀਂ ਸਾਰੀ ਜਹਾਨ ਨੂੰ ਫਤਹ ਕਰ ਲਿਆ। ਲੇਕਿਨ ਇਸ ਸਭ ਦੇ ਬਾਵਜੂਦ 6-7 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਕੋਈ ਵੀ ਟਾਈਮ ਫਰੇਮ ਸ਼ਾਇਦ ਐਸਾ ਨਾ ਹੋਏ ਜਿਹਦੇ 'ਚ ਕੋਈ ਇਹ ਹੋਏ ਕਿ ਦੁਨੀਆ ਦੇ ਵਿੱਚ ਸਭ ਕੁਝ ਅਮਨ ਅਮਾਨ ਨਾਲ ਚੱਲ ਰਿਹਾ। ਫਰਕ ਇੰਨਾ ਸੀ ਕਿ ਜਦੋਂ ਅੱਜ ਤੋਂ 400-500 ਸਾਲ ਪਹਿਲਾਂ ਤੱਕ ਸਾਧਨ ਨਹੀਂ ਸਨ, ਪਤਾ ਵੀ ਨਹੀਂ ਸੀ ਕਿ ਤੁਹਾਡੇ ਆਪਣੇ ਭੂਮੀ ਖੰਡ ਦੇ ਪਰਲੇ ਪਾਸੇ ਕੌਣ ਰਹਿੰਦਾ ਹੈ, ਸਮੁੰਦਰ ਦੇ ਪਾਰ ਕੌਣ ਹੈ। 5 ਸਦੀਆਂ ਪਹਿਲਾਂ ਤਾਂ ਅਮਰੀਕਾ ਲੱਭਿਆ ਕਿ ਵੀ ਇੱਥੇ ਅਮਰੀਕਾ ਵੀ ਕੋਈ ਮੁਲਕ ਹੈ ਦੁਨੀਆ ਦਾ, ਨਹੀਂ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਇਹਨੂੰ, ਇਸ ਲਈ ਇਹਨੂੰ ਨਿਊ ਵਰਲਡ ਵੀ ਕਿਹਾ ਜਾਂਦਾ। ਸੋ 5 ਸਦੀਆਂ ਦਾ ਇਤਿਹਾਸ ਹੈ ਸਾਰਾ ਇਸ ਨਾਲ ਜੁੜਿਆ ਹੋਇਆ। ਬਿਲਕੁਲ। ਲੇਕਿਨ 5 ਸਦੀਆਂ ਪਹਿਲਾਂ ਵੀ ਜਦੋਂ ਕਿ ਦੁਨੀਆ ਇਵੇਂ ਇੱਕ ਪਸਾਰੇ ਵਾਂਗ ਨਹੀਂ ਸੀ, ਜਿਹੜੀ ਆਪਸੀ ਖਿੱਚ ਧੂ ਸੀ, ਜਿਹੜਾ ਟਕਰਾਅ ਸੀ, ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ 558 ਵਰ੍ਹੇ ਪਹਿਲਾਂ ਪ੍ਰਕਾਸ਼ਮਾਨ ਹੁੰਦੇ ਨੇ, ਤੇ ਇੱਕ ਪਾਸੇ ਧਰਤੀਆਂ ਦੇ ਸਾਧਨਾਂ ਨੂੰ ਲੁੱਟਣ ਦੇ ਲਈ ਜਾਂ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਕਿਤੇ ਕੋਲੰਬਸ ਤੁਰਿਆ ਹੋਇਆ ਉਹ ਅਮਰੀਕਾ 'ਚ ਪਹੁੰਚ ਜਾਂਦਾ ਹੈ, ਵਾਸਕੋ ਡੀ ਗਾਮਾ ਤੁਰਿਆ ਹੈ ਉਹ ਕੋਇੰਬਟੂਰ ਤੇ ਗੋਆ 'ਚ ਪਹੁੰਚ ਜਾਂਦਾ ਹੈ, ਤੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਉਸ ਜ਼ਮਾਨੇ ਦੇ ਵਿੱਚ ਜਦੋਂ ਅਸੀਂ 5 ਉਦਾਸੀਆਂ ਦਾ ਉਹਨਾਂ ਦੇ ਜਿਹੜੀਆਂ ਟਰੈਵਲਸ ਨੇ ਉਹਦਾ ਜ਼ਿਕਰ ਕਰਦੇ ਹਾਂ, ਤੇ 50,000 ਸਕੁਅਰ ਮਾਈਲ ਤੋਂ ਜ਼ਿਆਦਾ ਇਲਾਕਾ ਜਿਹੜਾ ਕਿ ਸਕਾਲਰਸ ਨੇ, ਜਿੱਥੇ ਜਿੱਥੇ ਗੁਰੂ ਸਾਹਿਬ ਦੀ ਵਿਜ਼ਿਟ ਦੇ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬਾਨ ਮੌਜੂਦ ਨੇ, ਉਹ ਉਸ ਤੋਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਲਗਭਗ 28-29 ਸਾਲ ਦੀ ਉਮਰ ਤੋਂ ਲੈ ਕੇ ਇੱਕ ਵੱਡਾ ਹਿੱਸਾ 30 ਸਾਲ ਤੋਂ ਜ਼ਿਆਦਾ ਗੁਰੂ ਸਾਹਿਬ ਨੇ ਉਹਨਾਂ ਉਦਾਸੀਆਂ ਦੇ ਵਿੱਚ ਜਿਹੜਾ ਉਹ ਗੁਜ਼ਾਰਿਆ। ਤੇ ਮੈਸੇਜ ਸੀ ਪਿਆਰ ਦਾ, ਅਮਨ ਦਾ, ਕੋਐਗਜ਼ਿਸਟ ਕਰਨ ਦਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿੱਚ, ਉਸ ਰੱਬ ਦੀ ਯਾਦ ਵੀ, ਪਰ ਇਹ ਯਾਦ ਦਹਾਨੀ ਵੀ ਕਿ ਭਾਈ ਰੱਬ ਦੇ ਬੰਦਿਓ ਇਸ ਗੱਲ ਨੂੰ ਦੇਖੋ ਕਿ ਕੋਈ ਉੱਚਾ ਨੀਵਾਂ ਨਹੀਂ ਹੈ। ਕਿਉਂਕਿ ਜਦੋਂ ਅਸੀਂ ਉਸ ਪੀਰੀਅਡ ਦੇ ਉਸ ਖਿੱਤੇ ਦੇ ਸਮਾਜ ਦਾ ਇਹ ਜਿਹੜਾ ਸੈਂਟਰਲ ਏਸ਼ੀਆ ਤੱਕ ਅਸੀਂ ਦੇਖਦੇ ਹਾਂ, ਗੁਰੂ ਸਾਹਿਬ ਮੱਕਾ, ਮਦੀਨਾ, ਬਗਦਾਦ, ਅਫਗਾਨਿਸਤਾਨ ਔਰ ਬਾਕੂ, ਅਜ਼ਰਬਾਈਜਾਨ ਤੱਕ ਸਾਰੇ ਪਾਸੇ ਜਿਹੜੇ ਉਹ ਜਾਂਦੇ ਨੇ, ਤੇ ਉਸ ਪੀਰੀਅਡ ਦੇ ਵਿੱਚ ਵੀ ਜਦੋਂ ਮਜ਼ਹਬਾਂ ਦਾ ਭੇੜ ਵੀ ਹੈ, ਇੱਕੋ ਸਮਾਜ 'ਚ ਰਹਿੰਦੇ, ਜਿਹੜਾ ਹਿੰਦੂ ਸਮਾਜ ਆਪਣੇ ਆਪ ਨੂੰ ਕਹਿੰਦਾ ਹੈ,
ਉਸ ਦੇ ਵਿੱਚ ਊਚ ਨੀਚ ਵੀ ਹੈ। ਫਿਰ ਉਸੇ ਸੁਸਾਇਟੀ ਦੇ ਵਿੱਚ ਮਰਦ ਔਰ ਔਰਤ ਜਿਹੜੀ ਔਰਤ ਇਸ ਸਾਰੀ ਕ੍ਰੀਏਸ਼ਨ ਦੇ ਲਈ ਜੋ ਵੀ ਦੁਨੀਆ ਦੇ ਵਿੱਚ ਇਨਸਾਨੀ ਨਸਲ ਹੈ ਜ਼ਿੰਮੇਵਾਰ ਹੈ, ਉਸ ਦੇ ਨਾਲ ਵਿਤਕਰਾ, ਉਸ ਦੇ ਨਾਲ ਮੰਦਾ ਸਲੂਕ ਵੀ ਹੈ। ਸੋ ਮੈਂ ਜਦੋਂ ਦੇਖਦਾ, ਜਦੋਂ ਅੱਜ ਅਸੀਂ ਈਰਾਨ ਦੇ ਖਿਲਾਫ ਇਜ਼ਰਾਈਲ ਔਰ ਅਮਰੀਕਾ ਦੀ ਜੰਗ ਦੀ ਗੱਲ ਕਰਦੇ ਹਾਂ, ਤਾਂ ਹਮੇਸ਼ਾ ਉਹਨੂੰ ਜੇ ਤੁਸੀਂ ਵੱਡੇ ਸਿਨੈਰੀਓ ਦੇ ਵਿੱਚ ਦੇਖੋ ਔਰ ਇਸ ਸਾਰੇ ਨੂੰ ਜੇ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਵੀ ਅਲਟੀਮੇਟਲੀ ਦੁਨੀਆ ਦੇ ਵਿੱਚ, ਅਸੀਂ ਕੱਲ੍ਹ ਹੀ ਡਿਸਕਸ ਕੀਤਾ ਸੀ ਭਾਈ ਜਤਿੰਦਰ ਸਿੰਘ ਸਿਡਨੀ ਤੋਂ, ਜਿਨ੍ਹਾਂ ਨੇ ਲਿਖਤ 558ਵੇਂ ਵਰ੍ਹੇ ਦੀ ਯਾਦ ਦੇ ਵਿੱਚ ਕਿ ਭਾਈ ਸਾਡਾ ਖਾਲਸਾਈ ਮਿਸ਼ਨ ਕੀ ਹੈ ਔਰ ਇਨਸਾਨੀਅਤ, ਗੁਰੂ ਗ੍ਰੰਥ ਸਾਹਿਬ ਕਿਵੇਂ ਕੁੱਲ ਇਨਸਾਨੀਅਤ ਦੇ ਭਲੇ ਦਾ ਬਲੂਪ੍ਰਿੰਟ ਹੈ। ਤੇ ਉਸ ਦੇ ਵਿੱਚ ਉਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਸੀ ਕਿ ਵੀ ਸਾਧਨ ਤਾਂ ਇੰਨੇ ਕੁ ਨੇ ਦੁਨੀਆ ਦੇ ਵਿੱਚ ਕਿ ਜੇ ਸੱਚਮੁੱਚ ਇਕੁਈ ਡਿਸਟ੍ਰੀਬਿਊਸ਼ਨ ਹੋਏ, ਇੱਕੋ ਜਿਹਾ ਹੋਏ, ਤੇ ਕੋਈ ਭੁੱਖਾ ਨਾ ਸਵੇਂ, ਕਿਸੇ ਦੀ ਨੂੰ ਕੋਈ ਹੈਲਥ ਕੇਅਰ ਲਈ ਨਾ ਲੱਭਣਾ ਪਏ ਕਿ ਭਾਈ ਕਿੱਥੇ ਉਹਦਾ ਹਰ ਚੀਜ਼ ਜਿਹੜੀ ਹੈ ਉਹ ਤੁਹਾਡੇ ਸੋਸ਼ਲ ਵੈਲਫੇਅਰ ਔਰ ਹਰ ਚੀਜ਼ ਤੁਹਾਡੇ ਕੋਲ ਮੁਹੱਈਆ ਹੋਏ। ਔਰ ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਇੱਕ ਸਾਡਾ ਡਿਸਕਸ਼ਨ ਟੌਪਿਕ ਵਰਲਡ ਹੈਪੀਨੈਸ ਇੰਡੈਕਸ ਵੀ ਹੈ। ਹੁਣ ਹੈਪੀਨੈਸ, ਖੁਸ਼ੀ ਕਿੱਥੋਂ ਮਿਲਦੀ ਹੈ, ਪਰ ਉਸ 'ਚ ਜਿਹੜੀਆਂ 3 ਚੀਜ਼ਾਂ ਇਸ ਕ੍ਰਾਈਟੇਰੀਆ ਦੇ ਨਾਲ ਜੁੜੀਆਂ ਹੋਈਆਂ ਨੇ, ਜਦੋਂ ਅਸੀਂ ਹੈਪੀਨੈਸ ਦੀ ਗੱਲ ਕਰਦੇ ਹਾਂ, ਵੈਲਥ ਪਹਿਲੀ ਚੀਜ਼ ਆਉਂਦੀ ਹੈ, ਕਿਉਂਕਿ ਦੁਨੀਆ ਦੀਆਂ ਲੋੜਾਂ ਤਾਂ ਤੁਹਾਡੀਆਂ ਧਨ ਨਾਲ ਜੁੜੀਆਂ ਹੋਈਆਂ ਨੇ। ਫਿਰ ਉਹਦੀ ਇਕੁਈ ਡਿਸਟ੍ਰੀਬਿਊਸ਼ਨ ਹੈ ਕਿ ਉਹਦੇ ਸੰਸਾਧਨ ਜਿਹੜੇ ਨੇ, ਤੁਹਾਡੀ ਐਜੂਕੇਸ਼ਨ, ਹੈਲਥ ਹਰ ਇੱਕ ਲਈ ਹੋਏ, ਵੈਲਫੇਅਰ ਸਟੇਟ। ਐਂਡ ਜ਼ਾਹਰ ਹੈ ਕਿ ਇਹ ਸਭ ਪੋਸੀਬਲ ਹੁੰਦਾ ਹੈ ਜਦੋਂ ਕਿ ਟਕਰਾਅ ਦੀ ਸਥਿਤੀ ਨਾ ਹੋਏ। ਹੁਣ ਜਿਸ ਟਕਰਾਅ 'ਚ ਉਹਨਾਂ ਜ਼ਮਾਨਿਆਂ, ਜਦੋਂ ਅਸੀਂ 5 ਸਦੀਆਂ ਪਹਿਲਾਂ ਦੀ ਗੱਲ ਕਰਦੇ ਹਾਂ, ਜਿਹੜਾ ਖਿੱਤਾ ਉਲਝਿਆ ਹੁੰਦਾ ਸੀ ਉਹੀ ਉਲਝਿਆ ਹੁੰਦਾ ਸੀ, ਉਸ ਦੇ ਪਰਲੇ ਪਾਸੇ ਕੁਛ ਮੀਲਾਂ ਦੀ ਦੂਰੀ ਦੇ ਉੱਤੇ ਰਿਆਸਤਾਂ ਅਮਨ ਅਮਾਨ ਦੇ ਨਾਲ ਹੁੰਦੀਆਂ ਸੀ। ਪਰ ਅੱਜ ਜਦੋਂ ਇਸ ਧਰਤੀ ਦੇ ਉੱਤੇ 8 ਬਿਲੀਅਨ ਲੋਕ ਵਸਦੇ ਨੇ ਔਰ 195 ਦੇ ਕਰੀਬ ਮਾਰਕਡ ਬਾਉਂਡਰੀਜ਼ ਵਾਲੇ ਮੁਲਕ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, ਹਾਲਾਂਕਿ ਕੁਛ ਉਹ ਵੀ ਨੇ ਜਿਹੜੇ ਨਹੀਂ ਵੀ UN ਦੇ ਮੈਂਬਰ, ਸੋ 200 ਤੋਂ ਉੱਪਰ ਮੁਲਕ ਚਲੇ ਜਾਂਦੇ ਨੇ। ਤੇ ਇਸ ਨੂੰ ਅਸੀਂ ਗਲੋਬਲ ਵਿਲੇਜ ਵੀ ਕਹਿੰਦੇ ਹਾਂ, ਕਿਉਂਕਿ ਹਰ ਚੀਜ਼ ਇੱਕ ਦੂਜੇ ਨਾਲ ਇੰਨੀ ਕੁ ਜੁੜੀ ਹੋਈ ਹੈ, ਕੋਈ ਇਹ ਨਹੀਂ ਕਹਿ ਸਕਦਾ ਕਿ ਉਸ ਖਿੱਤੇ 'ਚ ਜੋ ਹੋ ਰਿਹਾ ਹੈ ਉਹਦੇ ਨਾਲ ਮੇਰਾ ਕੋਈ ਸਬੰਧ ਨਹੀਂ। ਜਿਵੇਂ ਅਸੀਂ ਜਦੋਂ ਆਇਲ ਪ੍ਰਾਈਸਿਸ ਦੀ ਗੱਲ ਕਰਦੇ ਹਾਂ, ਹੁਣ ਆਇਲ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਜੀ ਤੁਹਾਡੀਆਂ ਗੱਡੀਆਂ 'ਚ ਤੇਲ ਨਹੀਂ ਪਏਗਾ, ਮਸ਼ੀਨਰੀ, ਸਭ ਕੁਛ ਹੀ ਜੁੜਿਆ ਹੋਇਆ। ਖੇਤੀਬਾੜੀ, ਹੁਣ ਜਿਹੜਾ ਦੂਸਰਾ ਵੱਡਾ ਕ੍ਰਾਈਸਿਸ ਆਇਲ ਪ੍ਰਾਈਸਿਸ ਜਦੋਂ $110 ਕਰੂਡ ਆਇਲ ਬੈਰਲ ਤੇ ਗਏ ਨੇ, ਫਰਟੀਲਾਈਜ਼ਰਸ, ਜੇ ਫਰਟੀਲਾਈਜ਼ਰਸ ਨਹੀਂ ਨੇ ਤੁਹਾਡਾ ਫੂਡ, ਸੋ ਫੂਡ ਤਾਂ ਬੇਸਿਕ ਨੀਡ ਹੈ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ। ਸੋ ਹਰ ਚੀਜ਼ ਜਿਹੜੀ ਹੈ ਉਹ ਇਸ ਕਦਰ ਇੱਕ ਦੂਸਰੇ ਨਾਲ ਜੁੜੀ ਹੋਈ ਹੈ। ਔਰ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਕੈਲਕੂਲੇਟ ਤਾਂ ਹਰ ਕੋਈ ਆਪਣੇ ਢੰਗ ਨਾਲ ਕਰਦਾ, ਔਰ ਸਾਨੂੰ ਇਹ ਕਹਿਣ 'ਚ ਕੋਈ ਦਿੱਕਤ ਨਹੀਂ ਹੈ ਕਿ ਭਾਈ ਇਹ ਜਿਹੜੀ ਜੰਗ ਭਰਪਾ ਕੀਤੀ ਗਈ ਈਰਾਨ ਦੇ ਸਿਰ ਤੇ, ਇਜ਼ਰਾਈਲ ਦੀ ਜੰਗ ਹੈ, ਅਮਰੀਕਾ ਡਰੈਗ ਹੋਇਆ। ਔਰ ਇਹ ਗੱਲ ਈਵਨ ਕਾਊਂਟਰ ਟੈਰਰਿਜ਼ਮ ਦੇ ਜਿਹੜੇ 2 ਦਿਨ ਪਹਿਲਾਂ ਤੱਕ ਮੁਖੀ ਸੀ, ਜਿਨ੍ਹਾਂ ਨੇ ਰਿਜ਼ਾਈਨ ਕੀਤਾ ਇਸ ਪ੍ਰੋਟੈਸਟ ਕਿ ਵੀ ਅਸੀਂ ਤੁਰੇ ਤਾਂ ਅਸੀਂ ਮੇਕ ਅਮਰੀਕਾ ਗ੍ਰੇਟ ਅਗੇਨ, ਤੇ ਅਸੀਂ ਬਣਾ ਕੁਛ ਹੋਰ ਲਿਆ। ਸੋ ਉਸ ਸਾਰੇ ਦੇ ਚਲਦਿਆਂ ਜਿਹੜਾ ਉਸ ਦਾ ਪਿੰਚ ਹੁਣ ਅਮਰੀਕਾ ਵਾਸੀ ਵੀ ਮਹਿਸੂਸ ਕਰ ਰਹੇ ਨੇ, ਕਿਉਂਕਿ ਪਹਿਲਾਂ ਤਾਂ ਇਹ ਲੱਗਦਾ ਸੀ, ਕਿਉਂਕਿ ਵੈਨਜ਼ੂਏਲਾ ਐਕਸ਼ਨ ਇੰਨੀ ਕੁਇਕਲੀ ਹੋਇਆ ਸੀ ਕਿ ਲੱਗਦਾ ਸੀ ਕਿ ਵੀ ਸ਼ਾਰਟ ਟਰਮ, ਔਰ ਜਿਹੜਾ ਮਿਸ ਇਨਫੋਰਮੇਸ਼ਨ ਵੀ ਫੀਡ ਕੀਤੀ ਹੋਈ ਸੀ ਇਜ਼ਰਾਈਲੀ ਏਜੰਸੀਆਂ ਨੇ, ਮੋਸਾਦ ਨੇ, ਔਰ ਇੱਥੇ ਜਿਹੜੀ ਉਹਨਾਂ ਦੀ ਇਹ ਪੈਕ ਔਰ ਦੂਸਰੀ ਲੌਬੀ ਹੈ ਕਿ ਜੀ ਬਸ ਜਦੋਂ ਵੀ ਅਟੈਕ ਹੋਇਆ ਉੱਥੇ ਲੋਕ ਸੜਕਾਂ 'ਤੇ ਨਿਕਲ ਆਉਣਗੇ ਔਰ ਇਹ ਸਾਰਾ ਜਿਹੜਾ ਪੋਸਟ 1979 ਇਰਾਨੀਅਨ ਰੈਵੋਲੂਸ਼ਨ ਜੋ ਰਜੀਮ ਬਣਿਆ ਉਹ ਸਾਰਾ ਖਿੰਡ ਪੁੰਡ ਜਾਏਗਾ। ਔਰ ਬਸ ਬਾਕੀ ਜਿਹੜਾ ਫਿਰ ਤੁਹਾਡੀ ਜਿਹੜੀ ਹੈ ਕਠਪੁਤਲੀ ਸਰਕਾਰ ਬਣੇਗੀ, ਜਿਵੇਂ ਵੈਨਜ਼ੂਏਲਾ ਦੇ ਤੇਲ ਦੇ ਉੱਤੇ ਤੁਹਾਡਾ ਹੱਕ ਹੈ, ਇਵੇਂ ਹੀ ਈਰਾਨ ਦਾ ਹੋਏਗਾ। ਪਰ ਗੱਲ ਜਿਹੜੀ ਅੱਜ 3 ਹਫ਼ਤੇ ਬਾਅਦ, ਜਦੋਂ ਹੁਣ ਅਸੀਂ ਕੱਲ੍ਹ ਜਦੋਂ ਕਿ ਤੁਲਸੀ ਗੈਬਰਡ ਜਿਹੜੀ ਕਿ 17-18 ਇੰਟੈਲੀਜੈਂਸ ਏਜੰਸੀਆਂ ਨੂੰ ਹੈੱਡ ਕਰਦੀ ਹੈ, ਉਹਨੇ ਟੈਸਟੀਫਾਈ ਕੀਤਾ ਸੈਨੇਟ ਦੇ ਸਾਹਮਣੇ। ਹਾਲਾਂਕਿ ਸੌਖਾ ਨਹੀਂ ਹੁੰਦਾ, ਖੁਦ ਡੈਮੋਕ੍ਰੈਟ ਰਹੀ ਹੈ, ਇੱਕ ਜ਼ਮਾਨੇ 'ਚ ਜੰਗ ਦੀ ਵਿਰੋਧੀ ਸੀ ਔਰ ਪੂਰਾ
ਈਰਾਨ ਜਿਹੜਾ ਉਹਦੇ ਕੋਲ ਕੋਈ ਇਸ ਕਿਸਮ ਦਾ ਨਹੀਂ ਹੈ ਰੀਜ਼ਨ ਜਿਹਦੇ ਥੱਲੇ ਕਿ ਤੁਸੀਂ ਅਟੈਕ ਕਰੋ, ਉਹਦਾ ਵਿਰੋਧ। ਸੋ ਉਸੇ ਨੂੰ ਜਦੋਂ ਤੁਸੀਂ ਆਪਣੀ ਪੋਜੀਸ਼ਨ ਇੱਕ ਹੋਰ ਪਾਸੇ ਲਿਜਾਣੀ ਹੁੰਦੀ ਹੈ, ਹਾਰਡ ਟੂ ਜਿਹੜਾ ਡਿਫੈਂਡ ਕਰਨਾ ਹੁੰਦਾ। ਪਰ ਉਸ ਨੇ ਸਭ ਕੁਝ ਜਿਹੜਾ ਇਹ ਕਹਿ ਕੇ ਕਿ ਵੀ ਉਹਨਾਂ ਨੂੰ ਪੁੱਛਿਆ ਕਿ ਭਾਈ ਜੂਨ ਤੋਂ ਬਾਅਦ ਕੀ ਕੋਈ ਇਮੀਨੈਂਟ ਥ੍ਰੈਟ ਸੀ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦੀ, ਕੋਈ ਹੋਰ, ਉਹਨੇ ਸਭ ਕੁਝ ਪ੍ਰੈਜ਼ੀਡੈਂਟ ਦੇ ਖਾਤੇ 'ਚ, ਉਹਨੇ ਕਿਹਾ ਜੀ ਪ੍ਰੈਜ਼ੀਡੈਂਟ ਬੈਸਟ ਜੱਜ ਨੇ, ਔਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਡਿਸਾਈਡ ਕੀਤਾ ਤੇ ਉਹ ਬਿਲਕੁਲ ਠੀਕ ਡਿਸਾਈਡ ਕੀਤਾ। ਸੋ ਚਲੋ ਜਦੋਂ ਤੁਸੀਂ ਜਿਸ ਇੰਸਟੀਟਿਊਸ਼ਨ 'ਚ ਹੁੰਦੇ ਹੋ ਉਹਦੇ ਨਾਲ ਲਾਇਲਟੀ ਵੀ ਹੁੰਦੀ ਹੈ। ਲੇਕਿਨ ਇਸ ਸਾਰੇ 'ਚੋਂ ਇਹ ਗੱਲ ਜ਼ਾਹਰ ਹੋਈ ਵੀ ਨਾ ਸਿਰਫ ਇਸ ਵੇਲੇ ਪਬਲਿਕ ਓਪੀਨੀਅਨ 20% ਤੋਂ ਵੀ ਘੱਟ ਲੋਕ ਜਿਹੜੇ ਅਮਰੀਕਾ 'ਚ ਨੇ ਉਹ ਜੰਗ ਦੀ ਸਪੋਰਟ 'ਚ ਨੇ, ਮੈਜੋਰਿਟੀ ਜਿਹੜੇ ਨੇ ਉਹ ਦੂਸਰੇ ਪਾਸੇ ਖੜੇ ਨੇ। ਸੋ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਜਿਸ ਕਿਸਮ ਦਾ ਜੋ ਵੀ ਭਾਵੇਂ ਤੱਤ ਫਰਾਟੀ ਹੋਇਆ, ਇੱਕ ਪਾਸੇ ਗੱਲਬਾਤ ਵੀ ਚੱਲ ਰਹੀ ਸੀ, ਦੂਸਰੇ ਪਾਸੇ ਇਜ਼ਰਾਈਲ ਨੇ ਜਾਂ ਨੈਤਨਯਾਹੂ 6-7 ਵਾਰ ਇਹ ਸਾਰੇ ਪੀਰੀਅਡ 'ਚ ਆਇਆ ਔਰ ਕੀ ਕਮਿਊਨੀਕੇਸ਼ਨ ਹੋਈ। ਲੇਕਿਨ ਇਸ ਦੇ ਜਿਹੜੇ ਇਮੀਡੀਏਟ ਇਫੈਕਟ ਨੇ ਉਹ ਅਸੀਂ ਦੇਖ ਰਹੇ। ਲਗਭਗ 1 ਦਰਜਨ ਤੋਂ ਜ਼ਿਆਦਾ ਅਮਰੀਕਨ ਸੋਲਜਰ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜ਼ਖਮੀ ਨੇ, ਔਰ ਇੱਕ ਜੇ ਰਫ ਅੰਦਾਜ਼ਾ ਵੀ ਲਾਣਾ ਹੋਏ 15,000 ਟਿਕਾਣਿਆਂ ਨੂੰ ਅਮਰੀਕਾ ਨੇ ਹਿੱਟ ਕੀਤਾ ਹੈ, ਇਸ ਤੋਂ ਜ਼ਿਆਦਾ ਨੂੰ ਇਜ਼ਰਾਈਲ। ਸੋ 30-35 ਹਜ਼ਾਰ ਜਿਹੜੇ ਟਾਰਗੇਟ ਈਰਾਨ ਦੇ ਵਿੱਚ ਨੇ, ਤੁਸੀਂ ਉਹਦੇ ਤੇ ਅੰਦਾਜ਼ਾ ਲਾਓ ਵੀ ਕੀ ਉਹਨਾਂ ਨੇ ਉੱਥੇ ਇੰਪੈਕਟ ਛੱਡਿਆ ਹੋਏਗਾ, ਉਹ ਸਾਰੇ ਦਾ ਕੀ ਪ੍ਰਭਾਵ ਹੋਏਗਾ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮੈਂ ਜਸਟ ਕੁਝ ਮਿੰਟ ਪਹਿਲਾਂ ਹੀ ਦੇਖਿਆ ਕਿ ਵੀ ਯਰੂਸ਼ਲਮ ਦੇ ਉੱਤੇ ਵੀ ਧਮਾਕੇ ਹੋ ਰਹੇ ਨੇ, ਚੱਲ ਰਹੇ ਨੇ, ਔਰ ਜਿਹੜੇ ਆ ਲੇਟੈਸਟ ਡਿਵੈਲਪਮੈਂਟ ਜਿਸ ਨੇ ਇੱਕਦਮ ਜਿਹੜੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਵਾਈਜ਼ ਸਟ੍ਰੈਟਜੀ ਸੀ ਵੀ ਉਹਨਾਂ ਨੇ ਰਸ਼ੀਅਨ ਆਇਲ ਤੋਂ ਜਿਹੜੀਆਂ ਨੇ ਸੈਂਕਸ਼ਨਸ ਉਹ ਚੁੱਕ ਦਿੱਤੀਆਂ ਤਾਂ ਕਿ ਆਇਲ ਪ੍ਰਾਈਸਿਸ ਅੰਡਰ ਕੰਟਰੋਲ ਰਹਿਣ, ਅਲੱਗ ਪ੍ਰੋਡਕਸ਼ਨ ਦੀ ਗੱਲ ਕੀਤੀ, ਔਰ ਇਹ ਵੀ ਸੀ ਕਿ ਵੀ 90 ਦੇ ਨੇੜੇ ਤੇੜੇ 100 ਤੋਂ ਥੱਲੇ, ਲੇਕਿਨ 115 ਤੱਕ ਜਾਣ ਦਾ ਕਾਰਨ ਹੈ ਵੀ ਇਜ਼ਰਾਈਲ ਨੇ ਆਪਣੇ ਤੌਰ ਦੇ ਉੱਤੇ ਜਿਹੜਾ, ਔਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਸਾਨੂੰ ਕੋਈ ਭਰੋਸੇ 'ਚ ਨਹੀਂ ਲਿਆ ਗਿਆ, ਇਹ ਜਿਹੜਾ ਇਨ ਐਂਗਰ ਇਜ਼ਰਾਈਲ ਨੇ ਕੀਤਾ ਕਿ ਇਜ਼ਰਾਈਲ ਨੇ ਸਾਊਥ ਪਾਰਸ ਗੈਸ ਫੀਲਡ ਦੇ ਉੱਤੇ, ਜਿੱਥੇ ਇੱਕ ਦੁਨੀਆ ਦਾ ਜਿਹੜਾ ਉਹ ਈਰਾਨ ਦਾ ਇੱਕ ਮੇਜਰ ਆਇਲ ਪ੍ਰੋਡਿਊਸਿੰਗ ਪਲੇਸ ਹੈ, ਉਹਦੇ ਤੇ ਹੱਲਾ ਬੋਲਿਆ। ਨਤੀਜੇ ਦੇ ਤੌਰ ਤੇ ਫਿਰ ਈਰਾਨ ਨੇ ਤਿੰਨੋਂ ਹੀ ਮੁਲਕਾਂ ਕਤਰ, UAE ਤੇ ਸਾਊਦੀ ਅਰੇਬੀਆ, ਉਹਨਾਂ ਦੇ ਜਿਹੜੀਆਂ ਫੈਸਿਲਿਟੀਜ਼ ਨੇ ਉਹਨਾਂ ਤੇ ਹਮਲਾ ਬੋਲਿਆ, ਅੱਗਾਂ ਲੱਗੀਆਂ ਹੋਈਆਂ ਨੇ। ਸੋ ਇਹ ਇੱਕ ਰੀਜ਼ਨ ਬਣਿਆ ਜਿਹਦੇ ਥੱਲੇ ਕਿ ਇੱਕਦਮ ਜਿਹੜਾ ਆਇਲ ਪ੍ਰਾਈਸਿਸ ਸ਼ੂਟ ਅਪ ਕੀਤੇ। ਔਰ ਈਵਨ ਇਸ ਸਾਰੇ ਦੇ ਚੱਲਦਿਆਂ ਜਦੋਂ ਤੁਲਸੀ ਗੈਬਰਡ ਨੂੰ ਵੀ ਇਹ ਪੁੱਛਿਆ ਗਿਆ ਕਿ ਭਾਈ ਕਦੋਂ ਤੱਕ ਇਹ ਜੰਗ ਜਿਹੜੀ ਕਿੰਨੀ ਚੱਲਣ ਦਾ ਉਹ ਸੰਭਾਵਨਾਵਾਂ ਨੇ, ਤਾਂ ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਕੋਈ ਆਪਣਾ ਵਿਊ ਨਹੀਂ ਦੇ ਸਕਦੇ ਕਿ ਕਦੋਂ ਵਾਰ ਐਂਡ ਹੋਏਗੀ। ਰਾਦਰ ਜਿਹੜਾ ਸੈਕਟਰੀ ਆਫ ਡਿਫੈਂਸ ਹੈ, ਜਿਹਨੂੰ ਸੈਕਟਰੀ ਆਫ ਵਾਰ ਜਿਹੜੇ ਹੁਣ ਆਪਣੇ ਆਪ ਨੂੰ ਕਹਾਉਂਦੇ ਨੇ, ਉਹਨਾਂ ਨੇ ਅਮਰੀਕਨ ਕਾਂਗਰਸ ਤੋਂ $200 ਬਿਲੀਅਨ ਦੀ ਹੋਰ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਪੈਸੇ ਚਾਹੀਦੇ ਨੇ ਜੰਗ ਨੂੰ ਜਾਰੀ ਰੱਖਣ ਦੇ ਲਈ। ਫਿਰ ਉਹਨਾਂ ਨੇ ਕਿਹਾ ਜੀ ਕਿਉਂਕਿ ਵੀ ਨੀਡ ਮਨੀ ਟੂ ਕਿਲ ਦਾ ਈਵਲ ਗਾਈਜ਼, ਬੁਰੇ ਲੋਕਾਂ ਨੂੰ ਮਾਰਨ ਦੇ ਲਈ। ਹੁਣ ਇਹ ਜਿਹੜਾ ਆਲਰੇਡੀ $1 ਟ੍ਰਿਲੀਅਨ ਕਿ ਕਿੰਨਾ ਜਿਹੜਾ ਉਹ ਉਸ ਬਜਟ ਦਾ ਹਿੱਸਾ ਸੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਅਲਟੀਮੇਟਲੀ ਇਕੱਲਾ ਇਹ ਨਹੀਂ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਇਲ ਪ੍ਰਾਈਸਿਸ ਦੇ ਨਾਲ ਇਹ ਗੱਲ ਜੁੜੀ ਹੋਈ ਹੈ, ਵਿਦਨ ਵੀ ਔਰ ਬਾਕੀ ਚੀਜ਼ਾਂ ਵੀ, ਕਿਉਂਕਿ ਆਇਲ ਔਰ ਉਹਦੇ ਨਾਲ ਹੀ ਜੁੜਿਆ ਹੋਇਆ ਫਿਰ ਬਾਕੀ ਚੀਜ਼ਾਂ ਦੀ ਵੀ ਮਹਿੰਗਾਈ ਔਰ ਦੂਸਰੀ ਜਿਹੜੀ ਹੈ ਉਹ ਹਾਵੀ ਹੋਏਗੀ। ਦੂਸਰੇ ਪਾਸੇ ਜਿਹੜਾ ਇਹ ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਜਦੋਂ ਅਸੀਂ ਖਾੜਗ ਆਈਲੈਂਡ ਜਿੱਥੇ 80% ਉਹਨਾਂ ਦਾ ਪ੍ਰੋਸੈਸ ਹੁੰਦਾ ਉਸ ਦੇ ਉੱਤੇ ਹੱਲਾ ਬੋਲਿਆ ਸੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਅਸੀਂ ਜਿਹੜਾ ਹੈ ਉਸ ਦੇ ਵਿੱਚ ਕੋਈ ਉਹਨੂੰ ਤੇਲ ਨੂੰ ਨੁਕਸਾਨ ਨਹੀਂ ਪਹੁੰਚਾਇਆ, ਦੂਸਰਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਡਿਸਟਰੋਏ ਕੀਤਾ। ਔਰ ਹੁਣ ਨੈਤਨਯਾਹੂ ਨੇ ਕੁਛ ਦੇਰ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਮੈਂ ਇਹ ਫੈਸਲਾ ਜਿਹੜਾ ਹੈ ਈਰਾਨ ਦੇ ਇਸ ਸਾਊਥ ਪਾਸ ਗੈਸ ਫੀਲਡ ਤੇ ਹਮਲੇ ਦਾ ਇਹ ਇਜ਼ਰਾਈਲ ਨੇ ਅਟੈਕ ਕੀਤਾ, ਅਮਰੀਕਾ ਨੇ ਨਹੀਂ ਕੀਤਾ। ਔਰ ਇਸ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਹੈ ਕਿ ਵੀ ਜੇ ਈਰਾਨ ਨੇ ਇਵੇਂ ਹੀ ਜਾਰੀ ਰੱਖਿਆ ਤੇ ਇਹ ਤਾਂ $200 ਤੱਕ ਪਹੁੰਚ ਜਾਏਗੀ ਆਇਲ ਦੀ ਬੈਰਲ, ਜਿਹੜਾ ਕੁਛ
ਐਨਾਲਿਸਟ ਦਾ ਕਹਿਣਾ ਹੈ। ਸੋ ਉਹਨਾਂ ਨੇ ਅੱਜ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਵਿਲ ਨਾਟ ਅਟੈਕ ਇਰਾਨੀਅਨ ਗੈਸ ਫੀਲਡ ਐਨੀ ਮੋਰ ਸੇਜ਼ ਟਰੰਪ। ਉਹਨਾਂ ਨੇ ਕਿਹਾ ਕਿ ਜੇ ਹੁਣ ਇਹ ਨਹੀਂ ਕਰੇ, ਉਹ ਨਹੀਂ ਚਾਹੁੰਦੇ ਵੀ ਈਰਾਨ ਜਿਹੜਾ ਹੈ ਉਹ ਉਹਨਾਂ ਦੇ UAE ਔਰ ਸਾਊਦੀ ਅਰੇਬੀਆ ਔਰ ਕਤਰ, ਕਿਉਂਕਿ ਜਿਸ ਫੀਲਡ ਤੇ ਇਹਨਾਂ ਨੇ ਅਟੈਕ ਕੀਤਾ ਈਰਾਨ ਨੇ ਵੀ, ਉਹ ਦੋਨੋਂ ਹੀ ਕਤਰ ਔਰ ਈਰਾਨ ਉਹਨਾਂ ਦੇ ਦੋਨੋਂ ਕਾਰਨਰਸ ਦੇ ਉੱਤੇ ਵੱਡੇ ਫੀਲਡ ਇਵੇਂ ਹੀ ਹੁੰਦਾ ਹੈ। ਆਇਲ ਫੀਲਡ ਤਾਂ ਇਵੇਂ ਹੀ ਹੈ ਜਿਵੇਂ ਪਾਣੀ ਅੰਡਰਗਰਾਊਂਡ ਵਾਟਰ ਮੀਲਾਂ ਤੱਕ ਇੱਕੋ ਜਿਹਾ ਹੁੰਦਾ। ਸੋ ਇੱਕ ਹਿੱਸਾ ਦੇ ਉੱਤੇ ਕਤਰ ਦਾ ਕੰਟਰੋਲ ਹੈ, ਇੱਕ ਦੇ ਉੱਤੇ ਜਿਹੜਾ ਹੈ ਉਹ ਈਰਾਨ ਦਾ ਕੰਟਰੋਲ ਹੈ। ਸੋ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਐਗਜ਼ੈਕਟ ਸਟੇਟਮੈਂਟ ਹੈ ਕਿ ਇਜ਼ਰਾਈਲ ਆਊਟ ਆਫ ਐਂਗਰ ਫॉर what has taken place in the Middle East has violently lashed out at the South Pars gas field in Iran. A relatively small section of the whole has been hit. The United States knew nothing about this particular attack. ਉਹਨਾਂ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਵੀ ਸਾਨੂੰ ਨਹੀਂ ਸੀ ਪਤਾ। ਐਂਡ the country of Qatar was in no way, shape or form involved with it, nor did it have any idea that it was going up to happen. ਕਿਉਂਕਿ ਕਤਰ ਰਗੜੀ ਗਈ ਵਿੱਚ। ਈਰਾਨ ਦਾ ਇਹ ਕਹਿਣਾ ਹੈ ਵੀ ਮੈਂ ਹਰ ਉਸ ਟਿਕਾਣੇ ਤੇ ਹਮਲਾ ਕਰਨਾ ਹੈ ਜਿੱਥੋਂ ਸਾਡੇ ਤੇ ਹਮਲਾ, ਕਿਉਂਕਿ ਅਮਰੀਕਾ ਦੇ ਬੇਸ ਨੇ ਸਾਊਦੀ ਅਰੇਬੀਆ 'ਚ ਵੀ ਹੈ, ਕਤਰ 'ਚ ਵੀ ਹੈ, UAE 'ਚ ਵੀ ਨੇ, ਔਰ ਈਰਾਨ ਦੇ ਲਈ ਉਹ ਡਰੋਨ ਜਾਂ ਮਿਜ਼ਾਈਲ ਉਹ ਇੱਕ ਸੌਫਟ ਟਾਰਗੇਟ ਬਣੇ ਹੋਏ ਨੇ। ਔਰ ਇਸ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਬਈ no more attacks will be made by Israel pertaining to this extremely important and valuable South Pars field unless Iran unwisely decides to attack a very innocent, in this case Qatar, in which instance the United States will massively blow up the entirety of the South Pars. ਇਹ ਨਾਲ ਧਮਕੀ ਵੀ ਹੈ ਕਿ ਜੇ ਈਰਾਨ ਨੇ ਫਿਰ ਵੀ ਕੀਤਾ ਤੇ ਅਸੀਂ ਜਿਹੜਾ ਉਹ ਤੁਖਮ ਉਡਾ ਦਿਆਂਗੇ, ਅਸੀਂ ਜਿਹੜਾ ਬਿਲਕੁਲ ਨਾਮੋ ਨਿਸ਼ਾਨ ਮਿਟਾ ਦਿਆਂਗੇ। ਸੋ ਉਹ ਉਹਨਾਂ ਦਾ ਬੋਲਡ ਸਟਾਈਲ ਹੈ ਗੱਲ ਕਹਿਣ ਦਾ। ਪਰ ਇਸ ਤੋਂ ਇੱਕ ਗੱਲ ਜ਼ਾਹਰ ਹੈ, ਔਰ ਇਹਦੇ ਨਾਲ ਹੀ ਜਿਵੇਂ US ਪਾਲਿਸੀ ਮੇਕਰਸ ਤੋਂ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਵੀ ਆਇਲ ਪ੍ਰਾਈਸਿਸ ਨੂੰ ਕੰਟਰੋਲ ਰੱਖਣ ਲਈ ਜਿਵੇਂ ਰਸ਼ੀਅਨ ਆਇਲ ਦੀ ਖਰੀਦਾਰੀ ਦੇ ਉੱਤੇ ਜਿਹੜੀ ਹੈ ਸੈਂਕਸ਼ਨਸ ਖਤਮ ਕਰ ਦਿੱਤੀਆਂ ਗਈਆਂ, ਈਰਾਨ ਦਾ ਜਿਹੜਾ ਆਇਲ ਹੈ ਜਿਹੜਾ ਆਲਰੇਡੀ ਜਿਹੜਾ ਉਹਨਾਂ ਨੇ ਕੱਢਿਆ ਹੋਇਆ ਉਸ ਦੇ ਉੱਤੇ ਆਰਥਿਕ ਪਾਬੰਦੀਆਂ ਇਹ ਵੀ ਈਰਾਨ ਦੀ ਇੱਕ ਆਪਣੇ ਲੈਵਲ ਦੇ ਉੱਤੇ ਮੋਰਲ ਜਿੱਤ ਵਾਂਗ ਹੋਏਗਾ। ਕਿਉਂਕਿ ਰਸ਼ੀਅਨ ਆਇਲ ਦੇ ਉੱਤੇ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਯੂਰਪ ਕੱਲਾ ਇਹ ਨਹੀਂ ਵੀ ਇੰਡੀਆ ਨੂੰ 30 ਦਿਨ ਦਾ ਵੇਵਰ ਦਿੱਤਾ ਸੀ। ਸੋ ਇਸ ਸਭ ਦੇ ਚੱਲਦੇ ਆ ਜਿਹੜਾ ਦੂਸਰਾ ਸਟ੍ਰੈਟ ਆਫ ਹਾਰਮੋਜ਼ ਹੈ ਉੱਥੇ ਵੀ ਈਰਾਨ ਦਾ ਪੂਰਾ ਕੰਟਰੋਲ ਹੈ। ਈਰਾਨ ਕਹਿੰਦਾ ਮੈਂ ਤਾਂ ਬੰਦ ਕੀਤਾ ਹੀ ਨਹੀਂ ਹੈ, ਸਿਰਫ ਇਹ ਹੈ ਕਿ ਜਿਹੜੀ ਹੈ ਦੁਸ਼ਮਣ ਮੁਲਕ ਨੇ ਉਹਨਾਂ ਦੇ ਉੱਥੋਂ ਟੈਂਕਰ ਨਹੀਂ ਜਾ ਸਕਦੇ। ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਜਾਪਾਨ ਦੀ ਪ੍ਰਾਈਮ ਮਿਨਿਸਟਰ ਵੀ ਵਾਈਟ ਹਾਊਸ ਆਈ ਹੋਈ ਹੈ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਮਦਦ ਲਈ ਕਿਹਾ ਕਿ ਵੀ ਭੇਜੋ ਆਪਣੇ ਵਾਰਸ਼ਿਪਸ, ਤੇ ਈਵਨ ਨੈਟੋ ਨੇ ਤਾਂ ਅੰਗੂਠਾ ਦਿਖਾਇਆ। ਈਵਨ ਜਾਪਾਨ ਨੇ ਵੀ, ਹਾਲਾਂ ਇਸ ਪ੍ਰਾਈਮ ਮਿਨਿਸਟਰ ਜਿਹੜੀ ਹੁਣ ਚੋਣਾਂ ਜਿੱਤ ਕੇ ਆਈ ਹੈ, ਇਹਨਾਂ ਦੇ ਬੜੇ ਅੱਛੇ ਸਬੰਧ ਨੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ, ਕੈਮਿਸਟਰੀ ਮਿਲਦੀ ਹੈ। ਪਰ ਇਵੈਂਚੁਅਲੀ ਹੁਣ ਜਾਪਾਨ ਦਾ ਤੇ ਆਲਮੋਸਟ 80% ਦੀ ਆਇਲ ਉੱਥੋਂ ਜਿਹੜਾ ਹੈ ਉਹ ਉਸ ਤੋਂ ਆਉਂਦਾ ਹੈ, ਉਸ ਜਿਸ ਦੇ ਉੱਤੇ ਈਰਾਨ ਕਬਜ਼ਾ ਕਰਕੇ ਬੈਠਾ ਹੋਇਆ ਕਿ ਬਈ ਸਾਡੀ ਮਰਜ਼ੀ ਨਾਲ ਹੀ ਇੱਥੋਂ ਸਾਰੇ ਜਾਣਗੇ। ਔਰ ਇਸ ਦੇ ਉੱਤੇ ਈਵਨ ਜਿਹੜੇ ਇੰਡੀਆ ਦੇ ਪ੍ਰੋ ਅਮਰੀਕਾ ਲਾਈਨ ਵਾਲੇ ਵੀ ਰਹੇ ਨੇ, ਜਿਵੇਂ ਦਾ ਹਿੰਦੂ ਹੈ, ਉਹਨਾਂ ਦਾ ਅੱਜ ਦਾ ਐਡੀਟੋਰੀਅਲ ਸੀ ਕਿ ਵੀ ਫਾਇਰ ਐਂਡ ਫੈਰੀ on the ill-conceived war on Iran. Donald Trump's miscalculation in Iran is hurting the whole world. ਹੁਣ ਕੱਲਾ ਇਹ ਨਹੀਂ ਹੈ ਕਿ ਵੀ ਅਮਰੀਕਾ ਦੇ ਵਿੱਚ ਇਹ ਜੰਗ ਅਨਪੋਪੂਲਰ ਹੈ, ਦੁਨੀਆ ਦੇ ਵਿੱਚ ਵੀ ਜਿਹੜੇ ਨੇ ਅਮਰੀਕਾ ਦੇ ਹਿਤੈਸ਼ੀ ਵੀ ਉਹਨਾਂ ਨੂੰ ਵੀ ਲੱਗਦਾ ਵੀ ਇਹ ਅਸੀਂ ਖਾਮਖਾ ਇਹ ਸਾਰੇ ਦੇ ਵਿੱਚ ਆਏ। ਔਰ ਇਹ ਸਾਰੇ ਦੇ ਅੱਜ ਸਾਰੀਆਂ ਖਬਰਾਂ ਹੀ ਇਸ ਨਾਲ ਜੁੜੀਆਂ ਹੋਈਆਂ ਨੇ ਕਿ ਵੀ, ਔਰ ਈਵਨ ਜਿਹੜਾ ਰਜੀਮ ਚੇਂਜ ਆ ਦੂਜੇ ਦੀ ਗੱਲ ਸੀ, ਜਦੋਂ ਕੱਲ ਤੁਲਸੀ ਗੈਬਰਡ ਨੇ ਟੈਸਟੀਫਾਈ ਕੀਤਾ, ਉਹਨਾਂ ਨੇ ਇਹ ਕਿਹਾ ਕਿ ਵੀ ਇਰਾਨਜ਼ ਰਜੀਮ ਸਟਿਲ ਇੰਟੈਕਟ ਬਟ ਰਿਫਿਊਜ਼ਸ ਟੂ ਡਿਸਕਸ ਟਾਕਸ ਵਿਦ ਟਰੰਪ ਅਬਾਊਟ ਵਾਰ, ਕਿ ਵੀ ਇਹਦੇ ਬਾਵਜੂਦ ਕਿ ਰਜੀਮ ਉੱਥੇ ਹੀ ਹੈ, ਬੇਸ਼ੱਕ 3-4 ਜਿਵੇਂ ਅਸੀਂ ਕਿਹਾ ਸੀ ਉਹਨਾਂ ਦਾ ਸਿਕਿਉਰਿਟੀ, ਉਹਨਾਂ ਦੇ ਡਿਫੈਂਸ, ਇੰਟੈਲੀਜੈਂਸ ਔਰ ਖਮੀਨਾਈ ਸਾਰੇ ਜਿਹੜੇ ਨੇ ਉਹ ਚਲਦੇ ਕਰਤੇ, ਲੇਕਿਨ ਇਹਦੇ ਬਾਵਜੂਦ ਕੋਈ ਉਹ ਗੱਲਬਾਤ ਲਈ ਤਿਆਰ ਨਹੀਂ ਨੇ, ਨਾ ਹੀ ਉਹ ਕੋਈ ਅਮਰੀਕਾ ਦੀਆਂ
ਸ਼ਰਤਾਂ ਮੰਨਣ ਲਈ ਤਿਆਰ ਨੇ ਔਰ ਈਵਨ ਇਹ ਵੀ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਕਿ ਹੋ ਸਕਦਾ ਹੈ ਈਵਨ ਜੋ ਹਾਲਾਤ ਨੇ ਅਮਰੀਕਾ ਨੂੰ ਬੂਟਸ ਔਨ ਦਾ ਗਰਾਊਂਡ ਉਤਾਰਨੇ ਪੈਣ, ਆਪਣੇ ਫੌਜ ਭੇਜਣੀ ਪਏ ਔਰ ਲੇਕਿਨ ਉਹ ਬੜਾ ਤਬਾਹੀ ਦਾ ਜਿਹੜਾ ਵਾਇਸ ਹੋਏਗਾ। ਔਰ ਇਸ ਦੇ ਉੱਤੇ ਰਾਇਟਰ ਦੀ ਪੂਰੀ ਡਿਟੇਲ ਖਬਰ ਹੈ ਕਿ US ਵੇਜ਼ ਮਿਲਟਰੀ ਰੀਇਨਫੋਰਸਮੈਂਟਸ ਐਜ਼ ਇਰਾਨ ਵਾਰ ਐਂਟਰਸ ਪੋਸੀਬਲ ਨਿਊ ਫੇਜ਼ ਕਿ ਵੀ ਉਹਨਾਂ ਨੇ ਈਵਨ ਸੈਕਟਰੀ ਆਫ ਡਿਫੈਂਸ ਨੇ ਵੀ ਕਿਹਾ ਕਿ ਵੀ ਜੇ ਅਸੀਂ ਜਿਵੇਂ ਖੜਗ ਆਈਲੈਂਡ ਤੇ ਉਹਨਾਂ ਨੇ ਜਿੱਥੇ ਉਹਦੀ ਫੈਸਿਲਿਟੀ ਹੈ ਕਿ ਵੀ ਸਾਨੂੰ ਈਵਨ ਲਿਮਿਟਿਡ ਜਿਹੜੀ ਸ਼ੋਰ ਲਾਈਨ ਹੈ ਗਲਫ ਦੀ ਉਹਦੇ ਉੱਤੇ ਹੀ ਜਿਹੜੇ ਨੇ ਟਰੂਪਸ ਉਤਾਰਨੇ ਪੈਣ। ਪਰ ਇਹ ਬੜਾ ਇੱਕ ਰਿਸਕੀ ਪ੍ਰੋਸੈਸ ਹੋਏਗਾ ਕਿਉਂਕਿ ਜੇ ਈਰਾਨ ਦੇ ਕੋਲ ਕੈਪੇਬਿਲਿਟੀ ਹੈਗੀ ਹੈ ਕਿ ਉਹ ਸ਼ੋਰ ਲਾਈਨ ਦੇ ਉੱਤੇ ਫਿਰ ਮਿਸਲਸ ਔਰ ਡਰੋਨਸ ਦੇ ਨਾਲ ਅਟੈਕ ਕਰ ਸਕਦਾ ਹੈ। ਸੋ ਜ਼ਾਹਰ ਹੈ ਕਿ ਵੀ ਬੇਸ਼ੱਕ ਇਹ ਜੰਗ ਜਿਹੜੀ ਹੈ ਉਹ ਇਜ਼ਰਾਈਲ ਨੇ ਹੀ ਇਨੀਸ਼ੀਏਟ ਕਰਕੇ ਅਮਰੀਕਾ ਨੂੰ ਇਹਦੇ 'ਚ ਇਨਵੋਲਵ ਕੀਤਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਅਮਰੀਕਾ ਨੂੰ ਹੀ ਇਸ ਦਾ ਬਰੰਟ ਵੀ ਸਹਿਣਾ ਪੈਣਾ ਔਰ ਉਸ ਦੇ ਲਈ ਉਹ ਸਾਰੀਆਂ ਹੀ ਆਪਸ਼ਨਸ ਦੇਖ ਰਹੇ ਨੇ। ਔਰ ਇਸ ਦੇ ਉੱਤੇ ਹੀ ਉਹਨਾਂ ਨੇ ਕਿਹਾ ਕਿ ਨੋ ਡੈਫੀਨੇਟਿਵ ਟਾਈਮ ਫਰੇਮ ਫॉर ਐਂਡਿੰਗ ਇਰਾਨ ਵਾਰ ਸੇ ਪੈਂਟਾਗਨ ਕਹਿੰਦਾ ਵੀ ਇਹ ਹੁਣ ਸਾਨੂੰ ਨਹੀਂ ਪਤਾ ਵੀ ਕਦੋਂ ਤੱਕ ਇਹ ਜੰਗ ਹੋਣੀ ਹੈ। ਸੀਕਸ $200 ਬਿਲੀਅਨ ਇਨ ਐਡੀਸ਼ਨਲ ਫੰਡਸ, ਕਾਂਗਰਸ ਨੂੰ ਕਿਹਾ ਕਿ ਸਾਨੂੰ ਜਿਹੜਾ ਉਹ $200 ਬਿਲੀਅਨ ਦਿਓ। ਸੋ ਅਸੀਂ ਜਿਹੜਾ ਇੱਕ ਪਾਸੇ ਨੈਤਨਯਾਹੂ ਕਹਿ ਰਿਹਾ ਜੀ ਈਰਾਨ no longer has uranium enrichment capacity, ਅਸੀਂ ਹੁਣ ਉਹ ਕੋਈ enrichment ਤੋਂ ਪਹਿਲਾਂ ਹੀ ਜਿਹੜੀ 8 ਮਹੀਨੇ ਪਹਿਲਾਂ ਸੀ ਉਦੋਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਵੀ ਹੈਵ obliterated everything, ਉਹਦਾ ਕੋਈ ਨੇੜੇ ਤੇੜੇ ਵੀ ਨਹੀਂ। ਔਰ ਇਹ ਸਾਰੇ ਜਾਣਦੇ ਨੇ ਕਿ ਵੀ ਇਹ ਸਿਰਫ ਇਜ਼ਰਾਈਲ ਨੇ ਈਰਾਨ ਨੂੰ ਤਬਾਹ ਕਰਨ ਦੇ ਬਹਾਨੇ ਦੇ ਤੌਰ ਤੇ ਨਿਊਕਲੀਅਰ ਵਾਲਾ ਜਾਂ ਦੂਸਰਾ ਪਾਰਟ, ਨਾ ਹੀ ਕੋਈ ਉਹਨਾਂ ਦੀਆਂ ਅਮਰੀਕਾ ਤੋਂ ਜਿਹੜੀ ਗੱਲ ਮਿਸਟਰ ਜੋ ਕੈਨ ਨੇ ਵੀ ਕਹੀ ਜਿਹੜੇ ਕਾਊਂਟਰ ਟੈਰਰਿਜ਼ਮ ਦੇ ਚੀਫ ਨੇ ਰਿਜ਼ਾਈਨ ਕੀਤਾ ਕਿ ਵੀ ਈਰਾਨ ਕੋਈ ਥ੍ਰੈਟ ਨਹੀਂ ਸੀ ਅਮਰੀਕਾ ਨੂੰ, ਇਹ ਇਜ਼ਰਾਈਲ ਦੀ ਵਾਰ ਜਿਹੜੀ ਆ ਉਹਨਾਂ ਨੇ ਸਾਡੇ ਉੱਤੇ ਥੋਪੀ ਹੈ। ਔਰ ਅਸੀਂ ਇਹੀ ਹੋਪ ਕਰਦੇ ਹਾਂ ਔਰ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਇਹਦੇ ਬਾਵਜੂਦ ਕਿ ਕੁਝ ਚੀਜ਼ਾਂ ਭਾਵੇਂ ਉਹਨਾਂ ਨੇ ਅੰਡਰ ਇਨਫਲੂਐਂਸ ਜਿਹੜਾ ਇਹ ਫੈਸਲਾ ਲਿਆ ਹੋਇਆ ਪਰ ਉਹਨਾਂ ਦੀ ਪਹੁੰਚ ਪ੍ਰੈਗਮੈਟਿਕ ਹੈ ਇਸ਼ੂਜ਼ ਦੇ ਉੱਤੇ, ਬੋਲਡ ਅਨਪੋਪੂਲਰ ਡਿਸੀਜਨ ਵੀ ਲੈ ਸਕਦੇ ਨੇ। ਜੇ ਉਹਨਾਂ ਨੇ ਰਸ਼ੀਆ ਦੀਆਂ ਆਇਲ ਸੈਂਕਸ਼ਨਸ ਖਤਮ ਕੀਤੀਆਂ, ਈਰਾਨ ਦੀਆਂ ਵੀ ਖਤਮ ਕਰਨ ਦਾ ਸੋਚਦੇ ਨੇ ਤੇ ਉਹ ਈਰਾਨ ਦੇ ਨਾਲ ਜੰਗ ਵੀ ਜਿਹੜੀ ਹੈ ਉਸ ਨੂੰ, ਲੇਕਿਨ ਉਹ ਲੱਭ ਰਹੇ ਨੇ ਵੀ ਜਿੱਤ ਕਿਹਨੂੰ ਕਹੀਏ ਕਿਉਂਕਿ ਇੱਕ ਪਾਰਟ ਇਸ ਕਿਸਮ ਦਾ ਹੁੰਦਾ ਹੈ ਕਿ ਵਿਕਟਰੀ ਡਿਕਲੇਅਰ ਕਰਨਾ। ਹੁਣ ਵਿਕਟਰੀ ਤਾਂ ਹੈ ਨਹੀਂ, ਨਾ ਸਟੇਟ ਆਫ ਹਾਰਮੂਜ਼ ਦੇ ਉੱਤੇ ਤੁਹਾਡਾ ਕੰਟਰੋਲ ਹੈ, ਨਾ ਰਿਜੀਮ ਚੇਂਜ ਹੋਇਆ, ਨਾ ਕੋਈ ਇਹ ਠੀਕ ਹੈ ਵੀ ਈਰਾਨ ਦੀ ਜਿੰਨੀ ਤਬਾਹੀ ਅਮਰੀਕਾ ਔਰ ਇਜ਼ਰਾਈਲ ਨੇ ਕਰ ਦਿੱਤੀ ਹੈ ਅਗਲੇ 10-15 ਸਾਲ ਉਹ ਨਹੀਂ ਉੱਠਦਾ, ਲੇਕਿਨ ਤੁਸੀਂ ਇਹ ਦੱਸਣ ਦੇ ਲਈ ਕਿ ਵੀ ਸਾਡੀ ਯੂਨੀਕ ਵਿਕਟਰੀ ਹੈ ਉਹ ਕੁਛ ਐਸਾ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਚਾਈਨਾ ਦਾ ਅਲਟੀਮੇਟਲੀ ਕੋਈ ਨਾ ਕੋਈ ਰੋਲ ਸਾਹਮਣੇ ਆਏਗਾ ਕਿ ਵੀ ਜਿਹਦੇ ਥੱਲੇ ਅਲਟੀਮੇਟਲੀ ਹੱਲ ਤਾਂ ਡਿਪਲੋਮੇਸੀ ਚੋਂ ਹੀ ਨਿਕਲਦਾ ਹੁੰਦਾ। ਟਕਰਾਅ ਈਰਾਨ ਅਮਰੀਕਾ ਦੇ ਸਾਹਮਣੇ ਕੀ ਹੈ, ਜੇ ਅਦਰਵਾਈਜ਼ ਦੇਖੋ ਜੇ ਫਿਰ ਉਹ ਤਬਾਹੀ ਦਾ ਹੀ ਲਾਈਨ ਆਏਗੀ ਤਾਂ ਤਬਾਹੀ ਹੁੰਦੀ ਚਲੀ ਜਾਏਗੀ। ਸੋ ਡਿਪਲੋਮੈਟਿਕਲੀ ਇਸ ਜਿਹਦੇ 'ਚ ਕਿ ਈਰਾਨ ਨੂੰ ਵੀ ਇਸ ਕਿਸਮ ਦੀ ਗਾਰੰਟੀ ਹੋਏ ਕਿ ਮੁੜ ਕੇ ਇਜ਼ਰਾਈਲ ਜਾਂ ਅਮਰੀਕਾ ਉਸ ਦੇ ਉੱਤੇ ਇਸ ਕਿਸਮ ਦਾ ਨਹੀਂ ਕਰੇਗਾ। ਥੋੜੀ ਬਹੁਤ ਕੋਈ ਕੰਪਨਸੇਸ਼ਨ ਦੀ ਲਾਈਨ ਵੀ ਹੋ ਸਕਦੀ ਹੈ, ਜਿਵੇਂ ਸੈਂਕਸ਼ਨਸ ਖਤਮ ਹੋਣਾ, ਈਰਾਨ ਦੇ ਕੋਲ ਇੰਨੀ ਆਇਲ ਔਰ ਗੈਸ, ਇਕੱਲੀ ਆਇਲ ਦੀ ਨਹੀਂ, ਹੁਣ ਜਿਹੜੀ ਫੈਸਿਲਿਟੀ ਜਿਹੜੀ ਹੈ ਉਹ ਕਤਰ ਦੀ ਔਰ ਉਸ ਤੇ ਗੈਸ ਕੀ ਉਹਨੂੰ LSG ਕਿ ਕੀ ਕਹਿੰਦੇ ਨੇ, ਹੁਣ ਇੰਡੀਆ ਤੋਂ ਲੈ ਕੇ ਦੂਜੇ ਤੱਕ ਚੁੱਲ੍ਹੇ ਬਲਣ ਲੱਗ ਗਏ ਨੇ, ਲੱਕੜਾਂ ਲੱਭ ਰਹੇ ਨੇ, ਕਿੱਥੇ ਲੱਕੜਾਂ ਕਿੱਥੋਂ ਮਿਲਦੀਆਂ। ਹਾਂ, ਕਿਉਂਕਿ ਸਭ ਕੁਛ ਹੀ ਔਰ ਉਹਦਾ ਫਾਰਮਿੰਗ ਸੈਕਟਰ 'ਚ ਕੀ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰ, ਫਰਟੀਲਾਈਜ਼ਰਸ, ਇਹ ਸਾਰਾ ਕੁਛ ਹੀ ਪ੍ਰਭਾਵਿਤ ਹੁੰਦਾ ਹੈ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਇਹ ਸਾਰੀਆਂ ਇਸ ਸਿਚੁਏਸ਼ਨ ਨੂੰ ਜਿਹੜਾ ਹੈ ਉਹ ਪ੍ਰੈਗਮੈਟਿਕਲੀ ਇਸ ਦਾ ਕੋਈ ਨਾ ਕੋਈ ਸੋਲੂਸ਼ਨ ਨਿਕਲੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ।
ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੇ ਖਿਲਾਫ ਜੰਗ ਨੂੰ ਲਗਭਗ 3 ਹਫ਼ਤੇ ਹੋ ਗਏ ਨੇ, ਪਰ ਵਿਸ਼ਵ ਗੁਰੂ ਭਾਰਤ ਦਾ ਕੋਈ ਵੀ ਰੋਲ ਨਜ਼ਰ ਨਹੀਂ ਆ ਰਿਹਾ। ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਨੂੰ ਦੰਦਲ ਪੈ ਗਈ ਹੋਵੇ। ਦੂਸਰੇ ਪਾਸੇ ਚੀਨ ਦਾ ਕੱਦ ਵੱਧਦਾ ਨਜ਼ਰ ਆ ਰਿਹਾ ਹੈ ਔਰ ਉਸ ਵੱਲੋਂ ਤਾਈਵਾਨ ਦੀ ਵੀ ਸਖਤ ਘੇਰਾਬੰਦੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 2014 ਦੇ ਵਿੱਚ ਮੋਦੀ ਪ੍ਰਾਈਮ ਮਿਨਿਸਟਰ ਭਾਰਤ ਦਾ ਬਣਿਆ। ਅਸੀਂ 2026 ਦੀ ਗੱਲ ਕਰ ਰਹੇ ਹਾਂ। 12 ਸਾਲਾਂ ਤੋਂ ਉਹਨੇ ਆਪਣਾ ਟੈਚੀ ਤੇ ਜਹਾਜ਼ ਉਹਦਾ ਤਿਆਰ ਹੀ ਰਿਹਾ। ਦੁਨੀਆ ਦਾ ਐਸਾ ਕੋਈ ਵੀ ਮੁਲਕ ਨਹੀਂ ਸ਼ਾਇਦ ਬਚਿਆ ਹੋਣਾ ਜਿੱਥੇ ਭਾਵੇਂ ਕੋਈ ਮਛਿਆਰੇ ਹੀ ਰਹਿੰਦੇ ਹੋਣ ਜਿੱਥੇ ਮੋਦੀ ਨਾ ਗਿਆ ਹੋਏ, ਔਰ ਉਹਦੇ ਹੈੱਡ ਨੂੰ ਵੀ ਜਾ ਕੇ ਜੱਫੀਆਂ ਪਾ ਕੇ। ਔਰ ਭਾਰਤ ਦੇ ਵਿੱਚ ਵੀ ਉਹਨਾਂ ਦੇ ਮੀਡੀਆ ਨੇ, ਗੋਦੀ ਮੀਡੀਆ ਨੇ ਜਾਂ ਦਰਬਾਰੀ ਮੀਡੀਆ ਨੇ ਉਹ ਪ੍ਰਚਾਰ ਕੀਤਾ ਜਿਵੇਂ ਕਿ ਮੋਦੀ ਜਿਹੜਾ ਉਹ ਦੁਨੀਆ ਦੀ ਸਿਆਸਤ ਨੂੰ ਡਿਸਾਈਡ ਕਰਦਾ ਹੈ। ਇਸ ਵੇਲੇ ਵਰਲਡ ਸਟੇਚਰ ਦਾ ਬੰਦਾ ਹੈ ਔਰ ਦੁਨੀਆ ਦੇ ਲੀਡਰ ਜਿਹੜੇ ਨੇ ਪੁੱਛ ਕੇ ਮੋਦੀ ਤੋਂ ਫੈਸਲੇ ਕਰਦੇ ਨੇ। ਔਰ ਉਹਨਾਂ ਦੀਆਂ ਹਿੰਦੂਤਵੀ ਸੰਸਥਾਵਾਂ ਨੇ ਡਿਕਲੇਅਰ ਕਰਤਾ ਵੀ ਵਿਸ਼ਵ ਗੁਰੂ ਭਾਰਤ ਬਣ ਗਿਆ। ਔਰ ਪਹਿਲੇ ਜਿਹੜੇ ਨੇ ਉਹਨਾਂ ਨੇ ਕੋਈ ਲਾਈਨ ਨਹੀਂ ਸੀ ਠੀਕ ਲਈ। ਦੇਖੋ, ਮੋਦੀ ਨੇ ਭਾਰਤ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਦੇਖੋ, ਨਿਊਯਾਰਕ ਮੈਡੀਸਨ ਸਕੁਏਅਰ ਦੀਆਂ ਸੜਕਾਂ ਦੇ ਉੱਤੇ ਜਿਹੜੇ ਨੇ ਲੋਕ ਯੋਗਾ ਵੀ ਕਰ ਰਹੇ ਨੇ। ਔਰ ਵਾਈਟ ਹਾਊਸ 'ਚ ਦੇਖੋ ਟਰੰਪ ਜਿਹੜਾ ਕਿਵੇਂ ਜੱਫੀ ਪਾਉਂਦਾ ਮੋਦੀ ਨੂੰ, ਮਾਈ ਫਰੈਂਡ ਕਹਿੰਦਾ, ਔਰ ਅਬ ਕੀ ਬਾਰ ਟਰੰਪ ਸਰਕਾਰ ਤੇ ਇਹ ਉਹ ਸਾਰਾ। ਹੁਣ ਇੰਟਰਨੈਸ਼ਨਲੀ ਤਾਂ ਪਹਿਲਾਂ ਹੀ ਜਦੋਂ ਅਮਰੀਕਾ ਨੇ, ਟਰੰਪ ਨੇ 80 ਵਾਰ ਤੋਂ ਜ਼ਿਆਦਾ ਮੋਦੀ ਨੂੰ ਔਰ ਭਾਰਤ ਨੂੰ ਜਿਹੜਾ ਉਹ ਸ਼ੀਸ਼ਾ ਦਿਖਾਇਆ ਕਿ ਵੀ ਤੁਹਾਡਾ ਹਾਲ ਪਾਕਿਸਤਾਨ ਦੇ ਨਾਲ 7, 8, 9, 10 ਮਈ 4 ਰੋਜ਼ਾ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਵੇਲੇ ਕੀ ਸੀ ਔਰ ਕਿਵੇਂ ਤੁਹਾਡੀ ਜਾਨ ਬਚਾਈ, ਤੁਹਾਡੇ ਜਹਾਜ਼ ਕਿਵੇਂ ਡਿੱਗਦੇ ਰਹੇ ਔਰ ਕਿਵੇਂ ਉਸ ਸਾਰੇ ਨੂੰ ਜਿਹੜਾ ਹੈ ਉਹ ਸੀਜ਼ ਫਾਇਰ ਕਰਵਾਇਆ। ਔਰ ਕਦੇ ਵੀ ਇਹਨਾਂ ਦਾ ਇਹ ਹੌਸਲਾ ਹੀ ਨਹੀਂ ਪਿਆ ਕਿ ਵੀ ਇਹ ਕਹਿ ਸਕਣ ਕਿ ਨਹੀਂ ਇਵੇਂ ਨਹੀਂ ਹੈ। ਬਿਲਕੁਲ ਇਸੇ ਪੀਰੀਅਡ 'ਚ 2020 ਦੇ ਵਿੱਚ ਚੀਨ ਦੇ ਨਾਲ ਗਲਵਾਨ ਵੈਲੀ ਤੋਂ ਲੈ ਕੇ ਜਿਹੜਾ ਹੁਣ ਚੀਨ ਦੇ ਸਾਹਮਣੇ ਉਹਨਾਂ ਨੂੰ ਡਾਇਰੈਕਟ ਇਨਵੈਸਟਮੈਂਟ ਵਾਲੇ 'ਚੋਂ ਵੀ ਖੋਲ੍ਹ ਦਿੱਤਾ, ਵੀਜ਼ੇ ਵੀ ਖੋਲ੍ਹ ਦਿੱਤੇ, ਬਾਕੀ ਵੀ ਹੈ। ਇਹਦੇ ਬਾਵਜੂਦ ਕਿ 4000 ਸਕੁਏਅਰ ਮਾਈਲ ਤੋਂ ਜ਼ਿਆਦਾ ਏਰੀਆ ਉਹ ਗਲਵਾਨ ਵੈਲੀ 'ਚ ਹੋਏ, ਉਹ ਜਿਹੜਾ ਉਹ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਉਹਦੇ 'ਚ ਉੱਥੇ ਵੀ ਇਹਨਾਂ ਦੀ ਹਿੰਮਤ ਨਹੀਂ ਕਿ ਕੋਈ ਬੋਲ ਸਕਣ। ਜੀ ਹੁਣ ਬਿਲਕੁਲ ਗਵਾਂਢ 'ਚ ਜਿਸ ਈਰਾਨ ਦੇ ਨਾਲ ਭਾਰਤ ਨੇ ਚਾਬਹਾਰ ਪੋਰਟ ਲਈ $125 ਮਿਲੀਅਨ ਦਿੱਤਾ ਹੈ, ਜਿਹਦੇ ਨਾਲ ਮਿਲ ਕੇ ਕਦੇ ਕਦਾਈ ਪਾਕਿਸਤਾਨ ਦੇ ਖਿਲਾਫ ਵੀ ਸਾਜ਼ਿਸ਼ ਦੀ ਲਾਈਨ ਰਹੀ। ਬਲੋਚਾਂ ਨੂੰ ਦੂਜਾ ਕੁਲਭੂਸ਼ਣ ਯਾਦਵ ਜਿਹੜਾ ਫੜਿਆ ਗਿਆ ਸੀ ਇੰਡੀਅਨ ਰਾਹ ਦੇ ਲਈ ਕੰਮ ਕਰਨ ਵਾਲਾ, ਉਹ ਵੀ ਵਾਏ। ਸੋ ਈਰਾਨ ਦੇ ਨਾਲ, ਕਿਉਂਕਿ ਈਰਾਨ ਔਰ ਪਾਕਿਸਤਾਨ ਦੀ ਵੀ ਲਵ ਹੇਟ ਰਿਲੇਸ਼ਨਸ਼ਿਪ ਰਹੀ ਹੈ। ਇੰਡੀਆ ਜਿਵੇਂ ਅੱਜ ਅਫਗਾਨ ਰਜੀਮ ਤਾਲਿਬਾਨ ਦਾ ਸਗਾ ਬਣਿਆ ਹੋਇਆ, ਇਵੇਂ ਉਹ ਈਰਾਨ। ਇਹਦੇ ਬਾਵਜੂਦ ਕਿ ਦੁਨੀਆ 'ਚ 1979 ਤੋਂ ਬਾਅਦ ਅਮਰੀਕਾ ਜਾਂ ਪੱਛਮੀ ਤਾਕਤਾਂ ਨੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਸੀ, ਲੇਕਿਨ ਇਹ ਵੇਵਰ ਲੈ ਕੇ ਜਾਂ ਬਿਨਾਂ ਵੇਵਰ ਤੋਂ ਵੀ ਚੋਰੀ ਛਿਪੇ ਉਹਦਾ ਤੇਲ ਵੀ, ਕਰੂਡ ਆਇਲ ਵੀ ਬਾਏ ਕਰਦੇ ਰਹੇ। ਔਰ ਬਾਕੀ ਸਾਰਾ ਪਾਰਟ ਵੀ ਪਹਿਲੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਤਾਂ ਉਹ ਇੰਨੇ 120 ਦੇ ਕਰੀਬ ਹਿੰਦੂ ਵਿੱਚ ਵੜੇ ਹੋਏ ਸੀ ਸਿਸਟਮ ਦੇ ਕਿ ਉਹ ਤਾਂ ਪਤਾ ਹੀ ਨਹੀਂ ਸੀ। ਜਦੋਂ ਟਰੰਪ ਨੇ ਵੀ
ਪਹਿਲੀ ਟਰਮ ਤਾਂ ਪ੍ਰੈਜ਼ੀਡੈਂਟ ਟਰੰਪ ਵੀ ਇਹਨਾਂ ਦੇ ਜਿਹੜਾ ਮੋਦੀ ਜਾਲ ਦੇ ਵਿੱਚ ਹੀ, ਮੈਂ ਜੇ ਕਹਾਂ ਫਸਿਆ ਲਫ਼ਜ਼ ਮੈਂ ਨਾ ਵੀ ਕਹਾਂ, ਤੇ ਉਹਨਾਂ ਨੂੰ ਘੱਟੋ ਘੱਟ ਕਈ ਵਾਰੀ ਇੱਕ ਤੁਹਾਡਾ ਬਣਿਆ ਹੁੰਦਾ ਕਿਸੇ ਬਾਰੇ, ਉਸ ਮੁਲਕ ਬਾਰੇ, ਇੰਡੀਆ ਜਾਂ ਸਪਿਰਿਚੁਅਲ ਤੇ ਫਲਾਣਾ ਤੇ ਢਿਮਕਾ, ਪਰ ਦੂਸਰੀ ਟਰਮ ਤੱਕ ਪਹੁੰਚਦੇ ਟਰੰਪ ਨੂੰ ਸਮਝ ਆ ਗਈ। ਸੋ ਟਰੰਪ ਨੇ ਬਾਂਹ ਈਰਾਨ ਦੇ ਮੁੱਦੇ ਤੇ ਵੀ ਮਰੋੜੀ, ਰਸ਼ੀਆ ਦੇ ਮੁੱਦੇ ਤੇ ਵੀ, ਸਭ ਉਹ ਚਾਬਹਾਰ ਵੀ ਕੈਂਸਲ, ਦੂਜਾ ਵੀ ਕੈਂਸਲ। ਔਰ ਹੁਣ ਜਿਹੜਾ ਪਾਰਟ 28 ਫਰਵਰੀ ਤੋਂ ਸ਼ੁਰੂ ਹੋਇਆ ਭਾਰਤ ਦਾ, ਹੁਣ ਈਰਾਨ ਤਾਂ ਨਾਲ ਲੱਗਦਾ, ਜਿਵੇਂ ਅਸੀਂ ਕਿਹਾ ਵੀ ਜਦੋਂ ਪਰਸ਼ੀਅਨ ਗਲਫ ਦੀ ਗੱਲ ਕਰਦੇ ਹਾਂ, ਐਟਲਾਂਟਿਕ ਔਰ ਹਿੰਦ ਮਹਾਸਾਗਰ, ਅਰੇਬੀਅਨ ਸਾਗਰ ਵੀ ਜਿਹਨੂੰ ਕਹਿੰਦੇ ਨੇ, ਉਸ ਦੇ ਵਿਚਕਾਰ ਖਾੜੀ ਹੈ ਜਿਸ ਚੋਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਨਿਕਲਦਾ। ਔਰ ਭਾਰਤ ਦੇ ਵਿਸ਼ਾਖਾਪਟਨਮ ਦੇ ਵਿੱਚ ਚੀਨ ਦੇ 3 ਜਿਹੜੇ ਨੇ ਉਹ ਜਹਾਜ਼ ਜਿਹੜੀਆਂ ਨੇ ਨੇਵਲ ਐਕਸਰਸਾਈਜ਼ਸ ਲਈ ਗਿਆ ਹੋਏ ਗੈਸਟ, ਉਹਨਾਂ ਨੇ ਕਿਵੇਂ ਜਿਹੜਾ ਉਹਨਾਂ ਚੋਂ ਇੱਕ ਨੂੰ ਡੋਬਿਆ ਗਿਆ ਸ਼੍ਰੀਲੰਕਾ, ਜਿਹੜਾ ਭਾਰਤ ਜਿਹੜਾ ਇਹਨੂੰ ਇਹ ਹਨੂਮਾਨ ਨਾਲ ਜੋੜਿਆ ਹੁੰਦਾ ਵੀ ਕਿਵੇਂ ਸ਼੍ਰੀਲੰਕਾ ਦੇ ਵਿੱਚ ਹਨੂਮਾਨ ਗਿਆ, ਰਾਮ ਰਾਵਣ ਨਾਲ ਜੋੜਿਆ ਹੁੰਦਾ, ਉਹਦੇ ਪਾਣੀਆਂ 'ਚ ਤਬਾਹੀ। ਫਿਰ ਉਸ ਈਰਾਨ ਦੇ ਲਈ ਕੋਈ ਹਾਂ ਦਾ ਨਾਰਾ ਤਾਂ ਦੂਰ ਦੀ ਗੱਲ, ਈਵਨ ਇਹ 28 ਫਰਵਰੀ ਨੂੰ ਜੇ ਸ਼ੁਰੂ ਹੁੰਦਾ ਹੈ ਹਮਲਾ ਇਜ਼ਰਾਈਲ ਕਰਦਾ ਈਰਾਨ ਤੇ 26 ਫਰਵਰੀ ਨੂੰ ਜਨਾਬ ਮੋਦੀ ਜਿਹੜੇ ਨੇ ਉਹ ਯਹੂਦੀਆਂ ਦੇ ਉਸ ਕਨੈਸਟ ਇਜ਼ਰਾਈਲ ਦੀ 'ਚ ਖਲੋ ਕੇ ਉਹਨਾਂ ਦੀ ਪਾਰਲੀਮੈਂਟ 'ਚ ਕਿ ਇੰਡੀਆ ਸਾਡਾ ਮਦਰਲੈਂਡ ਹੈ ਤੇ ਇਜ਼ਰਾਈਲ ਸਾਡਾ ਫਾਦਰਲੈਂਡ ਹੈ ਔਰ ਅਸੀਂ ਨਾਲ ਖੜੇ, ਔਰ ਦੂਜਾ ਪੂਰਾ ਆਪਣੀ ਸਪੋਰਟ ਦੇ ਕੇ ਆਏ। ਸੋ ਇਹਨਾਂ ਸਾਰਿਆਂ 'ਚ ਇਹ ਤਾਂ ਆਸ ਈਵਨ ਵਿਦਨ ਕੰਟਰੀ ਵੀ ਸੀ ਕਿ ਵੀ ਜੀ ਇੰਡੀਆ ਦਾ ਇੱਕ ਆਪਣਾ ਸਟੇਚਰ ਹੈ, 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ। ਜਦੋਂ ਦੋਨੋਂ ਤਾਕਤਾਂ ਅਮਰੀਕਾ ਔਰ ਸੋਵੀਅਤ ਯੂਨੀਅਨ ਆਪਸ 'ਚ ਜਿਹੜੀਆਂ ਨੇ ਕਲੈਸ਼ਿੰਗ ਵੀ ਸੀ, ਉਦੋਂ ਇੰਡੀਆ ਨੌਨ ਅਲਾਈਨ ਮੂਵਮੈਂਟ ਨੂੰ ਲੀਡ ਕਰਦਾ ਸੀ ਨਹਿਰੂ ਦੇ ਥੱਲੇ। ਪਰ ਇਸ ਸਾਰੇ ਦੇ ਵਿੱਚ ਜਿੰਨਾ ਜਲੂਸ ਇੰਡੀਆ, ਜਿਵੇਂ ਇੰਡੀਆ ਐਗਜ਼ਿਸਟ ਹੀ ਨਹੀਂ ਕਰਦਾ ਜਿਵੇਂ ਐਜ਼ ਏ ਮੁਲਕ। ਹਾਲਾਂ ਹੁਣ ਭਾਵੇਂ ਈਰਾਨ ਨੇ ਹਮਲਾ ਕੀਤਾ ਹੈ ਉਹਨਾਂ 'ਤੇ ਜਿੱਥੇ ਅਮਰੀਕਨ ਬੇਸਿਸ ਨੇ, ਉਹ ਸਾਰੇ 6-7 ਮੁਲਕ ਜਿਹੜੇ ਨੇ ਉਹ ਮੁਸਲਮਾਨ ਮੁਲਕ ਹੀ ਨੇ, ਉਹਨਾਂ ਨੇ ਔਰ ਪਾਕਿਸਤਾਨ ਔਰ ਤੁਰਕੀ, ਸਾਊਦੀ ਅਰੇਬੀਆ 'ਚ ਮੀਟਿੰਗ ਵੀ ਕੀਤੀ, ਕੰਡੈਮ ਵੀ ਕੀਤਾ ਇਹਨੂੰ, ਕੋਈ ਤਾਂ ਐਕਟੀਵਿਟੀ ਹੈ। ਹੁਣ ਨਾ ਤਾਂ ਇੰਡੀਆ 'ਚ ਮੋਰਲ ਕਰੇਜ ਹੈ ਕਿ ਵੀ ਉਹ ਅਮਰੀਕਾ ਨੂੰ ਜਾਂ ਇਜ਼ਰਾਈਲ ਨੂੰ ਕੰਡੈਮ ਕਰੇ ਕਿ ਵੀ ਇਹ ਤੁਸੀਂ ਜਿਹੜਾ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ, ਤੁਸੀਂ ਅਟੈਕ ਕੀਤਾ ਜਦੋਂ ਕਿ ਗੱਲਬਾਤ ਬਰਾਬਰ ਚੱਲ ਰਹੀ ਸੀ। ਨਾ ਇੰਨਾ ਕਰੇਜ ਹੈ ਕਿ ਈਰਾਨ ਨੂੰ ਜਿਹੜਾ ਇਹ ਕਹੇ ਕਿ ਵੀ ਇੰਨਾ ਜ਼ਰੂਰ, ਕਿਉਂਕਿ ਹੁਣ ਉਹ ਤੁਸੀਂ ਖਬਰਾਂ ਦੇਖੋਗੇ, ਮੋਦੀ ਸਪੀਕਸ ਟੂ ਕੁਵੈਤ ਕਰਾਊਨ ਪ੍ਰਿੰਸ, says safe free navigation through Strait of Hormuz top priority ਕਿ ਜੀ ਬਿਲਕੁਲ ਇਹ ਹੋਣਾ ਚਾਹੀਦਾ। ਫਿਰ ਇਹ ਹੈ ਕਿ ਜੀ ਅਸੀਂ ਡਿਪਲੋਮੈਟਿਕ ਇੰਗੇਜਮੈਂਟ ਹੋਣੀ ਚਾਹੀਦੀ ਹੈ ਔਰ ਅਸੀਂ ਜਿਹੜਾ ਇਹ ਵੀ ਕੰਡੈਮ ਅਟੈਕ ਔਨ ਕੁਵੈਤ ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ, ਵੀ ਜੇ ਤੁਹਾਨੂੰ ਕੁਵੈਤ ਜਾਂ ਦੂਜੇ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਦੇ ਨਾਲ ਜਿਹੜਾ ਲੱਗਦਾ ਵੀ ਵਾਇਓਲੇਸ਼ਨ ਹੈ, ਤੇ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਈਰਾਨ ਦੇ, ਉੱਥੇ ਤਾਂ ਜਾ ਕੇ ਤੂੰ ਕਹਿ ਕੇ ਆਨਾ ਕਿ ਵੀ ਅਸੀਂ ਇਜ਼ਰਾਈਲ ਦੇ ਨਾਲ ਤੁਸੀਂ ਕੰਡੈਮ ਕੀਤਾ ਵੀ ਇਜ਼ਰਾਈਲ ਨੇ ਟੈਰੀਟੋਰੀਅਲ ਇੰਟੈਗ੍ਰਿਟੀ ਈਰਾਨ ਦੀ ਜਿਹੜੀ ਆ ਵਾਇਲੇਟ ਕੀਤੀ। ਸੋ ਇਹ ਹੈ ਜਦੋਂ ਨਾ ਤੁਹਾਡੇ ਕੋਲ ਕੋਈ, ਨਾ ਤੁਹਾਨੂੰ ਕੋਈ ਪੁੱਛਦਾ, ਨਾ ਕਿਸੇ ਹੱਲ ਦੇ ਲਈ, ਨਾ ਕਿਸੇ ਤਰਲੇ ਕਰਕੇ ਤੁਸੀਂ। ਔਰ ਹੁਣ ਵੀ ਆਪਣੇ ਜਹਾਜ਼ ਜਿਹੜੇ ਇਹਨਾਂ ਦੇ 22 ਦੇ ਕਰੀਬ ਨੇ ਜਿਹੜੇ ਉਦੋਂ ਜਿਹੜਾ ਉਹਦੇ 'ਚੋਂ ਸਟ੍ਰੇਟ ਆਫ ਹਾਰਮੂਜ਼ 'ਚੋਂ ਲੰਘਾਉਣਾ ਚਾਹੁੰਦੇ ਨੇ। ਹੁਣ ਉਹਨੇ ਈਰਾਨ ਨੇ ਸ਼ਰਤ ਰੱਖੀ ਹੈ ਵੀ ਯੂਆਨ ਦੇ ਵਿੱਚ ਪੇ ਕਰੋ ਇਹਨੂੰ, ਡਾਲਰ 'ਚ ਨਹੀਂ, ਚਾਈਨੀਜ਼ ਕਰੰਸੀ, ਉਹ ਵੀ ਪੇ ਕਰਕੇ ਲਿਆਉਣਗੇ। ਵੀ ਨਾ ਤੁਹਾਡੇ, ਨਾ ਤੁਸੀਂ ਅਮਰੀਕਾ ਨਾਲ ਖੜੇ ਹੋ ਚੱਜ ਨਾਲ, ਨਾ ਤੁਸੀਂ ਜਿਹੜਾ ਉਹ ਇਸਲਾਮਿਕ ਮੁਲਕਾਂ ਦੇ ਨਾਲ ਖੜੇ ਹੋ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਰਾਜਨਾਥ ਸਿੰਘ ਉਹਨਾਂ ਦਾ ਡਿਫੈਂਸ ਮਿਨਿਸਟਰ, ਉਹ ਆਪਣੀਆਂ ਜਬਲੀਆਂ ਚੱਲ ਰਿਹਾ ਹੈ। ਰਾਜਨਾਥ ਸਿੰਘ ਕਾਲਸ ਫॉर ਮਿਸ਼ਨ ਮੋਡ ਪੁਸ਼ ਟੂ ਮੇਕ ਇੰਡੀਆ ਗਲੋਬਲ ਡਰੋਨ ਮੈਨੂਫੈਕਚਰਿੰਗ ਹੱਬ ਬਾਈ 2030। ਵੀ ਪੱਲੇ ਨਹੀਂ ਧੇਲਾ ਕਰਦੀ, ਮੇਲਾ ਵਾਲਾ ਹਾਲ ਹੈ ਵੀ ਜੁੱਤੀਆਂ ਤੁਹਾਨੂੰ ਪੈ ਰਹੀਆਂ ਨੇ। ਕਹਿ ਰਿਹਾ ਜੀ ਉਹ ਕਾਰਖਾਨੇਦਾਰਾਂ ਨੂੰ ਕਿ ਤੁਸੀਂ ਇੰਨੇ ਕੁ ਡਰੋਨ ਬਣਾਉਣੇ ਸ਼ੁਰੂ ਕਰ ਦਿਓ ਕਿ 2030 ਤੱਕ ਦੁਨੀਆ ਭਰ ਦੀ ਜਿਹੜੀ ਡਰੋਨ ਬਣਾਉਣ ਦੀ ਹੱਬ ਹੈ ਉਹ ਭਾਰਤ 'ਚ ਹੋਏ, ਸਾਡੇ ਤੋਂ ਲੈਣ ਸਾਰੇ ਉਹਦਾ। ਹੁਣ ਤੁਸੀਂ ਬਣਾਈ ਜਾਓ, ਜੇ ਗੱਲਾਂ ਤਾਂ ਕੜਾਹ ਬਣਾਉਣਾ ਤੇ ਘਿਓ ਪਾਓ, ਜਿੰਨਾ ਮਰਜ਼ੀ, ਕਿਸੇ ਨੇ ਤੁਹਾਨੂੰ ਰੋਕਿਆ ਨਹੀਂ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਵੇਂ ਭਾਰਤ ਦਾ ਬਿਲਕੁਲ, ਔਰ ਈਵਨ ਮੋਦੀ, ਜੈ ਸ਼ੰਕਰ ਵਰਕ ਦਾ ਫੋਨ
call for dialogues as strikes on energy infrastructure escalate। ਕਿ ਜੀ ਜੈ ਸ਼ੰਕਰ ਫੋਨ ਦੇ ਉੱਤੇ ਹੀ ਬੈਠਾ ਹੈ, ਉਹ ਸਾਰਿਆਂ ਨੂੰ ਕਾਲਾਂ ਕਰ ਰਿਹਾ ਹੈ ਕਿ ਜੀ ਡਾਇਲੋਗ ਹੋਣਾ ਚਾਹੀਦਾ ਹੈ, ਕੋਈ ਗੱਲਬਾਤ ਹੋਣੀ ਚਾਹੀਦੀ। ਵੀ ਤੁਹਾਡਾ ਕੋਈ ਵਜੂਦ ਨਹੀਂ ਹੈ, ਕੋਈ ਹੁਣ ਇੱਕ ਪਾਸੇ ਉਹੀ ਭਾਰਤ ਜਿਹੜਾ ਕਦੇ ਆਪਣੇ ਆਪ ਨੂੰ ਅਮਰੀਕਾ ਦੇ ਸਾਹਮਣੇ ਲੰਮਾ ਪਿਆ ਸੀ ਕਿ ਜੀ ਸਾਨੂੰ ਐਜ਼ ਏ ਬੁੱਲ ਵਾਕ ਯੂਜ਼ ਕਰੋ ਅਗੇਂਸਟ ਚਾਈਨਾ। ਬਿਲਕੁਲ। ਹੁਣ ਚਾਈਨਾ ਦਾ ਬਿਹੇਵੀਅਰ ਦੇਖਣ ਵਾਲਾ ਇਸ ਸਾਰੇ ਪੀਰੀਅਡ 'ਚ, ਇਸ 20-21 ਦਿਨਾਂ ਦੇ ਪੀਰੀਅਡ 'ਚ ਚਾਈਨਾ ਨੇ ਪਹਿਲੀ ਸਟੇਜ ਦੇ ਉੱਤੇ ਤਾਂ ਕੋਈ ਵੀ ਇਸ ਕਿਸਮ ਦਾ ਓਪਨ ਸਟੈਂਡ ਅਮਰੀਕਾ ਦੇ ਖਿਲਾਫ ਜਾਂ ਦੂਜੇ ਨਹੀਂ ਲਿਆ, ਦਬੀ ਆਵਾਜ਼। ਕਿਉਂਕਿ ਜੇ ਬਾਕੀ ਸਟ੍ਰੈਟ ਆਫ ਹਾਰਮੂਜ਼ ਚੋਂ ਬਾਕੀਆਂ ਦਾ ਤੇਲ ਜਾਂਦਾ ਹੈ, ਚਾਈਨਾ ਦਾ ਵੀ ਮੇਜਰ ਤੇਲ 35-40% ਉੱਥੋਂ ਹੀ ਆਉਂਦਾ ਹੈ। ਬਿਲਕੁਲ। ਫਿਰ ਈਰਾਨ ਦੇ ਨਾਲ ਡੀਲ ਵੀ ਹੈ ਜਿਹੜੀ ਉਹਨੇ ਚਾਈਨਾ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਥੱਲੇ ਆਪਣਾ ਵਪਾਰਕ ਕੰਮ ਕਰਨਾ ਹੈ, ਈਰਾਨ ਦੇ ਵਿੱਚੋਂ ਦੀ ਗੁਜ਼ਰਦਾ ਹੈ। ਈਰਾਨ ਨੇ ਉਸ ਦੇ ਲਈ ਹਾਮੀ ਭਰੀ ਹੋਈ ਹੈ। ਫਿਰ ਕੱਲਾ ਇਸ ਤੱਕ ਮਹਿਦੂਦ ਨਹੀਂ ਹੈ, ਈਵਨ ਜਿਹੜਾ ਬ੍ਰਿਕਸ ਜਿਸ ਦੇ ਵਿੱਚ ਇੰਡੀਆ ਦੀ ਰਿਕਮੈਂਡੇਸ਼ਨ ਵੀ ਸੀ ਕਿ ਈਰਾਨ ਨੂੰ ਤੁਸੀਂ ਹਿੱਸਾ ਬਣਾਓ। ਹੁਣ 11 ਮੁਲਕਾਂ ਦਾ ਬਲਾਕ ਹੈ ਬ੍ਰਿਕਸ ਦਾ, ਔਰ ਇੰਡੀਆ ਉਹਦਾ ਚੇਅਰਮੈਨ ਹੈ, ਜਿਹਦੀ ਇਸ ਸਾਲ 'ਚ ਨਵੰਬਰ-ਦਸੰਬਰ 'ਚ ਉਹਦੀ ਬ੍ਰਿਕਸ ਦੀ ਕਾਨਫਰੰਸ ਦਿੱਲੀ 'ਚ ਹੋਣੀ ਹੈ। ਹੁਣ ਈਰਾਨ ਨੇ ਇੰਡੀਆ ਨੂੰ ਕਿਹਾ ਵੀ ਤੁਸੀਂ ਬ੍ਰਿਕਸ ਵੱਲੋਂ ਕੰਡੈਮ ਕਰੋ ਵੀ ਸਾਡੇ 'ਤੇ ਅਟੈਕ, ਉਹਦੇ 'ਤੇ ਵੀ ਬੈਠੇ ਆ ਉਹ ਫਾਈਲ ਦੇ ਉੱਤੇ, ਕੁਛ ਕਰਾਉਣ ਦਾ ਨਾਂ ਨਹੀਂ। ਸੋ ਚਾਈਨਾ ਨੇ ਬੜੀ ਕਲੈਵਰਲੀ ਇਸ ਸਾਰਿਆਂ ਨੂੰ, ਕਿਉਂਕਿ ਚਾਈਨਾ ਇਹ ਸਮਝਦਾ ਹੈ ਵੀ ਜੇ ਅਮਰੀਕਾ ਡਰੈਗ ਡਾਊਨ ਹੋ ਰਿਹਾ ਈਰਾਨ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਵੀ ਇਹ ਸਾਡੀ ਜਿੱਤ ਹੀ ਹੋ। ਰਸ਼ੀਆ ਤਾਂ ਫਾਇਦੇ 'ਚ ਹੈ ਹੀ ਹੈ, ਸੈਂਕਸ਼ਨ ਚੁੱਕੀਆਂ ਗਈਆਂ। ਜਿੰਨੇ ਪੈਸੇ ਪਹਿਲਾਂ ਜੇ $40 ਦੀ ਬੈਰਲ ਵੇਚਦਾ ਸੀ, ਹੁਣ ਉਹ $80 ਦੀ ਵੇਚਦਾ। ਕੋਈ ਕੰਸੈਸ਼ਨ ਨਹੀਂ, ਪਹਿਲਾਂ ਤਾਂ ਸਬਸਿਡਾਈਜ਼ ਕਰਕੇ ਦੇ ਰਿਹਾ ਸੀ ਇੰਡੀਆ ਨੂੰ, ਚਾਈਨਾ ਨੂੰ, ਉਹ ਆਪਣੇ ਪੈਸੇ ਬਣਾਉਣ ਤੇ। ਹੁਣ ਚਾਈਨਾ ਦਾ ਤੁਸੀਂ ਦੇਖੋ ਕਿ ਚਾਈਨਾ ਨੇ ਖੁੱਲ੍ਹ ਕੇ ਈਵਨ ਚਾਈਨਾ ਕਾਲ ਕਿਲਿੰਗ ਆਫ ਈਰਾਨਜ਼ ਲਰੀਜਾਨੀ ਲੀਡਰਸ ਅਨਐਕਸੈਪਟੇਬਲ। ਹੁਣ ਸਖਤ ਸ਼ਬਦ ਸ਼ੁਰੂ ਕਰਤੇ ਨੇ ਚਾਈਨਾ ਨੇ। ਹੁਣ ਅਮਰੀਕਾ ਨੂੰ ਵੀ, ਹਾਲਾਂਕਿ ਚੀਨ ਨੇ ਅਮਰੀਕਾ ਦੇ ਖਿਲਾਫ ਪਹਿਲਾਂ ਕੁਝ ਨਹੀਂ ਸੀ ਕਿਹਾ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਾ ਵੀ ਜੋ ਸਾਡਾ ਜਲੂਸ ਨਿਕਲ ਰਿਹਾ ਹੈ ਹੁਣ ਮਾਰਚ ਦੇ ਅਖੀਰ ਦੇ ਵਿੱਚ ਔਰ ਅਪ੍ਰੈਲ ਦੀ ਬਿਗਨਿੰਗ 'ਚ ਟਰੰਪ ਨੇ ਜਾਣਾ ਸੀ ਚੀਨ, ਮੋਸਟ ਲਾਈਕਲੀ ਉਹ ਦੌਰਾ ਕੈਂਸਲ ਕੀਤਾ। ਔਰ ਹੁਣ ਚਾਈਨਾ ਆਪਣੇ ਆਪ ਨੂੰ ਅਸਰਟ ਕਰ ਰਿਹਾ। ਉਹਦੇ ਚਾਈਨਾ ਨੇ ਕਿਹਾ ਵੀ ਹੈਵ ਆਲਵੇਜ਼ ਅਪੋਜ਼ ਦਾ ਯੂਜ਼ ਆਫ ਫੋਰਸ ਇਨ ਇੰਟਰਨੈਸ਼ਨਲ ਰਿਲੇਸ਼ਨਸ, ਦਾ ਐਕਟਸ ਆਫ ਕਿਲਿੰਗ ਇਰਾਨੀਅਨ ਸਟੇਟ ਲੀਡਰਸ and attacking civilian targets are even more unacceptable, China's foreign ministry। ਹੁਣ ਖੁੱਲ੍ਹ ਕੇ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਲਾਈਨ ਲੈਣੀ ਸ਼ੁਰੂ ਕੀਤੀ ਹੈ। ਈਵਨ ਇੰਡੀਆ ਦੀ ਜਿਹੜੀ ਮੇਨ ਨਿਊਜ਼ ਏਜੰਸੀ ਹੈ ANI, ਉਹਨਾਂ ਨੇ ਵੀ ਕਿਹਾ ਟਰੰਪਸ ਇਰਾਨੀਅਨ ਗੈਂਬਿਟ ਬੂਸਟ ਚਾਈਨਾਜ਼ ਸਟੈਂਡਿੰਗ, ਕਿ ਇਸ ਸਾਰੇ ਚੋਂ ਜਿਸ ਖਤਰੇ 'ਚ ਟਰੰਪ ਨੂੰ ਫਸਾ ਦਿੱਤਾ ਹੈ ਨੇਤਨਯਾਹੂ ਨੇ, ਚਾਈਨਾ ਦਾ ਜਿਹੜਾ ਬੂਸਟ। ਔਰ ਜਿਹੜੀ ਥਰਡ ਪਾਰਟ ਜਿਹੜਾ ਖਾਸ ਤੌਰ 'ਤੇ ਇੰਟਰਨੈਸ਼ਨਲ ਐਕਸਪਰਟ ਦੇਖ ਰਹੇ ਨੇ ਕਿ ਵੀ ਜੇ ਇਹ ਐਸਕੇਲੇਟ ਹੁੰਦਾ ਚਲਾ ਗਿਆ ਈਰਾਨ ਦਾ, ਔਰ ਮੈਨੂੰ ਲੱਗਦਾ ਵੀ ਅਲਟੀਮੇਟਲੀ ਜਦੋਂ ਠੱਲ ਵੀ ਪੈਣੀ ਹੈ ਜਾਂ ਕੋਈ ਡਿਪਲੋਮੈਟਿਕਲੀ ਸਮਝੌਤਾ ਹੋਣਾ, ਉਹ ਚਾਈਨਾ ਰਾਹੀਂ ਹੋਣਾ, ਉਹਦੇ 'ਚ ਉਹਦਾ ਸਟੇਟਸ ਹੋਰ ਵੀ ਵਧਣਾ। ਪਰ ਤਾਈਵਾਨ ਨੇ, ਜਿਸ ਤਾਈਵਾਨ ਦੇ ਆਲੇ ਦੁਆਲੇ ਚੀਨ ਨੇ ਆਪਣੀ ਘੇਰਾਬੰਦੀ ਇੰਨੀ ਟਾਈਟ ਕਰਤੀ ਹੈ, ਨਾਲ ਹੀ ਉਹਨਾਂ ਨੇ ਡਿਪਲੋਮੈਟਿਕ ਆਫਰ ਵੀ ਕਰ ਦਿੱਤੀ ਕਿ ਜੀ, ਕਿਉਂਕਿ ਹੁਣ ਤਾਈਵਾਨ ਦੀ ਜਿਹੜੀ ਐਨਰਜੀ ਹੈ ਉਹ ਵੀ ਉੱਥੋਂ ਦੀ ਜਾਂਦੀ ਹੈ, ਉਹ ਚਾਈਨਾ ਨੇ ਬਲੌਕ ਕਰਤਾ। ਹਾਲਾਂਕਿ 1 ਮਹੀਨੇ ਦਾ ਉਹਨਾਂ ਦਾ ਕਹਿਣਾ ਵੀ ਉਹਨਾਂ ਦੇ ਕੋਲ ਹੈ, ਪਰ ਚੀਨ ਨੇ ਡਿਪਲੋਮੈਟਿਕ ਆਫਰ ਕੀਤੀ ਕਿ ਵੀ ਦੇਖੋ ਅਸੀਂ 2 ਸਿਸਟਮ ਰਹਿਣ ਦੇਵਾਂਗੇ, ਤੁਸੀਂ ਪੀਸਫੁਲੀ ਆਪਣੀ ਮਦਰਲੈਂਡ ਦੇ ਨਾਲ ਇਲਹਾਕ ਕਰਨਾ ਮੰਨ ਜਾਓ। ਔਰ ਜਿਹੜਾ ਉਹਨਾਂ ਨੂੰ ਆਫਰ ਵੀ ਕੀਤੀ ਵੀ ਅਸੀਂ ਐਨਰਜੀ ਸਿਕਿਉਰਿਟੀ ਜਿਹੜੀ ਆ ਰੀਯੂਨੀਫਿਕੇਸ਼ਨ ਆਫਰ, ਔਰ ਤਾਈਵਾਨ ਰਿਜੈਕਟਸ ਚਾਈਨਾਜ਼ ਐਨਰਜੀ ਸਿਕਿਉਰਿਟੀ ਰੀਯੂਨੀਫਿਕੇਸ਼ਨ ਆਫਰ ਐਮਿਡ ਵੈਸਟ ਏਸ਼ੀਅਨ ਵਾਰ। ਔਰ ਉਹਨਾਂ ਦਾ ਇਹ ਕਹਿਣਾ ਕਿ ਤਾਈਵਾਨ ਵਿਚ ਹੈਡ ਰਿਸੀਵਡ ਏ ਥਰਡ ਆਫ ਇਟਸ ਲਿਕੁਫਾਈਡ ਨੈਚੁਰਲ ਗੈਸ ਫਰੋਮ ਕਤਰ, ਕਿਉਂਕਿ ਜਿਹੜਾ ਹਮਲਾ ਹੈ ਕਤਰ ਦਾ, ਉਹ ਗੈਸ ਵੀ ਉੱਥੋਂ ਤਾਈਵਾਨ ਨੂੰ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਬਿਲਕੁਲ ਕੋਈ ਚਾਈਨਾ ਦੀ ਐਨਰਜੀ ਨਹੀਂ ਲੈਣਾ ਚਾਹੁੰਦੇ, ਕਿਉਂਕਿ ਚਾਈਨਾ ਨੇ ਜਿੱਥੇ ਆਪਣਾ ਚਾਰ ਚਫੇਰਾ ਉਹਨਾਂ ਦੇ ਦੁਆਲੇ ਉਹਨਾਂ ਨੇ ਘੇਰਾ ਘੱਤ ਲਿਆ। ਚੈਨ ਬਿਨੂਆ, spokesperson for China's Taiwan Affairs Office, said in Beijing on Wednesday, peaceful reunification would bring better protection
of Taiwan's energy and resource security with a strong motherland at its backing. So ਉਹਨਾਂ ਨੇ ਜਿੱਥੇ ਘੇਰਾਬੰਦੀ ਸਾਰਾ ਕੀਤਾ ਰੀਯੂਨੀਫਿਕੇਸ਼ਨ ਦੀ ਲਾਈਨ ਵੀ, ਤੇ ਜੇ ਇਹ ਵਾਰ ਪ੍ਰੋਟੈਕਟਡ ਹੋਈ ਔਰ ਸੋਰਸ ਤਾਂ ਹੁਣ ਅਮਰੀਕਾ ਦੇ ਉੱਥੇ ਹੀ ਫਸੇ ਹੋਏ ਨੇ। ਈਵਨ ਸਾਊਥ ਕੋਰੀਆ ਤੋਂ ਆਪਣੀ ਜਿਹੜੀ ਇਹ ਫੌਜ ਮੂਵ ਕਰਨੀ ਪਈ ਹੈ ਉੱਥੇ ਲਿਜਾਣ ਦੇ ਲਈ, ਮਿਸਾਈਲਾਂ ਦੂਜੇ ਤੀਜੇ। ਫਿਰ ਚਾਈਨਾ ਜਿਹੜਾ ਉਹ ਟਾਈਮਿੰਗ ਦੇਖ ਰਿਹਾ, ਜੇ ਅਮਰੀਕਾ ਉੱਥੇ ਲੰਬਾ ਵਕਤ ਸਟਕ ਹੋਇਆ ਤੇ ਚਾਈਨਾ ਨੇ ਤਾਈਵਾਨ ਵੀ ਲੈ ਲੈਣਾ। ਸੋ ਇਹ ਜਿਹੜੀਆਂ ਰਾਈਜ਼ਿੰਗ ਪਾਵਰਸ ਨੇ, ਕੰਪੈਰੀਜ਼ਨ ਤਾਂ ਵਿਦ ਇੰਡੀਆ ਹੈ, ਤੇ ਇਹਦੇ ਤੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਵੀ ਹਾਲਾਂ ਇਹ ਇੱਕ ਕਲਾਸ ਡਿਵੀਜ਼ਨ ਨੂੰ ਪੁਆਇੰਟ ਆਊਟ ਕਰਦਾ ਹੈ, ਪਰ ਇਹ ਜ਼ਰੂਰ ਹੈ ਕਿ ਵੀ ਇੱਕ ਪਾਸੇ ਉਹ ਰਾਜਾ ਭੋਜ ਤੇ ਮੋਦੀ ਤੇਲੀ ਦਾ ਜ਼ਿਕਰ ਹੈ, ਪਰ ਅਸੀਂ ਇਸ ਨੂੰ ਇਵੇਂ ਕਹਿੰਦੇ ਹਾਂ ਕਿ ਵੀ ਤੁਸੀਂ ਆਪਣੀ ਔਕਾਤ ਦੇਖੋ। ਬੜੇ ਬੜੇ ਗੱਲਾਂ ਮਾਰਦੇ ਹੋ, ਬੜੇ ਬੜੇ ਜਿਹੜੇ ਨੇ ਲੱਛੇਦਾਰ ਭਾਸ਼ਣ ਦਿੰਦੇ ਹੋ, ਤੇ ਹਾਲ ਤੁਹਾਡਾ ਇਹੀ ਹੈ ਕਿ ਵੀ ਕਿਆ ਪਿੱਦੀ ਕਾ ਸ਼ੋਰਬਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਖਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਜਾਰੀ ਕੀਤੀ ਗਈ 34 ਸਫ਼ਿਆਂ ਦੀ ਇੰਟੈਲੀਜੈਂਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਨਿਊਕਲੀਅਰ ਜੰਗ ਦਾ ਖਤਰਾ ਹਮੇਸ਼ਾ ਹੈ। ਰਿਪੋਰਟ ਵਿੱਚ ਆਪਰੇਸ਼ਨ ਸਿੰਦੂਰ ਦਾ ਵੀ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਦਖਲਅੰਦਾਜ਼ੀ ਕਰਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਨਿਊਕਲੀਅਰ ਜੰਗ ਨੂੰ ਰੁਕਵਾਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪ੍ਰੈਜ਼ੀਡੈਂਟ ਕਲਿੰਟਨ ਜਦੋਂ 20 ਮਾਰਚ 2000 ਨੂੰ ਭਾਰਤ ਦੇ ਦੌਰੇ ਤੇ ਚੜ੍ਹੇ, ਜਾਣ ਤੋਂ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ ਕਿ ਵੀ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਨਿਊਕਲੀਅਰ ਫਲੈਸ਼ ਪੁਆਇੰਟ ਹੈ ਜਿਹੜਾ ਕਿਸੇ ਵੇਲੇ ਵੀ ਜਿਹੜਾ ਇਸ ਟਕਰਾਅ ਵਾਲਾ ਫਲੈਸ਼ ਪੁਆਇੰਟ ਲਫ਼ਜ਼ ਬੜਾ ਸਟਰੋਂਗ ਲਫ਼ਜ਼ ਹੁੰਦਾ ਹੈ। ਔਰ ਇਹ ਉਹ ਪੀਰੀਅਡ ਸੀ ਜਦੋਂ ਕਸ਼ਮੀਰ ਦੇ ਵਿੱਚ ਆਜ਼ਾਦੀ ਮੂਵਮੈਂਟ ਵੀ ਪੂਰੇ ਜ਼ੋਰ ਨਾਲ ਚੱਲ ਰਹੀ ਸੀ, ਭਾਰਤੀ ਫੌਜਾਂ ਦਾ ਜ਼ਬਰ ਵੀ ਚੱਲ ਰਿਹਾ ਸੀ ਔਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, LK ਅਡਵਾਨੀ ਹੋਮ ਮਿਨਿਸਟਰ ਸੀ। ਸੋ ਉਹਨਾਂ ਨੇ ਜਿਹੜਾ ਧਿਆਨ ਪਾਸੇ ਹਟਾਉਣ ਦੇ ਲਈ ਜਿਸ ਬੜੀ ਕੋਝੀ ਹਰਕਤ ਨੂੰ ਜਿਹੜਾ ਉਹ ਜਨਮ ਦਿੱਤਾ,
ਉਹ ਸੀ ਕਿ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਮੇਲ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਦੇ ਨਾਲ ਖੜਾ ਕਰਕੇ ਜਿਹੜਾ ਉਹ ਗੋਲੀਆਂ ਦੇ ਨਾਲ ਭੁੰਨ ਦਿੱਤਾ ਸੀ। ਔਰ ਇਹ ਅਲਟੀਮੇਟਲੀ ਜਦੋਂ ਅਸੀਂ ਉਸ ਵੇਲੇ ਮੈਡਲਿਨ ਐਲਬ੍ਰਾਈਟ ਸੈਕਟਰੀ ਆਫ ਸਟੇਟ ਸੀ ਕਲਿੰਟਨ ਦੀ, ਬਾਅਦ 'ਚ ਉਹਨੇ ਪਹਿਲੀ ਟਰਮ ਤੋਂ ਬਾਅਦ ਉਹ ਦੂਜੀ ਟਰਮ ਨਹੀਂ ਉਹਨੇ ਲਈ ਔਰ ਉਹ ਵਾਪਸ ਆਪਣੀ ਯੂਨੀਵਰਸਿਟੀ 'ਚ ਪੜ੍ਹਾਉਣ ਚਲੀ ਗਈ ਸੀ। ਔਰ ਉਹਨੇ ਕਿਤਾਬ ਵੀ ਲਿਖੀ ਮਾਈਟੀ ਐਂਡ ਐਲਮਾਈਟੀ, ਔਰ ਉਹਦੇ ਫੋਰਵਰਡ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਨੇ ਇਸ ਗੱਲ ਨੂੰ ਮੰਨਿਆ ਸੀ। ਸੋ ਜੇ ਅੱਜ ਅਸੀਂ ਯੂਨਾਈਟਿਡ ਸਟੇਟਸ ਦੀ ਇੰਟੈਲੀਜੈਂਸ ਰਿਪੋਰਟ ਜਿਹੜੀ ਆਲਮੋਸਟ 34 ਪੇਜ ਦੀ ਜਿਹੜੀ ਡਿਸਕਸ ਵੀ ਹੋ ਰਹੀ ਹੈ ਔਰ ਜਿਸ ਦੇ ਉੱਤੇ ਅੱਜ ਚਰਚਾ ਵੀ ਸਾਰੇ ਪਾਸੇ ਹੈ, ਉਸ ਦੇ ਵਿੱਚ ਉਹੀ ਕਹਾਣੀ ਜਿਹੜੀ ਲਗਭਗ 26 ਸਾਲ ਪਹਿਲਾਂ ਜਿਹੜਾ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਸੀ ਉਸ ਤੋਂ 2 ਸਾਲ ਪਹਿਲਾਂ ਹੀ 1998 ਦੇ ਵਿੱਚ ਭਾਰਤ ਨੇ 5 ਨਿਊਕਲੀਅਰ ਧਮਾਕੇ ਕੀਤੇ ਸੀ। ਪਾਕਿਸਤਾਨ ਨੇ 6 ਕਰਕੇ ਦੱਸਤਾ ਸੀ ਕਿ ਭਾਈ ਅਸੀਂ ਜਿਹੜੇ ਆਏ ਹੁਣ ਤੁਹਾਡੇ ਬਰਾਬਰ ਆ ਗਏ। ਔਰ ਉਸ ਤੋਂ ਫੌਰਨ ਬਾਅਦ 98 ਤੋਂ ਬਾਅਦ ਨਿਊਕਲੀਅਰ ਕਿੰਨਾ ਪਾਵਰਫੁਲ ਡੈਟਰੈਂਟ ਪਾਕਿਸਤਾਨ ਦੇ ਕੋਲ ਆਇਆ। ਕਾਰਗਿਲ ਵਾਰ ਜਿਹੜੀ ਜ਼ਾਹਰ ਹੈ ਪਾਕਿਸਤਾਨ ਨੇ ਹੀ ਪਲਾਨ ਕੀਤੀ। ਮੁਸ਼ਰਫ ਹਾਲਾਂ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ, ਉਹ ਤਾਂ ਵਾਜਪਾਈ ਬੱਸ ਦੇ ਉੱਤੇ ਲਾਹੌਰ ਬੱਸ ਡਿਪਲੋਮੇਸੀ ਕਰ ਰਿਹਾ ਸੀ, ਪਰ ਮੁਸ਼ਰਫ ਨੇ ਖੁਦ ਉਹਨੂੰ ਲੀਡ ਕੀਤਾ ਔਰ ਕਾਰਗਿਲ ਦੇ ਵਿੱਚ ਭਾਰਤ ਦਾ ਜਿਹੜਾ ਉਹ ਵੱਡਾ ਨੁਕਸਾਨ ਹੋਇਆ। ਪਰ ਜਿਹੜਾ ਟੈਸਟਿੰਗ ਸੀ ਨਿਊਕਲੀਅਰ ਦੀ ਉਹ ਇਹ ਸੀ ਕਿ 65 ਵੇਲੇ 71 ਵੇਲੇ ਜਦੋਂ ਕਸ਼ਮੀਰ ਸੈਕਟਰ ਛੰਭ ਜੋੜੀਆਂ ਜਾਂ ਦੂਸਰੇ 'ਚ ਭਾਰਤ ਲੂਜ਼ਰ ਹੁੰਦਾ ਸੀ ਤੇ ਉਹ ਵੈਸਟਰਨ ਫਰੰਟ ਖੋਲ ਦਿੰਦਾ ਸੀ। ਲਾਹੌਰ ਵਾਲਾ ਪਾਸਾ, ਕਸੂਰ ਵਾਲਾ ਪਾਸਾ, ਹੁਸੈਨੀ ਵਾਲਾ, ਜਿੱਥੇ ਪਾਕਿਸਤਾਨ ਮੋਰ ਵਲਨਰੇਬਲ ਹੈ ਜਾਂ ਲਾਹੌਰ 15 ਮੀਲ ਦੂਰ ਹੈ ਅੰਮ੍ਰਿਤਸਰ ਤੋਂ, ਇਵੇਂ ਹੀ ਸਿਆਲਕੋਟ ਔਰ ਕਸੂਰ ਔਰ ਮੇਨ ਸੈਕਟਰ ਨੇ ਉਹ ਪਾਕਿਸਤਾਨ ਦਾ ਜਿਹੜਾ ਸੌਫਟ ਟਾਰਗੇਟ ਜਾਂ ਵੀਕ ਪੁਆਇੰਟ ਬਣ ਜਾਂਦਾ, ਜਿਹਦੇ ਲਈ ਪਾਕਿਸਤਾਨ ਨੂੰ ਸਾਰੀ ਫੌਜ ਚੌਂਕੜੀ ਪੈਂਦੀ ਸੀ। ਲੇਕਿਨ ਕਾਰਗਿਲ ਦੇ ਵੇਲੇ ਜਿਹੜਾ ਭਾਰਤ ਨੇ ਨਹੀਂ ਖੋਲਿਆ ਕਿਉਂਕਿ ਪਾਕਿਸਤਾਨ ਨਿਊਕਲੀਅਰ ਹੋ ਚੁੱਕਾ ਸੀ। ਹੁਣ ਅਸੀਂ ਫਾਸਟ ਫਾਰਵਰਡ ਕਰੀਏ ਕਾਰਗਿਲ ਤੋਂ ਜਾਂ 2000 'ਚ ਪ੍ਰੈਜ਼ੀਡੈਂਟ ਕਲਿੰਟਨ ਦੇ ਕਹਿਣ ਤੋਂ 2025 ਜਿਸ ਦੇ ਵਿੱਚ ਫਾਲਸ ਫਲੈਗ ਆਪਰੇਸ਼ਨ ਇੰਡੀਆ ਕਰਦਾ ਹੈ ਪਹਿਲਗਾਮ ਦੇ ਵਿੱਚ, ਜਿਸ ਨੂੰ ਈਵਨ ਇਸ ਇੰਟੈਲੀਜੈਂਸ ਦੀ ਜਿਹੜੀ 34 ਸਫ਼ਿਆਂ ਦੀ ਰਿਪੋਰਟ ਹੈ ਉਹਦੇ 'ਚ ਵੀ ਉਹਨਾਂ ਨੇ ਉਹਨੂੰ ਟੈਰਰਿਸਟ ਅਟੈਕ ਕਿਹਾ। ਪਾਕਿਸਤਾਨ ਦੇ ਖਾਤੇ 'ਚ ਨਹੀਂ ਪਾਇਆ ਜਿਵੇਂ ਇੰਡੀਆ ਨੇ ਫਾਲਸ ਫਲੈਗ ਕਰਕੇ ਪਾਇਆ। ਔਰ 22 ਅਪ੍ਰੈਲ ਨੂੰ ਇਹ ਹੁੰਦਾ ਤੇ 7 ਮਈ ਨੂੰ ਆਲਮੋਸਟ 2 ਹਫ਼ਤੇ ਬਾਅਦ ਇੰਡੀਆ ਜਿਹੜਾ ਹੈ ਉਹ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਉਹ ਅਟੈਕ ਕਰਦਾ ਹੈ। ਔਰ ਫਿਰ ਜਿਹੜੀ 7, 8, 9, 10 ਮਈ ਦੀ ਡਰੋਨ ਮਿਜ਼ਾਈਲ ਵਾਰ ਹੁੰਦੀ ਜਿਹਦੇ ਵਿੱਚ ਪਾਕਿਸਤਾਨ ਮੁਕੰਮਲ ਸ਼ਿਕਸਤ ਭਾਰਤ ਨੂੰ ਦਿੰਦਾ ਹੈ ਔਰ ਭਾਰਤ ਹੀ ਅਮਰੀਕਾ ਦੇ ਤਰਲੇ ਕਰਦਾ ਹੈ ਕਿ ਭਾਈ ਇਸ ਜੰਗ ਨੂੰ ਉਹਨਾਂ ਦੇ ਰਾਫੇਲ ਡਿੱਗਦੇ ਨੇ। ਦੂਜਾ ਹੁਣ ਮੈਂ ਜੇ ਪਾਕਿਸਤਾਨ ਦੀ ਔਰ ਭਾਰਤ ਦੇ ਹਵਾਲੇ ਨਾਲ ਕਿਵੇਂ ਨਿਊਕਲੀਅਰ ਔਰ ਸਾਡਾ ਇਹਦੇ 'ਚ ਕੀ ਇਹ ਨਹੀਂ ਹੈ ਹੁਣ ਕੁਝ ਚੀਜ਼ਾਂ ਨੇ ਅਸੀਂ ਇਹ ਕਹਿੰਦੇ ਹਾਂ ਜੀ ਵੀ ਡੋਂਟ ਹੈਵ ਅ ਡੌਗ ਇਨ ਦਾ ਫਾਈਟ, ਜਿਵੇਂ ਈਰਾਨ ਅਮਰੀਕਾ ਜਾਂ ਈਰਾਨ ਇਜ਼ਰਾਈਲ ਕਨਫਲਿਕਟ ਹੈ ਲੌਂਗ ਟਰਮ ਸਾਨੂੰ ਇਫੈਕਟ ਕਰਦਾ ਹੈ ਸਾਡੇ ਖਿੱਤੇ 'ਚ ਹੈ। ਲੇਕਿਨ ਜਦੋਂ ਅਸੀਂ ਇੰਡੀਆ ਪਾਕਿਸਤਾਨ ਟਕਰਾਅ ਦੇਖਦੇ ਹਾਂ ਅਸੀਂ ਤਾਂ ਡਾਇਰੈਕਟਲੀ ਇੱਕ ਤਾਂ ਸਾਡੀ ਧਰਤੀ ਜੰਗ ਦਾ ਮੈਦਾਨ ਬਣਦੀ ਹੈ, ਦੂਸਰਾ ਅਸੀਂ ਸੈਂਡਵਿਚ ਹੈ ਦੋਨਾਂ ਦੇ ਵਿਚਕਾਰ, ਥਰਡਲੀ ਕੋਈ ਵੀ ਜਿਹੜੀ ਇੰਡੀਆ ਪਾਕਿਸਤਾਨ ਟਕਰਾਅ ਹੈ ਉਹਦੇ 'ਚ ਹੁਣ ਇੰਡੀਆ 6 ਗੁਣਾ ਵੱਡਾ ਹੈ ਪਾਕਿਸਤਾਨ ਤੋਂ, ਫੌਜੀ ਪਾਵਰ ਵੀ, ਇਲਾਕਾ ਵੀ, ਇਕਨੋਮੀ ਵੀ। ਔਰ ਜੇ ਕੋਈ ਵੀ ਵਾਰ ਜਿਹੜੀ ਹੈ ਉਹ ਇੰਡੀਆ ਜਿਹੜਾ ਉਹ ਭਰਪਾ ਕਰਦਾ ਪਾਕਿਸਤਾਨ ਤੇ ਪਾਕਿਸਤਾਨ ਜਿਹੜਾ ਉਹ ਕਨਵੈਨਸ਼ਨਲ ਵਾਰ ਦੇ ਨਾਲ ਲੰਬਾ ਵਕਤ ਜਿਹੜਾ ਉਹ ਨਹੀਂ ਸਰਵਾਈਵ ਕਰ ਸਕਦਾ ਤੇ ਅਲਟੀਮੇਟਲੀ ਉਹਦੇ ਕੋਲ ਜੇ ਉਹਨੂੰ ਇਹ ਲੱਗੇ ਜਿਹਨੂੰ ਐਗਜ਼ਿਸਟੈਂਸ਼ੀਅਲ ਜਿਹੜੀ ਥ੍ਰੈਟ ਕਹਿੰਦੇ ਨੇ ਐਗਜ਼ਿਸਟੈਂਸ ਦੀ ਕਿ ਵੀ ਐਗਜ਼ਿਸਟ ਹੀ ਨਹੀਂ ਕਰਨਾ तो फिर तो यही होएगा कि हम तो डूबे सनम तुमको भी ले डूबेंगे और वो अल्टीमेटली न्यूक्लीयर ते आएगा। और उहदे च साडी सिविलाइजेशन दोनों पंजाबां वाले पासे साडा हैरीटेज साडी आबादी वो टोटल जिहड़ा उस सफाए हस्ती तो मिटण दा ना होएगा जहाँ 4-4 पीढ़ियां च विंगे टेढ़े जिहड़े ने बीमार जेनेटिकली डिफेक्टिव चिल्ड्रन जम्मणगे।
ਇਸ ਲਈ ਵੀ ਸਾਡੇ ਲਈ ਇਹ ਆਫ ਇੰਟਰਸਟ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਕੋਈ ਵੀ ਟਕਰਾਅ, ਔਰ ਇਹ 4 ਰੋਜ਼ਾ ਟਕਰਾਅ ਆਲਮੋਸਟ ਨਿਊਕਲੀਅਰ ਤੇ ਐਂਡ ਹੋਣ ਵਾਲਾ ਸੀ, ਔਰ ਇਹਨੂੰ ਪਹਿਲਾਂ ਤਾਂ ਇਕੱਲਾ ਪ੍ਰੈਜ਼ੀਡੈਂਟ ਟਰੰਪ ਨੇ ਹੀ ਕਿਹਾ ਹੁੰਦਾ ਸੀ ਜੀ 80 ਵਾਰ ਤੋਂ ਜ਼ਿਆਦਾ ਵਾਰ ਦੁਹਰਾਇਆ ਵੀ ਰੁਕਵਾਈ। ਹੁਣ ਇਸ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਜਿਹਦੀ ਆ ਹੈਡਲਾਈਨ ਹੈ ਇੰਡੀਆ ਪਾਕਿਸਤਾਨ ਟਾਈਜ਼ ਰਿਮੇਨ ਏ ਰਿਸਕ ਫਾਰ ਨਿਊਕਲੀਅਰ ਕਨਫਲਿਕਟ US ਇੰਟੈਲੀਜੈਂਸ, ਉਹਨਾਂ ਨੇ ਕਿਹਾ ਵੀ ਇਹ ਇੱਕ ਰਿਸਕ ਫੈਕਟਰ ਹੈ ਦੋਨਾਂ ਦਾ। The report stated that President Trump's intervention de-escalated the most recent nuclear tensions. ਕਿ ਇਹ ਡੀ-ਐਸਕੇਲੇਟ ਮਤਲਬ ਉਹਨੂੰ ਥੱਲੇ ਲਿਆਂਦਾ, ਉਹਦੀ ਜਿਹੜੀ ਤੇਜ਼ੀ ਸੀ, ਔਰ ਉਸ ਜੰਗ ਨੂੰ ਰੁਕਵਾਇਆ। ਔਰ ਇਸ ਰਿਪੋਰਟ 'ਚੋਂ ਇਹ 34 ਪੇਜ ਦੀ ਰਿਪੋਰਟ ਹੈ, ਔਰ ਇਸ ਦਾ ਮੈਂ ਕੁਛ ਜਿਹੜੀ ਕੋਟ ਅਨਕੋਟ ਹੀ ਪੜ੍ਹਨਾ ਚਾਹਾਂਗੇ ਕਿ ਇੰਡੀਆ ਪਾਕਿਸਤਾਨ ਰਿਲੇਸ਼ਨਸ ਰਿਮੇਨ ਏ ਰਿਸਕ for nuclear conflict given past conflicts where these two nuclear states squared off creating the danger of escalation ਕਿ ਇਹ ਇੰਡੀਆ ਪਾਕਿਸਤਾਨ ਦੇ ਜਿਹੜਾ ਰਿਲੇਸ਼ਨ ਨੇ ਐਟ ਰਿਸਕ ਨੇ, ਨਿਊਕਲੀਅਰ ਕਨਫਲਿਕਟ ਤੱਕ ਜਾ ਸਕਦੀ ਹੈ। ਪਹਿਲਾਂ ਵੀ ਜਿਹੜੇ ਨੇ ਇਸ ਦੇ ਹਮੇਸ਼ਾ ਹੀ ਦੇ ਵਧਣ ਦੇ ਮੌਕੇ ਬਣੇ ਰਹਿੰਦੇ ਨੇ। The terrorist attack last year near Pahalgam in the Indian Union Territory of Jammu and Kashmir demonstrated the dangers of terrorist attacks sparking conflict, the document said. कि अटैक टैररिस्ट ਦਾ ਪਾਕਿਸਤਾਨ ਨੇ ਨਹੀਂ ਕੀਤਾ, ਜੋ ਇੰਡੀਆ ਨੇ ਪਾਕਿਸਤਾਨ ਨੂੰ ਬਲੇਮ, ਪਰ ਉਹ ਇੱਕ ਐਸਕੇਲੇਟਿੰਗ ਫੈਕਟਰ ਬਣਿਆ ਕਿ ਇੰਡੀਆ ਨੇ ਉਸ ਬਹਾਨੇ ਨਾਲ ਪਾਕਿਸਤਾਨ ਨੂੰ ਦੇ ਉੱਤੇ ਹਮਲਾ ਕੀਤਾ। ਜੀ ਪ੍ਰੈਜ਼ੀਡੈਂਟ ਟਰੰਪਸ ਇੰਟਰਵੈਂਸ਼ਨ de-escalated the most recent nuclear tensions, and we assess that neither country seeks to return to open conflict, but that conditions exist for terrorist actors to continue to create catalysts for crisis. ਉਹਨਾਂ ਨੇ ਕਿਹਾ ਵੀ ਭਾਵੇਂ ਦੋਵੇਂ ਮੁਲਕ ਹੀ ਟਕਰਾਅ ਨਹੀਂ ਚਾਹੁੰਦੇ, ਹਾਲੇ ਸ਼ਾਇਦ ਇਹ ਗੱਲ ਮੁਕੰਮਲ ਠੀਕ ਨਹੀਂ ਹੈ। ਜੇ ਇੰਡੀਆ ਇਹ ਕਹਿੰਦਾ ਜੀ ਅਸੀਂ ਆਪਰੇਸ਼ਨ ਸੰਦੂਰ ਖਤਮ ਨਹੀਂ ਕੀਤਾ, ਅਸੀਂ ਤਾਂ ਪੌਜ਼ ਕੀਤਾ, ਅਸੀਂ ਤਾਂ ਉਸ ਨੂੰ ਰੋਕਿਆ ਦੁਬਾਰਾ ਅਸੀਂ, ਪਰ ਇਹ ਕਹਿੰਦੇ ਨੇ ਕਿ ਵੀ ਦੋਨੋਂ ਮੁਲਕ ਨਹੀਂ ਚਾਹੁੰਦੇ, ਪਤਾ ਦੋਨਾਂ ਨੂੰ ਹੀ ਅਲਟੀਮੇਟਲੀ ਵੀ ਨਿਊਕਲੀਅਰ ਦਾ ਮਤਲਬ ਤਾਂ ਫਿਰ ਮੁਕੰਮਲ ਤਬਾਹੀ ਹੈ। ਪਰ ਜੇ ਕੋਈ ਦਹਿਸ਼ਤਗਰਦੀ ਦਾ ਐਕਸ਼ਨ ਹੁੰਦਾ ਤੇ ਦੋਨੋਂ ਉਹਦੇ 'ਚ ਘੜੀਸੇ ਵੀ ਜਾ ਸਕਦੇ ਨੇ ਉਸ ਕਨਫਲਿਕਟ ਦੇ ਵਿੱਚ। ਇਸ ਲਈ ਇਹ ਤਲਵਾਰ ਸਿਰ ਤੇ ਲਟਕਦੀ ਰਹਿੰਦੀ ਹੈ ਜਾਂ ਲਟਕਦੀ ਰਹੇਗੀ। ਔਰ ਅਸੀਂ ਇਹ ਸਮਝਦੇ ਹਾਂ ਇਸ ਰਿਪੋਰਟ ਦੇ ਵਿੱਚ ਫਿਰ ਪਾਕਿਸਤਾਨ ਤਾਲਿਬਾਨ ਟੈਨਸ਼ਨ ਦੀ ਗੱਲ ਹੈ, ਆਈਸਿਸ ਕੀ ਕਰ ਰਹੀ ਹੈ ਉਹਦੀ ਗੱਲ ਹੈ, ਤਾਲਿਬਾਨ ਔਰ ਜਿਹੜੀ ਹੈ ਉਹ ਤਾਲਿਬਾਨ ਰਜੀਮ ਕਿਵੇਂ ਪਾਕਿਸਤਾਨ 'ਚ ਕਰ ਰਿਹਾ ਨਿਸ਼ਾਨੇ। ਪਰ ਅਸੀਂ ਸਮਝਦੇ ਹਾਂ ਵੀ ਇਸ ਇੰਟੈਲੀਜੈਂਸ ਰਿਪੋਰਟ ਨੇ ਉਸ ਪੋਜੀਸ਼ਨ ਨੂੰ ਜਿਹੜੀ ਸਾਡੀ ਹੈ, ਸਿੱਖ ਕੌਮ ਦੀ ਹੈ, ਤੀਸਰੀ ਧਿਰ ਦੀ ਹੈ, ਕਿ ਇਸ ਦਾ ਇੱਕੋ ਇੱਕ ਹੱਲ, ਕਿਉਂਕਿ ਇਸ ਰਿਪੋਰਟ 'ਚ ਚਾਈਨਾ ਦਾ ਜ਼ਿਕਰ ਨਹੀਂ ਹੈ ਸਿੱਧੇ ਤੌਰ 'ਤੇ, ਇੰਡੀਆ ਪਾਕਿਸਤਾਨ ਦਾ ਹੀ ਹੈ, ਲੇਕਿਨ ਚਾਈਨਾ ਦੇ ਨਾਲ ਵੀ ਇੰਡੀਆ ਇਨ ਕਨਫਲਿਕਟ ਹੈ। 2020 'ਚ ਅਜੇ ਵੀ LAC 3000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਅਨਡਿਫਾਈਨਡ ਬਾਉਂਡਰੀ ਹੈ। ਸੋ ਚਾਈਨਾ ਨਿਊਕਲੀਅਰ ਪਾਵਰ ਐਟ ਵਾਰ ਵਿਦ ਇੰਡੀਆ, ਪਾਕਿਸਤਾਨ ਨਿਊਕਲੀਅਰ ਪਾਵਰ ਜਿਸ ਨੂੰ ਇੰਡੀਆ ਨੇ ਕਦੇ ਕਬੂਲ ਹੀ ਨਹੀਂ ਕੀਤਾ ਕਿ ਵੀ ਇਹ ਮੁਲਕ ਹੈ ਔਰ ਉਹਨੂੰ ਅਖੰਡ ਭਾਰਤ ਦੇ ਥੱਲੇ ਔਰ ਦਬਾ ਦੇਂਗੇ, ਕੁਚਲ ਦੇਂਗੇ, ਖਾ ਜਾएंगे, ਪੀ ਜਾएंगे, ਇਸ ਕਿਸਮ ਦੀਆਂ ਧਮਕੀਆਂ ਦੇਣ ਤੇ ਹੁੰਦੇ ਨੇ। ਸੋ ਇਹਦਾ ਸੋਲੂਸ਼ਨ ਇੰਡੀਆ ਪਾਕਿਸਤਾਨ ਚਾਈਨਾ ਜਿਹੜੇ ਐਟ ਵਾਰ ਐਟ ਸਾਈਕੋ ਹਿਸਟਰੀ, ਉਹਦਾ ਹੱਲ ਇਹ ਹੈ ਬਫਰ ਸਟੇਟ ਆਫ ਖਾਲਿਸਤਾਨ, ਬਿਲਕੁਲ, ਕਿ ਜਿਹਦੀਆਂ ਬਾਉਂਡਰੀਜ਼ ਚਾਈਨਾ ਨਾਲ ਵੀ ਲੱਗਣੀਆਂ ਨੇ, ਰੋਹਤਾਂਗ ਪਾਸ ਵਾਲੇ ਪਾਸੇ ਤੋਂ ਲੱਦਾਖ ਜਿਹੜਾ ਇਸ ਨੂੰ ਲਾਹੌਲ ਸਪੀਤੀ ਤੋਂ ਰੋਹਤਾਂਗ ਪਾਸ ਉੱਥੇ ਹੈ, ਇੱਧਰ ਪਾਕਿਸਤਾਨ ਨਾਲ ਵਾਹਗਾ ਤੋਂ ਹੁਸੈਨੀ ਵਾਲਾ ਤੱਕ ਅਸੀਂ ਬਾਰਡਰ ਦੇਖਦੇ। ਔਰ ਜ਼ਾਹਰ ਹੈ ਜਮਨਾ ਪਾਰ ਇਹ ਭਾਰਤ ਮਾਤਾ ਦੇ ਸਪੁੱਤਰ ਕੇ ਕਪੁੱਤਰ ਜੋ ਵੀ ਨੇ ਇਹਨਾਂ ਦੇ ਨਾਲ ਵੀ। ਸੋ ਉਦੋਂ ਤੱਕ ਨਾ ਉਸ ਖਿੱਤੇ ਦੇ ਵਿੱਚ ਅਮਨ ਹੋਏਗਾ, ਨਾ ਸਟੇਬਿਲਿਟੀ ਹੋਏਗੀ, ਨਾ ਪ੍ਰੋਸਪੈਰਿਟੀ ਹੋਏਗੀ। ਔਰ ਇਹ ਜਿਵੇਂ ਇਸ ਰਿਪੋਰਟ 'ਚ ਹੈ ਕਿ ਭਾਈ ਇਹ ਹਮੇਸ਼ਾ ਹੀ ਇੰਡੀਆ ਪਾਕਿਸਤਾਨ ਟਾਈਜ਼ ਰਿਮੇਨ ਐਟ ਰਿਸਕ ਫॉर ਨਿਊਕਲੀਅਰ ਕਨਫਲਿਕਟ। ਇਹ ਤਲਵਾਰ ਅਦਰਵਾਈਜ਼ ਨਿਊਕਲੀਅਰ ਦੀ ਲਟਕਦੀ ਰਹੇਗੀ
ਉਸ ਖਿੱਤੇ ਦੇ ਲੋਕਾਂ ਦੇ ਸਿਰ ਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बीती कल सैनेट सामने अपनी टेस्टिमनी विच इंटैलीजेंस चीफ तुलसी गैबर्ड ने पाकिस्तानी मिसाइलां तो भी अमरीका नूं खतरा होने की गल की सी। इस ते व्यंग करदियां भारत के विदेश मंत्रालय का कहना है कि पाकिस्तान का न्यूक्लीयर हथियारां नूं फैलाउण दा गुप्त एजेंडे का इतिहास काफ़ी पुराना है। सो इस बारे आप गलबात करन जा रहे हैं। सो असीं चाहांगे कि दोस्तों ने इसी तरह बने रहना, देखण सुन लिया, लिखण लई तुहाडा सब दा बहुत बहुत शुक्रिया। जी डॉक्टर साहब की कहना चाहोगे? देखो तुलसी गैबर्ड ਜਿਹੜੀਆਂ 17-18 ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਦੀ ਚੀਫ ਹੈ। ਇਹ ਵਾਈਟ ਗੋਰੀ ਜਿਹੜੀ ਵਲੰਟਰਲੀ ਇੱਕ ਕਲਟ ਦੇ ਰਾਹੀਂ, ਜਿਹੜਾ ਕਲਟ ਇਹਦਾ ਬਾਪ ਲੀਡ ਕਰਦਾ ਹੈ, ਕ੍ਰਿਸਚੀਅਨਿਟੀ ਦਾ ਸੀ, ਉਹਦੇ ਚੋਂ ਹਿੰਦੂ ਧਰਮ ਦੇ ਵਿੱਚ ਆਈ, ਸੈਨੇਟਰ ਵੀ ਰਹੀ, ਹਵਾਈ ਨਾਲ ਇਹਦਾ ਸੰਬੰਧ ਸੀ, ਔਰ ਜਦੋਂ ਰਹੀ ਗੀਤਾ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ। ਫਿਰ ਤੁਲਸੀ ਗੈਬਰਡ ਜਿਹੜੀ ਜੇ ਕਹਿਣਾ ਹੋਏ ਹੁਣ ਅਮਰੀਕਨ ਜਿਸ ਲੈਵਲ ਤੱਕ ਪਹੁੰਚੀ, ਜ਼ਾਹਰ ਹੈ ਡਾਇਰੈਕਟਰੀ ਪ੍ਰੈਜ਼ੀਡੈਂਟ ਟਰੰਪ ਦੀ ਚੋਇਸ ਸੀ, ਲੇਕਿਨ ਇਹ RSS ਦੀ ਅਸੈਟ ਹੈ। ਮੋਹਨ ਭਾਗਵਤ ਤੋਂ ਲੈ ਕੇ ਮੋਦੀ ਤੱਕ ਇਵੇਂ ਹੀ ਹੈ ਜਿਵੇਂ RSS ਹਿੰਦੂ ਸ਼ਾਖਾ, ਹਿੰਦੂ ਪਰਿਵਾਰ ਦਾ ਜਿਹੜਾ ਉਹ ਹਿੱਸਾ ਹੋਏ, ਔਰ ਜ਼ਾਹਰ ਹੈ ਕਨਵਰਟਡ ਹਿੰਦੂ ਹੈ। ਹੁਣ ਸਾਨੂੰ ਉਸ ਨਾਲ ਵੀ ਕੋਈ ਨਹੀਂ ਹੈ ਕਿ ਭਾਈ ਕੋਈ ਕੀ ਕਹਿੰਦਾ ਹੈ ਜਾਂ ਕਿਸ ਦਾ ਕੀ ਫੇਥ ਹੈ, ਕੀ ਨਹੀਂ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਲਸੀ ਗੈਬਰਡ ਦਾ ਜਿਹੜਾ ਪਾਸਟ ਹੈ, ਜਦੋਂ ਤੁਸੀਂ RSS ਨਾਲ ਸੰਬੰਧਾਂ ਦੀ ਗੱਲ ਕਰਦੇ ਹੋ, ਹੁਣ ਇੱਕ ਪਾਸੇ ਉਹੀ ਅਮਰੀਕਾ ਦਾ ਜਿਹੜਾ ਸੈਮਾਈ ਗਵਰਨਮੈਂਟ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹ ਆਪਣੀ 2026 ਦੀ ਰਿਪੋਰਟ 'ਚ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਣ ਦਾ 7ਵੀਂ ਵਾਰ ਜਿਹੜਾ ਹੈ ਉਹ ਰਿਕਮੈਂਡੇਸ਼ਨ ਤਾਂ ਕਰਦਾ ਹੀ ਹੈ, ਪਰ ਉਸ ਦੇ ਵਿੱਚ ਉਹ RSS ਔਰ ਇੰਡੀਅਨ ਇੰਟੈਲੀਜੈਂਸ ਏਜੰਸੀ ਉਸ ਨੂੰ ਜ਼ਿੰਮੇਵਾਰ ਦੱਸਦਾ ਹੈ ਕਿ ਭਾਈ ਇਹ ਜੋ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਉਹਦੇ ਲਈ ਵੀ, ਔਰ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਉਹਦੇ ਲਈ ਜ਼ਿੰਮੇਵਾਰ ਨੇ, ਔਰ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਇਹਨਾਂ ਦੇ ਅਸੈਟ ਫਰੀਜ਼ ਕੀਤੇ ਜਾਣ, ਵੀਜ਼ਿਆਂ ਦੇ ਉੱਤੇ ਪਾਬੰਦੀ ਹੋਏ। ਔਰ ਦੂਸਰਾ ਹੁਣ ਜਿਸ RSS ਦੇ ਉੱਤੇ US ਸਿਰਫ ਪਾਬੰਦੀ ਲਾਉਣ ਔਰ ਉਹਨਾਂ ਦੇ ਅਸੈਟਸ ਨੂੰ ਫਰੀਜ਼ ਕਰਨ ਦੀ ਰਿਕਮੈਂਡੇਸ਼ਨ ਕਰਦਾ, ਉਸ RSS ਦੇ ਨਾਲ ਤੁਲਸੀ ਗੈਬਰਡ ਦੇ ਓਪਨ ਉਸ ਦੀਆਂ ਪਿਕਚਰਸ ਅਵੇਲੇਬਲ ਨੇ, ਨਾਗਪੁਰ ਵਿਜ਼ਿਟਸ ਅਵੇਲੇਬਲ ਨੇ। ਪਰ ਹੁਣ ਇਸ ਵੇਲੇ ਜਿਹਨੂੰ ਕਹਿੰਦੇ ਨੇ ਵੀ ਕੌਣ ਕੇ ਰਾਣੀ ਹੈ ਅੱਗਾ ਢੱਕ, ਜਦੋਂ ਕਿਸੇ ਦੇ ਕੋਲ ਪਾਵਰ ਹੁੰਦੀ ਹੈ ਕੋਈ ਕਹਿਣ ਵਾਲਾ, ਲੇਕਿਨ ਜਦੋਂ ਕੱਲ ਇਹ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਆਪਣੇ ਬਾਕੀ ਵੀ ਜਿਹੜੀਆਂ ਏਜੰਸੀਆਂ ਦੇ ਚੀਫ ਸੀ ਉਹਨਾਂ ਦੇ ਨਾਲ ਬੈਠੀ ਉਹ ਟੈਸਟੀਫਾਈ ਕਰ ਰਹੇ ਸੀ, ਤਾਂ ਉਸ 'ਚੋਂ ਜਿਹੜੀ ਇੱਕ ਗੱਲ ਨਿਕਲੀ ਜਿਹਨੂੰ ਅੱਜ ਆਧਾਰ ਬਣਾ ਕੇ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਉਹਨਾਂ ਦੇ
ਸਪੋਕਸਪਰਸਨ ਨੇ ਪਾਕਿਸਤਾਨ ਦੇ ਉੱਤੇ ਵਿਅੰਗ ਕੀਤਾ ਜਾਂ ਉਸ ਤੋਂ ਲੁਤਫ ਲਿਆ, ਉਹਦੇ 'ਚ ਉਹਨਾਂ ਨੇ ਜਿਹੜਾ ਪੋਸੀਬਲ ਫਿਊਚਰ ਥ੍ਰੈਟ ਅਮਰੀਕਾ ਮੇਨਲੈਂਡ 'ਚ ਹੈ, ਜਿਹਦੇ ਥੱਲੇ ਇੰਟਰਕੰਟੀਨੈਂਟਲ ਮਿਸਲਸ ਦਾ ਹੋਣਾ, ਜਿਹਦੇ 'ਚ ਰੂਸ, ਚੀਨ, ਈਰਾਨ ਜਿਹਦਾ ਮਲੀਦਾ ਬਣਾਇਆ ਹੋਇਆ ਹੈ, ਉਹਦਾ ਵੀ ਨਾਂ, ਔਰ ਉਹਦੇ ਨਾਲ ਪਾਕਿਸਤਾਨ। ਹੁਣ ਇਹ ਆਪਣੇ ਆਪ ਦੇ ਵਿੱਚ ਰਸ਼ੀਆ, ਚਾਈਨਾ, ਨਾਰਥ ਕੋਰੀਆ, ਈਰਾਨ ਔਰ ਪਾਕਿਸਤਾਨ। ਹੁਣ ਜਿਹੜਾ ਸਵਾਲ ਇੱਕਦਮ ਉੱਠਿਆ ਕਿ ਵੀ ਪਹਿਲੀ ਗੱਲ ਤਾਂ ਪਾਕਿਸਤਾਨ ਦੇ ਕੋਲ ਕੈਪੇਬਿਲਿਟੀ ਵੀ ਨਹੀਂ ਹੈ। ਪਾਕਿਸਤਾਨ ਨੇ ਈਵਨ ਇਜ਼ਰਾਈਲ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵੀ ਨਹੀਂ ਬਣਾਈਆਂ, ਕਿਉਂਕਿ ਇਸ ਬਹਾਨੇ ਨਾਲ ਕੱਲ੍ਹ ਨੂੰ ਇਜ਼ਰਾਈਲ ਪਾਕਿਸਤਾਨ ਨੂੰ ਨਿਸ਼ਾਨਾ ਨਾ ਬਣਾਏ। ਔਰ ਪਾਕਿਸਤਾਨ ਦੇ ਜ਼ਿਆਉਲ ਹੱਕ ਤੋਂ ਲੈ ਕੇ ਹੁਣ ਤੱਕ ਆਸਮ ਮੁਨੀਰ ਤੱਕ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਹੈ ਸਾਡਾ ਨਿਊਕਲੀਅਰ ਪ੍ਰੋਗਰਾਮ ਇੰਡੀਆ ਸਪੈਸੀਫਿਕ ਹੈ, ਇਹ ਡੈਟਰੈਂਟ ਹੈ ਕਿ ਤਾਂ ਕਿ ਸਾਡੀ ਹੋਂਦ, ਸਾਡੀ ਐਗਜ਼ਿਸਟੈਂਸ ਨੂੰ ਜਿਹੜਾ ਉਹ ਮਿਟਾਉਣ ਦੀ ਲਾਈਨ ਨਾ ਹੋਏ, ਇਸ ਤੋਂ ਬਿਯੋਂਡ ਨਹੀਂ ਹੈ। ਔਰ ਇਹ ਹਰ ਇੱਕ ਨੂੰ ਪਤਾ ਹੈ ਵੀ ਉਹਨਾਂ ਦੀ ਜਿਹੜੀ ਮਾਰ ਵੀ ਹੈ ਉਹ ਵਿਦਨ ਇੰਡੀਆ, ਕਿਉਂਕਿ 1000 ਕਿਲੋਮੀਟਰ ਤੱਕ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬਣਦਾ ਹੈ। ਉਸ ਤੋਂ ਬਿਯੋਂਡ ਇੰਟਰਕੰਟੀਨੈਂਟਲ ਜਿਹੜਾ, ਜੇ ਹੁਣ ਅਸੀਂ 13,000 ਮੀਲ ਉੱਥੋਂ ਲਾਹੌਰ ਤੋਂ ਦੇਖਦੇ ਹਾਂ ਅਮਰੀਕਾ ਜਾਂ ਦੂਜਾ, ਉਹ ਤਾਂ ਕੈਪੇਬਿਲਿਟੀ, ਹਾਂ ਇੰਡੀਆ ਨੇ ਇਹ ਮਾਈਂਡ 'ਚ ਰੱਖਦੇ ਆ ਉਹਨਾਂ ਕੋਲ ਲੌਂਗ ਟਰਮ ਲੌਂਗ ਰੇਂਜ ਮਿਸਲਸ ਜਿਹੜੀਆਂ ਨੇ ਉਹ ਅਲਾਸਕਾ ਤੱਕ ਪਹੁੰਚਣ ਵਾਲੀਆਂ ਹੈਗੀਆਂ ਨੇ। ਹੁਣ ਜੇ ਤਾਂ ਸਿਰਫ ਕਿਸੇ ਦੀ ਕੈਪੇਬਿਲਿਟੀ ਦੀ ਗੱਲ ਹੁੰਦੀ, ਉਹ ਤਾਂ ਸਮਝ ਆ ਸਕਦੀ ਹੈ ਜੇ ਹੌਸਟਿਲਿਟੀ ਹੋਏ। ਹੁਣ ਪਾਕਿਸਤਾਨ ਨਾਲ ਕੀ ਹੌਸਟਿਲਿਟੀ ਹੈ ਅਮਰੀਕਾ ਦੀ, ਪਹਿਲਾਂ ਬਗਦਾਦ ਪੈਕਟ 'ਚ ਰਿਹਾ। ਜੇ ਇੰਡੀਆ, ਹਾਂ ਰਸ਼ੀਆ ਦੇ ਨਾਲ ਅਮਰੀਕਾ ਦੀ ਹੌਸਟਿਲਿਟੀ ਨਿਊਕਲੀਅਰ ਪ੍ਰੋਗਰਾਮਾਂ ਦੂਜਿਆਂ ਨੂੰ ਲੈ ਕੇ, ਔਰ ਇੰਡੀਆ ਜਿਹੜਾ ਉਹ ਰਸ਼ੀਆ ਦਾ ਪਾਰਟਨਰ ਹੈ। 25% ਟੈਰਿਫ ਇੱਕ ਸਾਲ ਤੋਂ ਦਿੰਦਾ ਰਿਹਾ, ਕਿਉਂਕਿ ਰਸ਼ੀਅਨ ਆਇਲ ਵੀ ਬਾਏ ਕਰਦਾ ਰਿਹਾ, ਉਹਨਾਂ ਦੇ ਆਰਮਾਮੈਂਟ ਦੂਜੇ ਤੀਜੇ ਰਸ਼ੀਆ ਤੋਂ ਨੇ। ਸੋ ਜੇ ਕੱਲ੍ਹ ਨੂੰ ਰਸ਼ੀਆ ਨੇ ਅਮਰੀਕਾ ਦੇ ਖਿਲਾਫ ਕੋਈ ਲਾਈਨ ਲੈਣੀ ਹੈ ਤੇ ਪ੍ਰੋਕਸੀ ਤਾਂ ਇੰਡੀਆ ਹੋਏਗਾ ਉਹਦਾ। ਜੇ ਮਿਸਾਈਲਸ ਵੀ ਇੰਡੀਆ ਅਮਰੀਕਨ ਮੇਨਲੈਂਡ ਤੱਕ ਆਉਣੀਆਂ, ਇੰਡੀਆ ਤੋਂ ਆਉਣੀਆਂ ਨੇ। ਪਾਕਿਸਤਾਨ ਤਾਂ ਉਹਦੇ 'ਚ ਜਿਹੜਾ ਉਹ ਪਲੇਅਰ ਹੀ ਨਹੀਂ ਬਣਦਾ। ਲੇਕਿਨ ਹੁਣ ਉਸ ਰਿਪੋਰਟ 'ਚ ਇਹ ਹੁੰਦਾ ਹੈ, ਜਿੱਥੇ ਤੁਹਾਡੇ ਕੋਲ ਪਾਵਰ ਹੁੰਦੀ ਹੈ। ਤੁਲਸੀ ਗੈਬਟ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਕਿਹਦਾ ਐਸੈਟ ਹੈ, ਲੇਕਿਨ ਪਾਕਿਸਤਾਨ ਨੂੰ ਐਡ ਕੀਤਾ। ਚਲੋ ਇਹ ਵੀ ਮੰਨ ਲਿਆ ਕਿ ਜੀ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਕੱਲ੍ਹ ਨੂੰ, ਫਿਰ ਇੰਡੀਆ ਉਹਦੇ 'ਚੋਂ ਮਾਈਨਸ ਕਿਉਂ ਕੀਤਾ ਗਿਆ? ਇੰਡੀਆ ਤਾਂ ਮੋਰ ਆਲਰੇਡੀ ਉਹਨਾਂ ਦੇ ਕੋਲ ਜਿਹੜੀਆਂ ਨੇ ਕੈਪੇਬਿਲਿਟੀ ਹੈਗੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਕੱਲ੍ਹ ਹੀ ਇਹਨੂੰ ਟੱਚ ਕਰ ਲਿਆ ਸੀ ਕਿ ਵੀ ਇਹ ਠੀਕ ਨਹੀਂ ਹੈ ਸਾਈਨ, ਔਰ ਪਾਕਿਸਤਾਨ ਨੇ ਆਪਣੀ ਜਿਹੜੀ ਹੈ ਉਹ ਸਫਾਈ ਵੀ ਦਿੱਤੀ ਹੈ। ਹੁਣ ਦੂਸਰੇ ਪਾਸੇ ਜਿਹੜੀ ਇਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਕਹਿ ਰਿਹਾ, ਜਿਹਨੂੰ ਉਹਨਾਂ ਦੀ ਨਿਊਜ਼ ਏਜੰਸੀ ANI ਨੇ ਬੜਾ ਜਿਹੜਾ ਉਹ ਹੈਡਲਾਈਨ ਬਣਾਇਆ, Pakistan has history of clandestine nuclear proliferation. Ministry of External Affairs after US Intel Chief Tulsi Gabbard statement. ਹੁਣ ਤੁਲਸੀ ਗੈਬਟ ਦੇ ਬਿਆਨ ਤੋਂ ਬਾਅਦ ਇਹ ਜਿਹੜਾ ਫੋਰਨ ਮਿਨਿਸਟਰੀ ਦੇ ਜਸਵਾਲ ਨੇ ਜਿਹੜੀ ਗੱਲ ਕਹੀ, ਉਹਨੇ ਜਿਹੜਾ ਇਸ ਦੇ ਉੱਤੇ ਪੂਰਾ ਲੁਤਫ ਰਿਹਾ। ਐਜ਼ ਫਾਰ ਐਜ਼ ਪਾਕਿਸਤਾਨ ਇਜ਼ ਕੰਸਰਨਡ, ਦੇ ਹੈਵ ਏ ਹਿਸਟਰੀ, ਦੇ ਹੈਵ ਏ ਹਿਸਟਰੀ ਆਫ ਕਲੈਂਡਸਟੀਨ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ, and statement like this again make it clear what kind of threat they pose to the world because of their clandestine nuclear operations। ਕਿ ਜੀ ਦੇਖੋ ਹੁਣ ਤਾਂ ਅਮਰੀਕਨ ਇੰਟੈਲੀਜੈਂਸ ਏਜੰਸੀ ਨੇ ਕਹਿ ਦਿੱਤਾ, ਔਰ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨਾ ਵੱਡਾ ਖਤਰਾ ਜਿਹੜਾ ਹੈ ਉਹ ਪਾਕਿਸਤਾਨ ਦੁਨੀਆ ਦੀ ਪੀਸ ਨੂੰ ਹੈ ਔਰ ਦੂਸਰੇ ਤੀਸਰੇ ਨੂੰ ਹੈ। ਉਹਦੇ 'ਤੇ ਉਹਨੇ ਪੂਰਾ ਰਿਪੋਰਟ ਨੂੰ ਕੋਟ ਕੀਤਾ ਕਿ ਭਾਈ ਅਸੀਂ ਇਸ ਰਿਪੋਰਟ ਤੋਂ ਬਾਅਦ ਜਿਹੜਾ ਇਹ ਗੱਲ ਕਲੀਅਰ ਹੋ ਗਈ ਕਿ ਵੀ ਪਾਕਿਸਤਾਨ ਜਿਹੜਾ ਉਹ ਦੁਨੀਆ ਦੀ ਪੀਸ ਨੂੰ ਖਤਰਾ ਹੈ। US ਕਿਉਂਕਿ ਇਸ ਰਿਪੋਰਟ ਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਸੋ ਮੈਂ ਇਸ ਦੇ ਉੱਤੇ ਦੁਬਾਰਾ ਨਹੀਂ ਜਾਵਾਂਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਇਹ ਰਿਪੋਰਟ ਦਾ ਆਧਾਰ ਬਣਾ ਕੇ ਜਿਹੜਾ ਆਪਣਾ ਹਾਲ ਹੈ ਭਾਰਤ ਦਾ, ਉਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਆਪਣੇ ਜਿਹੜਾ ਟੈਰਰਿਜ਼ਮ ਦੇ ਨਾਲ ਰਿਲੇਟਡ ਕੀ ਪਾਰਟ ਹੈ। ਸ੍ਰੀਲੰਕਾ 'ਚ ਕਿਵੇਂ, ਜੇ ਹੁਣ ਫੋਰਨ ਇੰਟਰਫੇਰੈਂਸ ਦੀ ਗੱਲ ਕਰ ਰਹੇ ਹਾਂ, ਪਾਕਿਸਤਾਨ ਨੇ ਕਿਹੜਾ
ਕਲੈਂਡੈਸਟੀਨ ਨਿਊਕਲੀਅਰ ਜਿਹੜੀ ਹੈ ਪ੍ਰੋਲੀਫਰੇਸ਼ਨ ਕੀਤੀ ਹੈ ਜੀ। ਇਸ ਦੇ ਉਲਟ ਜੇ ਅਸੀਂ ਭਾਰਤ ਦਾ ਹਾਲ ਦੇਖੀਏ, ਭਾਰਤ ਨੇ ਚੋਰੀ ਛਿਪੇ 1974 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਪਹਿਲਾ ਪੋਖਰਾਨ 1 ਟੈਸਟ ਕੀਤਾ ਤੇ ਮਿਸਯੂਜ਼ ਕੀਤਾ ਐਨਰਿਚ ਯੂਰੇਨੀਅਮ, ਜਿਹੜਾ ਹਾਰਡ ਵਾਟਰ ਕੈਨੇਡੀਅਨ ਪਲਾਂਟ, ਕਿੰਨੀ ਦੇਰ ਉਹਦੇ ਤੇ ਪਾਬੰਦੀਆਂ ਰਹੀਆਂ ਇੰਡੀਆ ਦੇ ਉੱਤੇ। ਫਿਰ ਇਸ ਸਭ ਦੇ ਬਾਵਜੂਦ ਕਿ ਜਿਹੜਾ ਇੰਡੀਆ ਨੇ ਨਾ NPT ਤੇ ਦਸਤਖਤ ਕੀਤੇ ਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ, ਨਾ CTBT ਤੇ ਕੀਤੇ ਨੇ, ਲੇਕਿਨ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਵੀ ਪਾਕਿਸਤਾਨ ਦਾ ਤਾਂ ਇਹ ਸਟੈਂਡ ਹੈ, ਇੰਡੀਆ ਸਾਈਨ ਕਰੇ ਅਸੀਂ ਕਰ ਦਿਆਂਗੇ। ਸੋ ਜਿਹੜਾ ਮੁਲਕ ਇੰਟਰਨੈਸ਼ਨਲ ਟ੍ਰੀਟੀਜ਼ ਦੇ ਥੱਲੇ ਨਾ ਹੀ ਉਹਨੇ ਜਿਹੜੇ ਉਹਨਾਂ ਦੇ ਨਿਊਕਲੀਅਰ ਪਲਾਂਟ ਨੇ ਉਹ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਐਟੋਮਿਕ ਐਨਰਜੀ ਏਜੰਸੀ ਹੈ ਉਸ ਦੇ ਲਈ ਕਦੇ ਖੋਲ੍ਹੇ ਨੇ, ਉਹ ਪ੍ਰਾਈਵੇਟਲੀ ਅਜੇ ਵੀ ਐਨਰਿਚ ਕਰ ਰਹੇ ਨੇ। ਹੁਣ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਇੰਡੀਆ ਜਾਂਦਾ ਹੈ, $2.5 ਬਿਲੀਅਨ ਦੀ ਡੀਲ ਜਿਹੜੀ ਹੈ ਉਹ ਯੂਰੇਨੀਅਮ ਕੈਨੇਡਾ ਤੋਂ ਲੈਣ ਲਈ ਇੰਡੀਆ ਨੇ ਸਾਈਨ ਕੀਤੀ ਹੈ। ਉਹਦੇ ਤੇ ਕਿਸੇ ਨੇ ਨਹੀਂ ਕਿਹਾ ਕਿ ਭਾਈ ਇਹ ਜਿਹੜਾ ਉਹਦੇ ਤੇ ਕਿਹੜੇ ਸੇਫਗਾਰਡ ਹੋਣਗੇ ਕਿ ਵੀ ਇੰਡੀਆ ਫਰਦਰ ਡਿਵੈਲਪ ਨਹੀਂ ਕਰਦਾ। ਸੋ ਮਤਲਬ ਜਿਹੜੇ ਖੁਦ ਜਿਨ੍ਹਾਂ ਨੇ ਸਿਸਟਮ ਨੂੰ ਐਬਿਊਜ਼ ਕੀਤਾ, ਆਪਣਾ ਐਟੋਮਿਕ ਪ੍ਰੋਗਰਾਮ ਨੂੰ ਡਿਵੈਲਪ ਕੀਤਾ, ਪਾਕਿਸਤਾਨ ਨੇ ਤਾਂ 1974 ਤੋਂ ਬਾਅਦ ਜਿਹੜਾ ਇਹ ਜਦੋਂ ਇੰਡੀਆ ਨੇ ਕਰ ਲਿਆ ਔਰ ਆਲਰੇਡੀ 1971 'ਚ ਸਕੂਤੇ ਢਾਕਾ ਹੋ ਗਿਆ ਸੀ, ਪਾਕਿਸਤਾਨ ਨੇ ਰਿਅਲਾਈਜ਼ ਕੀਤਾ ਕਿ ਸਾਨੂੰ ਤਾਂ ਇਹਨਾਂ ਨੇ ਖਾ ਜਾਣਾ ਜੇ ਅਸੀਂ ਨਿਊਕਲੀਅਰ ਪੁੱਟੋ ਨੇ ਇਸ ਦੇ ਉੱਤੇ ਫਿਰ ਕੰਮ ਕੀਤਾ। ਔਰ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਕਿ ਵੀ ਪਾਕਿਸਤਾਨ ਦਾ ਕਿ ਵੀ ਅਸੀਂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਵੀ ਸਾਈਨ ਕਰਨ ਨੂੰ ਤਿਆਰ ਹੈ, ਕੰਪਰੈਹੈਂਸਿਵ ਟੈਸਟ ਬੈਨ ਟ੍ਰੀਟੀ ਤੇ ਵੀ ਪਹਿਲਾਂ ਇੰਡੀਆ ਕਰੇ। ਸੋ ਭਾਰਤ ਦੀ ਜਿਹੜੀ ਨਫ਼ਰਤ ਹੈ ਪਾਕਿਸਤਾਨ ਪ੍ਰਤੀ, ਉਹ ਇਸ ਨੂੰ ਅਸੀਂ ਬਾਰ-ਬਾਰ ਦੇਖਦੇ ਹਾਂ ਔਰ ਇਹ ਹਰ ਲੈਵਲ ਦੇ ਉੱਤੇ, ਹਾਲਾਂ ਕੋਈ ਇੰਡੀਅਨ ਫੋਰਨ ਮਿਨਿਸਟਰੀ ਨੂੰ ਇਸ ਤੇ ਕਮੈਂਟ ਕਰਨ ਦੀ ਲੋੜ ਨਹੀਂ ਸੀ, ਲੇਕਿਨ ਉਹਨਾਂ ਦੀ ਸਖੀ ਸਹੇਲੀ ਤੁਲਸੀ ਗੈਬਰਟ ਨੇ ਹੁਣ ਜੇ ਉਹਨਾਂ ਨੂੰ ਅਪਰਚੁਨਿਟੀ ਦਿੱਤੀ ਤਾਂ ਉਹ ਵੀ ਆਪਣਾ ਠੁੱਡ ਕਿਉਂ ਨਾ ਵਿੱਚ ਮਾਰਨ। ਸੋ ਇਹ ਸਮਝਣ ਦੀ ਲੋੜ ਹੈ ਕਿ ਵੀ ਇਹ ਅਲਟੀਮੇਟਲੀ ਜਦੋਂ ਗਲੋਬਲ ਇਹ ਪਾਰਟ ਘੁੰਮ ਰਿਹਾ ਹੁੰਦਾ ਹੈ, ਪਾਕਿਸਤਾਨ ਦੇ ਲਈ ਵੀ ਇਹ ਫਿਕਰ ਦੀ ਘੜੀ ਹੋਣੀ ਚਾਹੀਦੀ ਹੈ। ਕਿਉਂਕਿ ਜੇ ਨੇਤਨਯਾਹੂ ਇਹ ਕਹਿੰਦਾ ਹੈ ਕਿ ਉਹ ਸ਼ੀਆ ਇਸਲਾਮਿਕ ਮੁਲਕਾਂ ਦਾ ਗਰੁੱਪ ਹੈ, ਈਰਾਨ ਵੱਲ ਸੀ, ਜਾਂ ਸੁਨੀਆਂ ਦਾ ਹੈ, ਉਹਦੇ 'ਚ ਸਾਊਦੀ ਅਰੇਬੀਆ, ਤੁਰਕੀ ਹੈ, ਪਾਕਿਸਤਾਨ ਦਾ ਹੈ, ਇਹ ਸਭ ਅਮਨ ਦੇ ਲਈ ਖਤਰਾ ਨੇ, ਦੇ ਆਰ ਥ੍ਰੈਟ ਟੂ ਇਜ਼ਰਾਈਲ। ਤੇ ਜ਼ਾਹਰ ਹੈ ਕਿ ਵੀ ਉਹਨਾਂ ਦੇ ਲਈ ਤੁਰਕੀ ਵੀ, ਔਰ ਇਹ ਰਿਪੋਰਟ 'ਚ ਇੰਟੈਲੀਜੈਂਸ 'ਚ ਪਾਕਿਸਤਾਨ ਦੀ ਇਸ ਕੈਪੇਬਿਲਿਟੀ ਨੂੰ ਕਿ ਜੀ ਉਹ ਅਮਰੀਕਨ ਮੇਨਲੈਂਡ ਤੱਕ ਵੀ ਜਿਹੜਾ ਡਿਵੈਲਪ, ਇਹ ਜਿਹੜਾ ਇੱਕ ਖਤਰੇ ਦੀ ਘੰਟੀ ਹੈ ਕਿ ਵੀ ਅਲਟੀਮੇਟਲੀ ਅੱਜ ਤਾਂ ਠੀਕ ਹੈ, ਹੁਣ ਇੱਕ ਪਾਸੇ ਉਹ ਇਸਲਾਮਿਕ ਮੁਲਕ ਜਿਹੜੇ ਨੇ ਉਹ ਫਸੇ ਹੋਏ ਨੇ, ਬਿਆਨਬਾਜ਼ੀ ਵੀ ਕਰ ਰਹੇ ਨੇ, ਉਹਨਾਂ ਨੂੰ ਜਿਹੜਾ ਈਰਾਨ ਦੇ ਉੱਤੇ ਹਮਲੇ ਨੂੰ ਕਿਸੇ ਨੇ ਕੰਡੈਮ ਨਹੀਂ ਕੀਤਾ, ਲੇਕਿਨ ਜੇ ਹੁਣ ਉਹਨਾਂ ਦੀਆਂ ਫੈਸਿਲਿਟੀਜ਼ ਦੇ ਉੱਤੇ ਅਟੈਕ ਹੋਇਆ ਤਾਂ ਉਹਨੂੰ ਕੰਡੈਮ ਵੀ ਕਰ ਰਹੇ ਨੇ। ਸੋ ਇਨ ਦਾ ਐਂਡ ਆਫ ਦਾ ਡੇ ਜਿਹੜੀ ਖੇਡ ਹੈ ਇਹ ਡੂੰਘੀ ਹੈ ਔਰ ਪਾਕਿਸਤਾਨ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥ ਲੈਣ ਬ੍ਰੇਕ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84,
ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਇੰਟਰਨੈਸ਼ਨਲ ਸੰਸਥਾ ਵੱਲੋਂ ਵਰਲਡ ਹੈਪੀਨੈਸ ਰਿਪੋਰਟ 2026 ਜਿਹੜੀ ਉਹ ਜਾਰੀ ਕੀਤੀ ਗਈ ਹੈ। ਇਸ ਵਿੱਚ 147 ਮੁਲਕਾਂ ਦੇ ਸਰਵੇ ਕਰਕੇ ਨਿਚੋੜ ਕੱਢਿਆ ਗਿਆ ਹੈ ਕਿ ਦੁਨੀਆ ਦੇ ਵਿੱਚ ਕਿਹੜੇ ਮੁਲਕ ਦੇ ਲੋਕ ਕਿੰਨਾ ਕੁ ਖੁਸ਼ ਜਿਹੜਾ ਜੀਵਨ ਹੈ ਉਹ ਬਤੀਤ ਕਰਦੇ ਹਨ। 147 ਮੁਲਕਾਂ ਵਿੱਚ ਭਾਰਤ 116ਵੇਂ ਨੰਬਰ ਤੇ ਹੈ। ਇਸ ਰਿਪੋਰਟ ਵਿੱਚ ਨੌਜਵਾਨਾਂ ਵਿੱਚ ਘਟ ਰਹੀ ਖੁਸ਼ੀ ਦਾ ਕਾਰਨ ਸੋਸ਼ਲ ਮੀਡੀਆ ਨੂੰ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ 'ਚ ਵੀ ਇਹ ਜ਼ਿਕਰ ਕੀਤਾ ਸੀ ਕਿ ਮਨੁੱਖਾ ਜੀਵਨ ਜਾਂ ਇਨਸਾਨੀ ਜਾਮੇ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਰੱਬ ਦੀ ਰਹਿਮਤ ਹੈ ਕਿ ਸਭ ਤੋਂ ਉੱਤਮ ਜਿਹੜਾ ਜਾਮਾ ਹੈ ਇਸ ਧਰਤੀ ਦੇ ਉੱਤੇ ਜਿੰਨੀ ਕ੍ਰੀਏਸ਼ਨ ਹੈ ਉਹ ਇਨਸਾਨ ਹੈ। ਇਨਸਾਨ ਨੂੰ ਰੱਬ ਨੇ ਹਰ ਚੀਜ਼ ਦੇ ਨਾਲ ਮਾਲਾ ਮਾਲ ਕੀਤਾ ਹੈ। ਫਿਰ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਜਿੱਥੇ ਇਨਸਾਨ ਨੇ ਚੰਗੀਆਂ ਚੀਜ਼ਾਂ ਵੀ ਬਣਾਈਆਂ ਨੇ ਉੱਥੇ ਆਪਣੀ ਤਬਾਹੀ ਦਾ ਸਮਾਨ ਵੀ ਨਾਲ ਦੀ ਨਾਲ ਇਕੱਠਾ ਕੀਤਾ ਹੋਇਆ। ਹੁਣੇ ਅਸੀਂ ਨਿਊਕਲੀਅਰ ਦਾ ਜ਼ਿਕਰ ਕਰਕੇ ਹਟੇ। ਹੁਣ ਇਸ ਸਾਰੇ ਦੇ ਚੱਲਦੇ ਆ ਫਿਰ ਵੀ ਜੇ ਕਦੇ ਵੀ ਈਸਟ ਜਾਂ ਵੈਸਟ, ਕਾਲਾ, ਗੋਰਾ, ਪੀਲਾ ਕਿਸੇ ਨਸਲ ਦੇ ਨੂੰ ਵੀ ਜੇ ਪੁੱਛਿਆ ਜਾਏ ਕਿ ਜੀਵਨ ਦਾ ਮਕਸਦ ਕੀ ਹੈ, ਜਾਂ ਜੇ ਇਹ ਵੀ ਕਿਹਾ ਜਾਏ ਕਿ ਭਾਈ ਇਨਸਾਨੀ ਜ਼ਿੰਦਗੀ 'ਚ ਅਸੀਂ ਕੀ ਚਾਹੁੰਦੇ, ਤੇ ਜ਼ਾਹਰ ਹੈ ਖੁਸ਼ੀ ਹੈ, ਹੈਪੀਨੈਸ ਹੈ। ਉਹ ਹੈਪੀਨੈਸ ਦਾ ਕ੍ਰਾਈਟੇਰੀਆ ਵੱਖੋ ਵੱਖਰਾ ਹੋ ਸਕਦਾ ਹੈ। ਕਿਸੇ ਨੂੰ ਲੱਗਦਾ ਵੀ ਬਹੁਤ ਚੰਗਾ ਭੋਜਨ, ਬਹੁਤ ਚੰਗੇ ਕੱਪੜੇ, ਐਆਸ਼ੀ ਜਿਹਦੇ ਲਈ ਫਿਰਨਾ ਤੁਰਨਾ ਇੱਧਰ ਉੱਧਰ ਉਹ ਖੁਸ਼ੀ ਦਿੰਦਾ। ਇੱਕ ਉਹ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਵੀ ਨਹੀਂ, ਤੁਸੀਂ ਕੰਟੈਂਟਡ ਹੋਵੋ, ਤੁਹਾਡੇ ਅੰਦਰ ਜਿਹੜਾ ਸੰਤੋਖ ਹੋਏ ਕਿ ਵੀ ਜੋ ਤੁਹਾਡੀਆਂ ਲੋੜਾਂ ਪੂਰੀਆਂ ਹੋਣ ਉਸ 'ਚੋਂ ਤੁਹਾਨੂੰ ਖੁਸ਼ੀ ਮਿਲਦੀ ਹੈ। ਕੁਛ ਨੂੰ ਲੱਗਦਾ ਕਿ ਵੀ ਤੁਸੀਂ ਖੁਸ਼ੀ ਐਵੇਂ ਲੈ ਸਕਦੇ ਹੋ ਜਿੰਨੀ ਖੁਸ਼ੀ ਤੁਸੀਂ ਦਿੰਦੇ ਹੋ, ਕਿਸੇ ਨੂੰ ਖੁਸ਼ ਰੱਖਦੇ ਹੋ, ਖੁਸ਼ੀ ਵੰਡਦੇ ਹੋ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਉਹ ਤੁਹਾਡੇ ਤੱਕ ਆਉਂਦੀ ਹੈ। ਕੁਛ ਜਿਹੜੇ ਨੇ ਉਹ ਸਮਝਦੇ ਨੇ ਕਿ ਵੀ ਇਹ ਦੁਨਿਆਵੀ ਤੌਰ ਦੇ ਉੱਤੇ ਦੁਨਿਆਵੀ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਹੋਇਆ। ਅਸੀਂ ਜੇ ਰੂਹ ਨੂੰ ਉਸ ਰੱਬ ਦੇ ਨਾਲ ਜੋੜ ਲਈਏ ਜਿਹਨੇ ਇਸ ਕਾਇਨਾਤ ਨੂੰ ਬਣਾਇਆ ਤਾਂ ਉਸ 'ਚੋਂ ਸਾਡੀ ਖੁਸ਼ੀ ਨਿਕਲਦੀ ਹੈ। ਹੁਣ ਖੁਸ਼ੀ ਦਾ ਕ੍ਰਾਈਟੇਰੀਆ ਇਹ ਵੀ ਠੀਕ ਹੈ ਕਿ ਵੀ ਬਿਨਾਂ ਜੇ ਤੁਹਾਡੇ ਕੋਲ ਪਾਉਣ ਨੂੰ ਕੱਪੜੇ ਨਹੀਂ ਨੇ, ਖਾਣ ਨੂੰ ਰੋਟੀ ਨਹੀਂ ਹੈ, ਘਰ ਦਾ ਕਿਰਾਇਆ ਦੇਣ ਨੂੰ ਨਹੀਂ ਹੈ, ਚੰਗੀ ਵਹੀਕਲ ਨਹੀਂ, ਉਹ ਵੀ ਤੁਸੀਂ ਬਾਕੀ ਜਿੰਨਾ ਫਿਰ ਤਾਂ ਮਲੰਗ ਹੋ ਕੇ ਸੜਕਾਂ 'ਤੇ ਤੁਰੇ ਫਿਰੋ, ਉਹਨੂੰ ਕਹੋ ਜੀ ਮੈਂ ਬਹੁਤ ਖੁਸ਼ ਹੈ, ਲੇਕਿਨ ਉਹ ਤੁਹਾਡਾ ਪਾਰਟ ਨਹੀਂ ਹੈ। ਹੁਣ ਇਹ ਇੱਕ ਸੰਸਥਾ ਜਿਹੜੀ ਹਰ ਐਨੂਅਲੀ ਇਹ ਰਿਪੋਰਟ ਕੱਢਦੀ ਹੈ, ਵਰਲਡ ਹੈਪੀਨੈਸ ਰਿਪੋਰਟ, ਉਹਦੇ 'ਚ ਉਹਨਾਂ ਨੇ 6 ਕ੍ਰਾਈਟੇਰੀਆ ਰੱਖੇ ਹੋਏ ਨੇ ਜਿਹਦੇ 'ਚ ਲੱਖਾਂ ਲੋਕਾਂ ਤੋਂ ਸਰਵੇ ਕੀਤਾ ਜਾਂਦਾ ਹੈ। ਉਹਨਾਂ ਨੂੰ ਇਹਨਾਂ ਬਾਰੇ ਜਿਹੜਾ ਉਹ ਪੁੱਛਿਆ ਜਾਂਦਾ ਔਰ ਫਿਰ ਕਨਕਲੂਡ ਕੀਤਾ ਜਾਂਦਾ ਵੀ ਦੁਨੀਆ 'ਚ ਕਿਹੜੇ ਮੁਲਕ ਦੇ ਲੋਕ ਜਿਹੜੇ ਨੇ ਸਭ ਤੋਂ ਜ਼ਿਆਦਾ ਖੁਸ਼ ਨੇ। ਸੋ ਇਹ ਜਿਹੜੇ 6 ਕ੍ਰਾਈਟੇਰੀਆ ਉਹਨਾਂ ਨੇ ਇਸ ਸਾਰੇ ਦੇ ਲਈ ਰੱਖੇ। ਸਭ ਤੋਂ ਪਹਿਲਾਂ ਤਾਂ GDP ਪਰ ਕੈਪੀਟਾ, ਕਿ ਪਰ ਪਰਸਨ, ਪਰ ਵਿਅਕਤੀ ਕਿੰਨੀ ਆਮਦਨ ਹੈ ਸਾਲ ਦੀ। ਜ਼ਾਹਰ ਹੈ ਪੈਸੇ ਦੇ ਨਾਲ ਹੀ ਤੁਸੀਂ ਸਭ ਕੁਝ ਕਰਦੇ ਹੋ। ਫਿਰ ਲਾਈਫ ਐਕਸਪੈਕਟੈਂਸੀ, ਲਾਈਫ ਐਕਸਪੈਕਟੈਂਸੀ ਵੀ ਕਿ ਕਿੰਨੀ ਉਮਰ ਮਰਦ ਜਿਉਂਦੇ ਨੇ, ਕਿੰਨੀ ਉਮਰ ਔਰਤਾਂ ਔਰਤਾਂ ਦੀ ਉਮਰ ਬੰਦਿਆਂ ਨਾਲੋਂ 4-5 ਸਾਲ ਵੱਡੀ ਹੁੰਦੀ ਹੈ ਓਵਰਆਲ ਹੀ, ਕੁਦਰਤ ਨੇ ਕੁਛ ਇਸ ਕਿਸਮ। ਲੇਕਿਨ ਹਰ ਖਿੱਤੇ ਦੇ ਵਿੱਚ ਜਿੱਥੇ ਮੈਡੀਕਲ ਸਹੂਲਤਾਂ ਨੇ, ਚੰਗਾ ਇਲਾਜ ਹੈ, ਸਾਫ਼ ਦਵਾਈਆਂ ਮਿਲਦੀਆਂ ਨੇ, ਪੌਣ ਪਾਣੀ ਸਾਫ਼ ਹੈ, ਲੋਕ ਲੰਬਾ ਜਿਉਂਦੇ ਨੇ। ਸੋ ਇਹ ਵੀ ਇੱਕ ਖੁਸ਼ੀ ਦਾ ਕ੍ਰਾਈਟੇਰੀਆ ਕਿ ਵੀ ਤੁਹਾਡੀ ਉਮਰ ਤੁਸੀਂ ਕਿੰਨੀ ਭੋਗਦੇ ਹੋ। ਸੋਸ਼ਲ ਸਪੋਰਟ, ਵੀ ਤੁਹਾਡਾ ਸਮਾਜਿਕ ਦਾਇਰਾ ਕੀ ਹੈ। ਮਾਪਿਓ ਨੂੰ ਜੇ ਜਮ੍ਹਾਂ ਕਰਾਏ ਓਲਡ ਹੋਮ 'ਚ, ਜਨਮ ਦਿਨ ਨੂੰ ਚਲੇ ਗਏ ਜਾਂ ਕੋਈ ਹੋਰ, ਉਹ ਅੱਧੇ ਜਿਹੜੇ ਨੇ ਉਹ ਜਦੋਂ ਸੋਸ਼ਲ ਸਪੋਰਟ ਨਹੀਂ ਹੁੰਦੀ ਉਹਦੇ ਥੱਲੇ ਹੀ ਉਹਨਾਂ ਦੀ ਜੀਣ ਦੀ ਲਾਲਸਾ ਮੁੱਕ ਜਾਂਦੀ ਹੈ। ਬਿਲਕੁਲ। ਫਰੀडम ਟੂ ਮੇਕ ਲਾਈਫ ਚੋਇਸਿਸ, ਵੀ ਤੁਹਾਡੇ ਕੋਲ ਆਜ਼ਾਦੀ ਹੋਏ ਵੀ ਤੁਸੀਂ ਕੀ ਚੋਣ ਕਰਨੀ ਹੈ ਔਰ ਉਸ ਚੋਣ ਦੇ ਨਾਲ ਤੁਹਾਡੇ ਕੋਲ ਸਾਧਨ ਹੋਣ ਜਿਹੜੀ ਚੋਣ ਤੁਸੀਂ ਕੀਤੀ ਹੈ ਉਹਨੂੰ ਫੁੱਲਫਿਲ ਕਰਨ ਦੇ ਲਈ। ਜੈਨਰੋਸਿਟੀ, ਤੁਹਾਡੀ ਫਰਾਖ ਦੇ ਲਈ ਕਿੰਨੀ ਹੈ, ਤੁਸੀਂ ਆਪਣੀ ਖੁਸ਼ੀ ਤਾਂ ਦੇਖਦੇ ਹੋ, ਤੁਸੀਂ ਕਿੰਨਾ ਕੁ ਦੂਸਰਿਆਂ ਦੇ ਕੰਮ ਆਉਂਦੇ ਹੋ। ਪਰਸੈਪਸ਼ਨਸ ਆਫ ਕਰਪਸ਼ਨ, ਕਿ ਵੀ ਤੁਸੀਂ ਐਸੇ ਕਰਪਟ ਸਿਸਟਮ ਦੇ ਵਿੱਚ ਫਸੇ ਹੋਏ ਹੋ, ਤੁਹਾਡਾ ਜੀਣ ਨੂੰ ਜੀ ਨਹੀਂ ਕਰਦਾ ਵੀ ਕੋਈ ਚੀਜ਼ ਪੈਸੇ ਦਿੱਤੇ ਬਿਨਾਂ ਹੁੰਦੀ ਨਹੀਂ।
ਹੁਣ ਇਹਨਾਂ ਕ੍ਰਾਈਟੇਰੀਆਜ਼ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਐਨੂਅਲ ਰਿਪੋਰਟ ਆਪਣੀ ਤਿਆਰ ਕਰਦੇ ਨੇ ਔਰ ਇਸ ਦੇ ਉੱਤੇ 147 ਮੁਲਕਾਂ ਦਾ ਉਹਨਾਂ ਨੇ ਇਹ ਜਿਹੜੇ 6 ਕ੍ਰਾਈਟੇਰੀਆ ਨੇ ਉਹਨਾਂ ਤੇ ਬੇਸਡ ਜਿਹੜਾ ਹੈ ਉਹ ਸਰਵੇ ਕੀਤਾ। ਹਰ ਸਾਲ ਰਿਪੋਰਟ ਹੁੰਦੀ, ਅਸੀਂ ਡਿਸਕਸ ਵੀ ਕਰਦੇ ਹਾਂ ਇਸ ਪ੍ਰੋਗਰਾਮ। ਹੁਣ ਪਹਿਲਾਂ ਤਾਂ ਮਹਾਨ ਭਾਰਤ ਜਿੱਥੇ ਬੜੇ ਬੜੇ ਯੋਗੀ ਹੋਏ, ਅਵਤਾਰ ਹੋਏ, ਬੜੇ ਮੰਦਰ ਨੇ ਔਰ ਮਸੀਤਾਂ ਔਰ ਗੁਰਦੁਆਰੇ ਔਰ ਚਰਚ, ਅਸੀਂ ਸਾਰੇ ਉਹ 116ਵੇਂ ਨੰਬਰ ਦੇ ਉੱਤੇ ਹੈ ਜਿਹੜਾ 147 ਚੋਂ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਖੁਸ਼ ਰਹਿੰਦੇ ਨੇ। ਹੁਣ ਇਹ ਹਰ ਇੱਕ ਦੀ ਕਿਉਰਿਓਸਿਟੀ ਹੋਏਗੀ ਵੀ ਐਸੇ ਕਿਹੜੇ 10 ਮੁਲਕ ਨੇ ਜਿਹੜੇ ਟੌਪ ਦੇ ਉੱਤੇ ਆਏ ਜਿੱਥੇ ਸਭ ਤੋਂ ਜ਼ਿਆਦਾ ਖੁਸ਼ ਲੋਕ ਨੇ। ਔਰ ਲਗਭਗ 9ਵੀਂ ਵਾਰ ਫਿਨਲੈਂਡ, ਛੋਟਾ ਜਿਹਾ ਮੁਲਕ, ਉਹ 9th ਟਾਈਮ ਦੇ ਟੌਪ ਦੇ ਉੱਤੇ। ਔਰ ਪਹਿਲੇ 10 ਮੁਲਕਾਂ ਦੇ ਵਿੱਚ ਤੁਹਾਨੂੰ ਹੈਰਾਨੀ ਹੋਏਗੀ ਕਿ ਅਮਰੀਕਾ ਕੈਨੇਡਾ 'ਚ ਰਹਿਣ ਵਾਲੇ ਨਹੀਂ ਹੈਗੇ। ਔਰ ਇਹ 10 ਹੀ ਮੁਲਕ ਐਸੇ ਨੇ ਜਿਨ੍ਹਾਂ 'ਚ ਕਿਸੇ ਦੀ ਵੀ ਲੈਂਗੁਏਜ ਅੰਗਰੇਜ਼ੀ ਨਹੀਂ ਹੈ, ਅੰਗਰੇਜ਼ੀ ਬੋਲਣ, ਇੰਗਲਿਸ਼ ਸਪੀਕਿੰਗ ਨਹੀਂ ਨੇ। ਉਹਨਾਂ ਦੇ ਵਿੱਚ ਫਿਨਲੈਂਡ ਪਹਿਲੇ ਨੰਬਰ ਤੇ, ਆਈਸਲੈਂਡ ਦੂਸਰੇ ਨੰਬਰ ਤੇ, ਡੈਨਮਾਰਕ ਤੀਸਰੇ ਨੰਬਰ ਤੇ, ਕੋਸਟਾ ਰੀਕਾ ਕੈਰੀਬੀਅਨ ਦਾ ਨਿੱਕਾ ਜਿਹਾ ਚੌਥੇ ਨੰਬਰ ਤੇ, ਸਵੀਡਨ 5ਵੇਂ ਨੰਬਰ ਤੇ, ਨਾਰਵੇ 6ਵੇਂ ਨੰਬਰ ਤੇ, ਨੀਦਰਲੈਂਡ 7ਵੇਂ ਨੰਬਰ ਤੇ, 8ਵੇਂ ਨੰਬਰ ਤੇ, ਲਗਜ਼ਮਬਰਗ 9ਵੇਂ ਨੰਬਰ ਤੇ, ਸਵਿਟਜ਼ਰਲੈਂਡ 10ਵੇਂ ਨੰਬਰ ਤੇ। ਸੋ ਇਹ 10 ਮੁਲਕ ਜਿਹੜੇ ਨੇ ਇਹ ਸਭ ਤੋਂ ਖੁਸ਼ਹਾਲ ਮੁਲਕਾਂ 'ਚ ਨੇ। ਹੁਣ ਜੇ ਟੌਪ ਦੇ 10 ਦੇਖੇ ਨੇ ਤਾਂ ਸਭ ਤੋਂ ਮਾੜੇ ਵੀ 10 ਦੇਖ ਲੈਣੇ ਚਾਹੀਦੇ ਨੇ ਵੀ ਇਹ ਜਿਹੜਾ ਇਹਨਾਂ ਸਾਰਿਆਂ 'ਚ 147 ਮੁਲਕਾਂ 'ਚ ਸਭ ਤੋਂ ਥੱਲੇ ਕੌਣ ਹੈ? ਤਨਜ਼ਾਨੀਆ, ਅਫਰੀਕਾ ਦਾ ਮੁਲਕ, ਗਰੀਬੀ ਦੇ ਮਾਰੇ ਵਿਚਾਰਿਆਂ ਨੂੰ ਕੋਈ ਨਹੀਂ ਨਸੀਬ ਹੋਣਾ। ਇਜਿਪਟ, ਹਾਲਾਂਕਿ ਦੇਖੋ ਕਿੰਨੀ ਵੱਡੀ ਸਿਵਲਾਈਜੇਸ਼ਨ, ਜਾਂ ਇੱਕ ਜ਼ਮਾਨਿਆਂ 'ਚ ਜਦੋਂ ਫਿਰੌਨ ਦਾ ਜ਼ਿਕਰ ਹੁੰਦਾ ਹੈ ਕਿ ਜੀ ਬੜੀ ਫਿਰੌਨੀਅਤ ਹੈ, ਹੁਣ ਵੀ ਉਹ ਫਿਰੌਨ ਦਾ ਪਿਰਾਮਿਡ ਦੇਖਣ ਜਿਹੜੇ ਫੀਸ ਦੇ ਕੇ ਲੋਕ ਜਾਂਦੇ ਨੇ, ਲੇਕਿਨ ਅਨਹੈਪੀ ਲੋਕ ਨੇ ਉੱਥੇ। DR ਕੋਂਗੋ ਅਨਹੈਪੀ, ਲੈਬਨਾਨ, ਉਹ ਵਿਚਾਰੇ ਨੂੰ ਜਦੋਂ ਦਾ ਅਸੀਂ ਸੁਣਦੇ ਹਾਂ ਉੱਥੇ ਜਾਂ ਬੰਬ ਚੱਲਦੇ ਨੇ ਜਾਂ ਹੁਣ ਵੀ ਇਜ਼ਰਾਈਲ ਨੇ ਉੱਥੇ ਮਲੀਦਾ ਬਣਾਇਆ ਹੋਇਆ ਲੈਬਨਾਨ ਦਾ, ਕਿਉਂਕਿ ਈਰਾਨ ਦੇ ਉੱਤੇ ਹੀ ਇੰਨਾ ਫੋਕਸ ਹੈ ਕਿ ਲੈਬਨਾਨ 'ਚ ਜਿੰਨੀ ਤਬਾਹੀ ਮਚਾ ਰਹੇ ਨੇ ਜਹਾਜ਼ਾਂ ਨਾਲ, ਉਹਨੂੰ ਉਹ ਗ੍ਰੇਟਰ ਇਜ਼ਰਾਈਲ ਦੇ ਥੱਲੇ ਉਹਦਾ ਇਲਾਕਾ ਫਤਹ ਕਰਨਾ। ਔਰ ਇੰਨਾ ਖੂਬਸੂਰਤ ਮੁਲਕ ਸੀ, ਫ੍ਰੈਂਚ ਕਾਲੋਨੀ ਸੀ ਆਫਟਰ ਫਸਟ ਵਰਲਡ ਵਾਰ, ਔਰ ਲੈਬਨਾਨ ਨੂੰ ਤਬਾਹ ਕਰਕੇ ਰੱਖਦਾ। ਉੱਥੇ ਹਾਲਾਂ ਕ੍ਰਿਸਚਨ ਔਰ ਮੁਸਲਮਾਨ ਬਰਾਬਰ ਜਿਹੀ ਪਾਪੂਲੇਸ਼ਨ ਹੈ, ਬੜੇ ਆਰਾਮ ਨਾਲ ਰਹਿੰਦੇ ਸੀ। ਹੁਣ ਉੱਥੇ ਕਿਹੜੀ ਖੁਸ਼ੀ ਲੱਭਣੀ ਆ ਉਹਨਾਂ ਨੇ ਜਦੋਂ ਬੰਬ ਵੀ ਉੱਤੋਂ ਡਿੱਗ ਰਹੇ ਨੇ, ਤੁਹਾਡੇ ਮਲਬੇ ਦੇ ਥੱਲੇ ਤੁਹਾਡੇ ਬੱਚੇ ਦੱਬੇ ਜਾ ਰਹੇ ਨੇ। ਯਮਨ, ਉੱਥੇ ਹੁਤੀ ਬੈਠੇ ਹੋਏ ਨੇ ਜਿਹੜੀ ਪ੍ਰੋਕਸੀ ਹੈ ਈਰਾਨ ਦੀ, ਲੜਨ ਨੂੰ ਤਿਆਰ ਹੁੰਦੇ ਨੇ। ਬੋਟਸਵਾਨਾ, ਜ਼ਿੰਬਾਬਵੇ, ਮਲਾਵੀ, ਸੀਅਰਾ ਲਿਓਨ ਤੇ ਸਭ ਤੋਂ ਥੱਲੇ ਅਫਗਾਨਿਸਤਾਨ। ਉਹ ਵੀ ਵਿਚਾਰੇ ਕਦੇ ਇੱਕ ਆ ਗਿਆ ਕਦੇ ਦੂਜਾ ਆ ਗਿਆ, ਉਹ ਵਿੱਚੇ ਹੀ ਉਹਨਾਂ ਨੂੰ ਦਹਿਸ਼ਤਗਰਦ ਵੀ ਵਿੱਚੇ ਹੀ ਰੱਖੇ ਹੋਏ ਨੇ, ਖੁਦਕਸ਼ ਵੀ ਉੱਥੋਂ ਨਿਕਲ ਆਉਂਦੇ ਨੇ, ਔਰ ਉਹ ਵੀ ਸਭ ਤੋਂ ਮਾੜੇ। ਹੁਣ ਜਿਹੜਾ ਇਸ ਸਾਰੇ ਦੇ ਵਿੱਚ ਇੱਕ ਫੈਕਟਰ ਜਦੋਂ ਉਹਨਾਂ ਨੇ ਇੱਕ ਕਾਜ਼ ਆਫ ਅਨਹੈਪੀਨੈਸ ਦਿੱਤਾ ਹੈ ਕਿ ਵੀ ਇਹ ਸਾਰੇ ਚੋਂ ਫਿਰ ਸੈਗਮੈਂਟ ਨੇ ਕਿ ਨੌਜਵਾਨਾਂ 'ਚ, ਬੱਚਿਆਂ 'ਚ, ਬੁੱਢਿਆਂ 'ਚ, ਬਾਕੀਆਂ 'ਚ ਕੀ ਹੈ ਜਿਹੜਾ ਫੈਕਟਰ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਸੋਸ਼ਲ ਮੀਡੀਆ ਅਸੀਂ ਸਮਝਦੇ ਹਾਂ ਜੀ ਬੜੀ ਐਂਟਰਟੇਨਮੈਂਟ ਹੈ, ਉਹ ਕਈ ਰੀਲਾਂ ਜੋ ਸਭ ਕੁਝ ਮੁਫਤੋਂ ਮੁਫਤ ਹੈ, ਕੋਈ ਹੁਣ ਸਿਨੇਮੇ ਨਹੀਂ ਜਾਣਾ ਪੈਂਦਾ ਬਣੀਆਂ। ਪਰ ਇਸ ਸਾਰੇ ਨੇ ਇਹ ਜਿਹੜਾ ਤੱਤ ਕੱਢਿਆ। ਹਾਂ, ਇਹ ਵੀ ਹੋਏਗਾ ਕਿ USA 91ਵੇਂ ਨੰਬਰ ਤੇ ਹੈ, 23ਵੇਂ ਨੰਬਰ ਤੇ, 22 ਮੁਲਕਾਂ ਵਾਲੇ ਸਾਡੇ ਤੋਂ ਜ਼ਿਆਦਾ ਖੁਸ਼ ਨੇ, ਤੇ ਕੈਨੇਡਾ 5ਵੇਂ ਨੰਬਰ ਤੇ ਹੈ, ਉਸ ਤੋਂ ਵੀ USA ਤੋਂ ਵੀ ਥੱਲੇ। ਹੁਣ ਇਸ ਦੇ ਵਿੱਚ ਜਿਹੜਾ ਰਿਪੋਰਟ ਹਾਈਲਾਈਟ ਸੋਸ਼ਲ ਮੀਡੀਆ ਦੇ ਨੈਗੇਟਿਵ ਇੰਪੈਕਟ, ਜਿਹੜਾ ਸੋਸ਼ਲ ਮੀਡੀਆ ਇਹ ਖੁਸ਼ੀ ਦਾ ਕਾਰਨ ਨਹੀਂ ਹੈ। The report said the negative correlation between well-being and extensive social media use is particularly concerning among teenage girls. For example, it said that 15-year-old girls who use social media for 5 hours or more reported a drop in life satisfaction compared to others who use it less. ਕਿ ਜਿਹੜੀ 15 ਸਾਲਾ ਬੱਚੀ 5 ਘੰਟੇ ਰੋਜ਼ ਦੇ ਸੋਸ਼ਲ ਮੀਡੀਆ ਤੇ ਬਿਤਾਉਂਦੇ ਉਹ ਬਹੁਤ ਨਾਖੁਸ਼ ਹੈ ਉਹਨਾਂ ਦੇ ਕੰਪੈਰੀਟਿਵਲੀ ਜਿਹੜੇ ਬਹੁਤ ਘੱਟ ਵਕਤ ਕਰਦੇ ਨੇ। ਸੋ ਮਤਲਬ ਇਹ ਹੈ ਵੀ ਇਹਦੇ 'ਚ ਹਾਲਾਂ ਉਹ ਡਾਟਾ ਨਹੀਂ ਦਿੱਤਾ ਕਿ ਵੀ
ਜਿਹੜੇ ਕਈ ਸੁਸਾਈਡ ਕਰਦੇ ਨੇ ਔਰ ਨਾਲ ਲਾਈਵ ਹੋ ਰਹੇ ਹੁੰਦੇ ਨੇ ਵੀ ਦੇਖੋ ਔਰ ਕਿਸ ਲੈਵਲ ਦਾ ਜਿਹੜਾ ਉਹ ਵੀਡੀਓ ਗੇਮਸ ਔਰ ਦੂਸਰੀਆਂ ਇਹੀ ਕਾਰਨ ਹੈ ਕਿ ਆਸਟ੍ਰੇਲੀਆ ਤੋਂ ਲੈ ਕੇ ਕਿੰਨੇ ਮੁਲਕਾਂ ਨੇ ਹੁਣ ਜਿਹੜੇ ਬਿਲੋ 18 ਨੇ ਉਹਨਾਂ ਦੇ ਸੋਸ਼ਲ ਮੀਡੀਆ ਯੂਜ਼ ਦੇ ਉੱਤੇ ਪਾਬੰਦੀ ਲਾਈ ਹੈ ਕਿ ਵੀ ਉਹ ਜਿਹੜੇ ਅਨਨੈਸੈਸਰੀ ਸਾਈਟਸ ਨੇ ਉਹਨਾਂ ਤੱਕ ਐਕਸੈਸ ਨਹੀਂ ਕਰ ਸਕਦੇ, ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਹੈ ਦੂਜਾ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਖੁਸ਼ੀ, ਜੇ ਹੁਣ ਇਹਨੂੰ ਮੈਂ ਕਨਕਲੂਡਿੰਗ ਸਟੇਟਮੈਂਟ ਦਿਆਂ ਕਿ ਦੁਨੀਆ ਦੀ ਹਰ ਚੀਜ਼ ਇਕੱਠੇ ਕੀਤਿਆਂ ਇਕੱਠੀ ਹੁੰਦੀ ਹੈ। ਖੁਸ਼ੀ ਇੱਕ ਐਸੀ ਚੀਜ਼ ਹੈ ਜਿਹੜੀ ਜਿੰਨੀ ਤੁਸੀਂ ਦਿੰਦੇ ਹੋ ਉਸ ਤੋਂ ਦੁੱਗਣੀ ਹੋ ਕੇ ਤੁਹਾਡੇ ਕੋਲ ਵਾਪਸ ਆਉਂਦੀ ਹੈ। ਇਹ ਤਾਂ ਵਰਲਡਲੀ ਹੈ, ਜਿਹਦੇ ਲਈ ਜੇ 6 ਉਹਨਾਂ ਨੇ ਕ੍ਰਾਈਟੇਰੀਆ ਰੱਖੇ ਸੀ। ਜੈਨਰੋਸਿਟੀ, ਜਦੋਂ ਤੁਸੀਂ ਦੇਣ ਦੀ ਭਾਵਨਾ 'ਚ ਹੁੰਦੇ ਹੋ, ਕਿਸੇ ਦੇ ਮਦਦਗਾਰ ਹੁੰਦੇ ਹੋ, ਤੁਸੀਂ ਭਾਵੇਂ ਕਿਸੇ ਦੇ ਦੁੱਖ ਨੂੰ ਵੰਡਾ ਨਹੀਂ ਸਕਦੇ, ਪਰ ਜਦੋਂ ਕਿਸੇ ਦੁਖੀ ਦੇ ਕੋਲ ਬੈਠ ਕੇ ਉਹਦਾ ਤੁਸੀਂ ਦੁੱਖ ਸੁਣਦੇ ਹੋ, ਦੁੱਖ ਸਾਂਝਾ ਕਰਨ ਨਾਲ ਅੱਧਾ ਹੁੰਦਾ ਹੈ, ਤੇ ਜਦੋਂ ਤੁਸੀਂ ਉਹਦੀ ਖੁਸ਼ੀ 'ਚ ਉਹਦੇ ਕੋਲ ਬੈਠਦੇ ਹੋ ਖੁਸ਼ੀ ਦੁੱਗਣੀ ਹੁੰਦੀ ਹੈ, ਉਹ ਵਾਪਸ ਤੁਹਾਨੂੰ ਵੀ ਖੁਸ਼ੀ ਦਿੰਦੀ ਹੈ। ਔਰ ਇਸ ਸਾਰੇ ਦਾ ਆਧਾਰ ਅਲਟੀਮੇਟਲੀ ਅਗੇਨ ਜੇ ਅਸੀਂ ਰੂਹਾਨੀਅਤ ਦੇ ਨੁਕਤਾ ਨਿਗਾਹ ਤੋਂ ਦੇਖੀਏ ਤੇ ਫਿਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਸਟੇਟ ਆਫ ਬਲਿਸ ਹੈ, ਸਟੇਟ ਆਫ ਜੋਏ ਹੈ, ਸਟੇਟ ਆਫ ਐਕਸਟੈਸੀ ਹੈ, ਜਿਹਦੇ 'ਚ ਕਿ ਤੁਸੀਂ ਇਹ ਉਸ ਜਿਸ ਨੇ ਸਾਰੀ ਕਾਇਨਾਤ ਨੂੰ ਬਣਾਇਆ, ਜਿਹਨੇ ਸਾਨੂੰ ਹਿਊਮਨ ਬੀਇੰਗ ਦੇ ਤੌਰ ਤੇ ਇਸ ਧਰਤੀ ਤੇ ਸਾਰੇ ਸੁੱਖ ਦਿੱਤੇ, ਪਹਿਲਾ ਸ਼ੁਕਰਾਨਾ ਉਸ ਦਾ ਜਿਹਦੀ ਬਦੌਲਤ ਅਸੀਂ ਆਏ। ਫਿਰ ਸਾਡੀ ਕ੍ਰਿਤ ਕਣਤਾ, ਇੱਕ ਅਕ੍ਰਿਤ ਕਣਤਾ, ਇੱਕ ਕ੍ਰਿਤ ਕਣਤਾ, ਥੈਂਕਫੁਲਨੈਸ, ਇੱਕ ਥੈਂਕਲੈਸਨੈਸ ਹੈ, ਨਾ ਸ਼ੁਕਰ। ਉਹ ਕ੍ਰਿਤ ਕਣਤਾ ਤੁਹਾਡੀ ਆਪਣੇ ਮਾਂ-ਬਾਪ ਲਈ ਹੈ ਜਿਹੜੇ ਤੁਹਾਨੂੰ ਇਸ ਦੁਨੀਆ 'ਚ ਲਿਆਉਣ ਦਾ ਕਾਰਨ ਬਣੇ। ਇਸ ਲਈ ਜੇ ਤੁਸੀਂ ਬਜ਼ੁਰਗਾਂ ਦਾ ਧਿਆਨ ਰੱਖਦੇ ਹੋ, ਸੇਵਾ ਸੰਭਾਲ ਕਰਦੇ ਹੋ, ਇੱਕ ਤਾਂ ਆਪਣਾ ਬੁਢਾਪਾ ਵੀ ਸੌਖਾ ਕਰ ਰਹੇ ਹੁੰਦੇ ਹੋ, ਵੀ ਤੁਹਾਡੇ ਬੱਚੇ ਦੇਖ ਰਹੇ ਹੁੰਦੇ ਨੇ, ਉਹੀ ਉਹਨਾਂ ਨੇ ਤੁਹਾਡੇ ਤੋਂ ਸਿੱਖਣਾ। ਥਰਡਲੀ, ਜਦੋਂ ਤੁਸੀਂ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਬਿਨਾਂ ਸੰਤੋਖ ਨਹੀਂ ਕਉ ਰਾਜੈ, ਜੇ ਕੋਈ ਰੱਜਿਆ ਤੇ ਸੰਤੋਖ ਦੇ ਨਾਲ ਹੈ। ਜੇ ਤੁਸੀਂ ਦੌੜ ਦੇ ਵਿੱਚ ਸ਼ਾਮਲ ਹੋ ਜਾਂਦੇ ਹੋ, ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇੱਕ ਵਾਰੀ ਤੁਸੀਂ ਉਸ ਦੌੜ 'ਚ ਆ ਗਏ, ਫਿਰ ਤੁਹਾਨੂੰ ਤ੍ਰਿਪਤੀ ਨਹੀਂ ਹੈ, ਤੇ ਖੁਸ਼ੀ ਇਸ ਦੇ ਵਿੱਚ ਹੀ ਹੈ ਜਿਹੜੀ ਕਿ ਅਲਟੀਮੇਟਲੀ ਹੇ ਮੇਰੀ ਮਾਂ ਮੈਂ ਬਹੁਤ ਆਨੰਦ 'ਚ ਹੈ, ਕਿਉਂਕਿ ਸਤਿਗੁਰੂ ਮੇਰੇ ਨਾਲ ਨੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸ਼ੁਕਰਾਨੇ 'ਚ ਰਹਿਣਾ, ਸਿਦਕ, ਸਬਰ, ਸ਼ੁਕਰ, ਇਹ ਜਿਹੜੇ ਨੇ ਆਪਣੇ ਆਪ ਦੇ ਵਿੱਚ ਉਹ ਗੁਣ ਨੇ ਜਿਨ੍ਹਾਂ ਨੂੰ ਜਿਹੜੇ ਰੱਬ ਦੇ ਉੱਤੇ ਫੇਥ ਦੇ ਨਾਲ ਔਰ ਜੀਵਨ ਨੂੰ ਸਹਿਜ ਦੇ ਵਿੱਚ ਰੱਖ ਕੇ, ਸਹਿਜ ਨੂੰ ਕਮਾਉਣ ਦੇ ਨਾਲ, ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਇਸ ਚੋਂ ਅਲਟੀਮੇਟ ਆਨੰਦ ਨਿਕਲਦਾ ਹੈ, ਬਲਿਸ ਨਿਕਲਦੀ ਹੈ, ਪਲੇਸ਼ਰ ਨਿਕਲਦਾ ਹੈ, ਖੁਸ਼ੀ ਨਿਕਲਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਜਿਹੜੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਣੇ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਕਿਉਂਕਿ ਸਾਡੀ ਟੈਕਨੀਕਲ ਟੀਮ ਨੇ ਦੱਸਿਆ ਕਿ ਪਹਿਲੇ ਸੈਗਮੈਂਟ ਦੇ ਵਿੱਚ ਕਾਫੀ ਗਲਿਚ ਆਇਆ। ਸੋ ਸਾਡੇ ਵਿਊਅਰਸ ਵੀ ਕਾਫੀ ਘਟੇ ਨੇ, ਬਹੁਤ ਜ਼ਿਆਦਾ ਘਟੇ ਨੇ, ਕਾਫੀ ਨਹੀਂ ਕਾਫੀ ਘਟੇ ਨੇ। ਸੋ ਸੋਨਵਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇੰਦਰਪ੍ਰੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ TC ਵੀ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਹੁਣ ਆਪਾਂ ਚੱਲਦੇ ਹਾਂ ਜਿਹੜਾ ਆਪਣਾ TV 84 USA ਹੈ ਚੈਨਲ, ਉਹਦੇ ਤੇ ਦੇਖਦੇ ਹਾਂ ਕਿੰਨੇ ਵਿਊਅਰਸ ਆਏ ਨੇ। ਸੋ ਉੱਧਰ ਹੀ ਸਾਡੇ ਕੋਲ ਮੈਸੇਜ ਨੇ, ਸੋ ਦੇਖਦੇ ਹਾਂ ਇੱਕ ਮਿੰਟ। ਹਾਂਜੀ, ਆਈ ਗਾਟ ਇਟ, ਓਕੇ ਜੀ। ਇੱਥੇ ਥੋੜੇ ਹੈਗੇ ਨੇ ਜ਼ਿਆਦਾ। ਲਖਵਿੰਦਰ ਸਿੰਘ ਜੀ ਵੀ ਔਰ ਗੁਰਵਿੰਦਰ ਮਾਨ ਜੀ ਵੀ ਔਰ ਨੂਪਾ ਜੀ ਵੀ। ਇਹ ਕਹਿੰਦੇ ਡਾਕਟਰ ਸਾਹਿਬ ਇੱਕ ਵੀਡੀਓ ਵਿੱਚ ਦੱਸਿਆ ਹੈ ਕਿ ਭਾਰਤ ਵਿੱਚ 10 ਯੂਕਰੇਨ ਦੇ ਬੰਦੇ ਤੇ ਅਮਰੀਕਨ ਬੰਦਿਆਂ ਫਾਇਦਾ ਹੈ, ਜਿਸ ਤੇ ਜਸੂਸੀ ਦਾ ਇਲਜ਼ਾਮ ਹੈ ਕਿ ਹਮ ਗੁਪਤੇ ਨੂੰ ਲਈ ਉਹਨੇ ਕੀ ਕਹਿੰਦੇ ਲੈ ਆਉਣਗੇ। ਦੇਖੋ, ਦੂਸਰਾ ਜਿਹੜਾ ਵਿਕਾਸ ਯਾਦਵ ਦਾ ਜ਼ਿਕਰ ਹੈ, ਬਾਕੀ ਤਾਂ ਇਹਨਾਂ ਦਾ ਅਜੇ ਤੱਕ ਖਬਰ ਮੈਂ ਵੀ ਦੇਖੀ ਹੈ ਪਰ ਅਜੇ ਕਨਫਰਮ ਨਹੀਂ ਹੈ ਇਹ ਸਾਰੀ। ਧਰਮ ਸਿੰਘ ਜੀ ਵੀ ਔਰ ਬਲਵਿੰਦਰ ਸਿੰਘ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਸੁਰਮੁਖ ਮੁੰਦਰਾ ਜੀ ਵੀ
ਔਰ ਇਸੇ ਤਰ੍ਹਾਂ ਜਸਵੀਰ ਬਰਾਜ ਜੀ ਵੀ, ਇਹ ਵੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ, ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਮਿਹਨਤ ਬਹੁਤ ਕਰਦੇ ਹਨ, ਵਾਹਿਗੁਰੂ ਕਿਰਪਾ ਕਰਕੇ ਤਰੱਕੀਆਂ ਬਖਸ਼ੇ, ਪਰਮਾਤਮਾ ਛੇਤੀ ਖਾਲਿਸਤਾਨ ਬਣਾਏ। ਔਰ ਟੋਨੀ ਢੀਂਡਸਾ ਜੀ ਵੀ ਜਿਹੜੇ ਫਤਿਹ ਨੂੰ ਬੁਲਾਉਂਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਲ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।